ਯਾਰ ਬਣ ਐਵੇਂ ਹੀ ਯਾਰ ਆਟਮਾ ਹੈ ਹੀ ਹੀਰੋ ਆ, ਖਤਰਿਆਂ ਦਾ ਖਿਲਾੜੀ ਆ, ਜੰਮਿਆ ਹੀ ਖਤਰਿਆਂ ਨਾਲ ਖੇਲਣ ਲਈ ਹੈ। ਮਿੱਠੇ ਹੱਥ ਖੜਾ ਕਰ। ਤੇ ਮੈਂ ਬਾਹਰ ਨੱਸਿਆ ਤੇ ਇੱਕ ਗੁਰਜਦਾਰ ਆਵਾਜ਼ ਆਈ, ਬਾਹਰ ਨਾ ਜਾਈ। ओ खूबसूरती जो तूने पाई, लुट गई खुदा की बस खुदाई। वाह 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 वाह। मीर की गजल कहूँ तुम्हें मैं, या कहूँ खयाम की रुबाई। मैं जो पूछूं शायरों से ऐसा दिल नशी, कोई शेर है कहीं शायर कहें शायरी की कसम, नहीं नहीं नहीं। वाह वाह। मैंने पूछा चांद से कि देखा है कहीं वाह वाह। मेरे यार सा हंसी, चांद ने कहा चांदनी की कसम, नहीं नहीं वाह वाह। नहीं। मैंने पूछा चांद से। वाह वाह वाह। टी टाइम में खुश आमदीद। क्या बात। वाह वाह। ਸਾਡੀ ਇਹ ਗਾਣਾ ਕੁਫਰ ਦੇ ਵਿੱਚ ਨਹੀਂ ਆ ਜਾਂਦਾ ਵੀ ਸ਼ਾਇਰ ਆਪਣੇ ਮਹਿਬੂਬ ਨੂੰ ਕੀ ਕੀ ਕਹਿ ਦਿੰਦਾ ਹੈ ਵਿੱਚ ਹੀ ਸਾਰਾ ਕੁਝ। लुट गई खुदा की बस खुदाई है सारी है ना, ਅਸੀਂ ਸਾਰੇ हाँ जी। ਆਹੋ ਠੀਕ ਹੈ ਨਾ, ਤੇ ਅਸੀਂ ਸਾਰੇ ਜਿਹੜੀ ਦੁਨੀਆਦਾਰੀ ਜਿਹੜੀ ਹੈ तखलीक। ਇਹ ਮਿੱਟੀ ਹੋ ਗਈ। ਸਾਜੀ ਝੂਠ ਬੋਲਦੇ ਨੇ ਕਈ ਸ਼ਾਇਰ। ਭਾਜੀ ਉਹ ਮਹਿਬੂਬ ਪਿਆਰਾ ਹੀ ਲੱਗਦਾ, ਉਹ ਦਾਨਿਸ਼ ਦੀ ਬੇਗਮ ਜੋ ਉਹਨੂੰ ਜਾਨ ਕਹਿੰਦੀ ਹੈ, ਚਾਂਦ ਕਹਿੰਦੀ ਹੈ। ਭਾਜੀ ਉਹ ਤਾਂ ਫਿਰ ਇੱਕ ਰਿਸ਼ਤਾ ਵਾ ਨਾ, ਮੁਕਰਰ ਰਿਸ਼ਤਾ ਵਾ ਇੱਕ। ਸ਼ਾਇਰ ਲਿਖਦੇ ਨੇ ਕਿ ਵੀ ਮਹਿਬੂਬ ਯਾਰ ਜਿਹਨੂੰ ਕਹਿੰਦੇ ਦਿਲ ਆਇਆ ਖੋਤੀ ਪੇ ਹੂਰ ਕਿਆ ਚੀਜ਼ ਹੈ। दिल दी गल। ਓਏ ਉਸਤਾਦ ਜੀ ਕੀ ਬਾਤ ਹੈ, ਆ ਤੇ ਮੇਰੇ ਦਿਲ ਦੀ ਗੱਲ ਹੀ ਕੀ ਚੀਜ਼ ਹੈ। ਆਮ ਗੱਲ ਆ। ਸ਼ਾਇਰਾਂ ਨੇ ਲਿਖਣੀ ਹੈ ਤਾਰੀਫ ਵੱਧ ਚੜ ਕੇ, ਗੇਮ ਵੱਡੀ ਵੀ ਜਾਨੇ ਬਹਾਰ ਹੁਸਨ ਤੇਰਾ लाजवाब है, वाह वाह वाह। वल्ला कमाल है, अरे वल्ला कमाल है, मैं खुश नसीब हूं कि तुझे मैंने पा लिया। वाह 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 वाह। ਉਹ ਭਖੇ ਪਏ ਆ ਯਾਰ। अच्छा मैं खुश नसीब हूं कि तुझे मैंने पा लिया, तूने कर्म किया मुझे अपना बना लिया। वाह वाह। ऐसे मिले हैं हम कि बिछड़ना मुहाल है। ਹੁਣ ਜਿਸ ਉਹ ਤੇ ਹੀਰਵੰਤ ਲਿਖਿਆ ਨਾ ਸ਼ਾਇਰ ਨੇ, ਲੇਕਿਨ ਕਈ ਸ਼ਾਇਰ ਆਪਣੀ ਮਹਿਬੂਬਾ ਤੇ ਲਿਖਦੇ ਨੇ, दिल सा जी। ਹੈ ਨਾ। नहीं पूछने वाली ਹੁਣ गल। ਜ਼ਰੂਰੀ ਨਹੀਂ ਮਹਿਬੂਬਾ ਜਿਹੜੀ ਉਹ ਆਪਣੀ ਨਜ਼ਰ ਨਾਲ ਦੇਖ ਰਿਹਾ ਉਹਨੂੰ ਸੋਹਣੀ ਲੱਗ ਰਹੀ ਹੈ। अगर अगर आसमां तक मेरे हाथ जाते तो तारे कदमों पे बिछाते। ਹਾਂ ਉਹਨੇ ਅਗਰ ਵੀ ਕਿਹਾ ਨਾ ਵਿੱਚ ਸਵਾਲੀਆ ਨਿਸ਼ਾਨ ਪਾਇਆ। भाई ਜੀ ਤੁਸੀਂ ਆਪਣੀ ਖਲਾਬਾਜ਼ਾਂ ਵਾਲੀ ਵਰਦੀ ਤੇ ਲਾ ਲਓ, ਯਾਰ ਹੋ ਜੇ। तू भी तो सेम भाई आ। ਇਹੋ ਜਿਹੇ ਬੰਦੇ ਸਵੇਰ ਸਭ ਤੋਂ ਪਹਿਲੇ ਉੱਠ ਕੇ ਸਭ ਤੋਂ ਜਲਦੀ ਥੱਕ ਕੇ ਪੈ ਜਾਂਦੇ। ਕਿਹੜੀ ਗੱਲ ਹੋਈ? ਭਾਜੀ ਆ ਸ਼ੇਰ ਵੀ ਗਲਤ ਪਾਸ ਲੈ ਕੇ ਜਾਂਦਾ ਵਾ, यानी तन्हाई 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 दोनों को पास ले आई। ਇਹ ਕਿੱਦਾਂ ਹੋ ਸਕਦਾ ਪੋਸੀਬਲ? तन्हाई। ओए तन्हाई तन्हाई तन्हाई, मीलों है फैली हुई तन्हाई। हाँ जी। वाह वाह वाह। ਨਹੀਂ ਦੂਜਾ ਗਾਣਾ ਵਾ। तन्हाई तन्हाई अच्छा वो गाना हो रहा। दोनों को पास ले आई। ਹਾਂ ਠੀਕ ਆ ਕਿ ਅਸੀਂ ਦੋਵੇਂ ਤਨਹਾ ਸੀ, ਅਸੀਂ ਲੱਭ ਰਹੇ ਸੀ ਇੱਕ ਦੂਜੇ ਨੂੰ, ਕੋਈ ਨਹੀਂ ਸੀ। ਉਹ ਤਨਹਾਈ ਸਾਡੀ ਜਿਹੜੀ ਉਹ ਜਿਹੜਾ ਸਾਨੂੰ ਇੱਕ ਦੂਜੇ ਕਿਸੇ ਨੂੰ ਲੱਭਣ ਦਾ ਜਿਹੜਾ ਸ਼ੌਕ ਸੀ ਉਹ ਸਾਡਾ ਪੂਰਾ ਹੋ ਗਿਆ। ਤੇ ਉਹ ਅਗਰ ਤਨਹਾਈ ਨਾ ਹੁੰਦੀ ਪਹਿਲੇ ਸਾਡੇ ਕੋਲ ਹੁੰਦਾ ਤੇ ਅਸੀਂ ਦੂਜੇ ਨੇ ਪਾਸ ਕਿੱਦਾਂ ਹੋਣਾ ਸੀ ਇੱਕ ਦੂਜੇ ਨੇ। हाय 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 हाय। उस्ताद कहती दुनिया। ਚਲੋ ਆ ਲਾ ਲਓ ਜੀ। ਉਹ ਮੈਂ ਕਿਹਾ ਉਹ ਕਹ ਰਿਹਾ ਤਨਹਾਈ तन्हाई मीलों है फैली हुई तन्हा, मैं क्या शायद वो कह रहे हैं। ਉਦਨ ਨਾਰਾਇਣ ਵਾਹ ਵਾਹ ਵਾਹ। ਨਹੀਂ क्या बात। ਉਹ नहीं ਯਾਰ नहीं ਸ਼ਾਇਰ- समझ ਜਿਹੜੇ नहीं ना आते गाने वो आ वा कि देखा जो चेहरा तेरा मौसम भी प्यारा लगा, कानों में झुमका तेरे हमको सितारा लगा, टका टका कजीगा जीगा आ। ਹੁਣ ਦੇਖ ਨਾ कानों में, ਹੁਣ ਸ਼ਾਇਰ ਲੋਕੀ ਕਹਿੰਦੇ कानों में झुमका नहीं ਹੁੰਦਾ, कानों में झुमके होते हैं, कान में झुमका होता है। जी जी ਬੜੀ ਵੱਡੀ ਗੱਲ। ਉਸਤਾਦ ਜੀ ਇਹ ਹਕੀਕਤ ਚ ਪੜਿਆ ਸੀ ਇੱਕ ਬੰਦੇ ਨੇ ਗਾਣਾ
ਦੇਖਾ ਜੋ ਚਿਹਰਾ ਤੇਰਾ, ਉਹਨੇ ਟਰਨ ਲਈ ਤੇ ਕਹਿੰਦਾ ਅਸਤਗਫੁਰullah। ਜਿਹਦਾ ਆਤਫ ਅਸਲਮ ਸਾਹਿਬ ਦਾ ਪਹਿਲਾ ਬਣਾ, ਨਾ ਜਾਣੇ ਕਬ ਸੇ ਉਮੀदें ਕੁਝ ਬਾਕੀ ਹੈ। ਇਹ ਹੁਣ ਗੱਲ ਅਗਲੀ ਗੱਲ ਆ ਕਿ फिर भी मुझे याद तेरी मुझे फिर भी तेरी याद क्यों आती है। ਉਹਨਾਂ ਦੇਖੋ ਨਾ 2 ਲੈਣਾ, ਨਾ ਜਾਣੇ ਕਬ ਸੇ ਉਮੀदें ਕੁਝ ਬਾਕੀ ਹੈ, ਜਦੋਂ ਹੈ ਤੇ ਫਿਰ ਯਾਦ ਆਉਣੀ ਨਹੀਂ होनी आ ਤੇ ਇੱਕ ਪਾਸੇ ਕਹਿ ਰਹੇ ਨਾ ਜਾਣੇ ਕਬ ਸੇ ਉਮੀदें ਕੁਝ ਬਾਕੀ ਹੈ, ਦੂਜੀ ਲੈਣਾ ਮੁਝੇ ਤੇਰੀ ਯਾਦ ਫਿਰ ਵੀ ਕਿਉਂ ਆਤੀ ਹੈ। ਉਸਤਾਦ ਜੀ ਹਾਂ ਇਹਨੂੰ ਜੋੜ ਕੇ ਦਿਖਾਓ, ਨਾ ਜਾਣੇ ਸਵਾਲੀਆ ਵਾ ਨਾ, ਨਾ ਜਾਣੇ ਕਬ ਸੇ ਉਮੀदें ਨਾ ਕੁਝ जाने ਬਾਕੀ वो सवालिया क्या वा ना जाने कब से नहीं, मुझे फिर भी याद आती है। ਤੇ ਆ ਵੀ ਗਾਣਾ ਸਾਜ ਜੀ ਗਲਤ ਨਹੀਂਗਾ, ਸੂਰਜ ਹੁਆ ਮੱਧਮ, ਸੂਰਜ ਅਜੇ ਤੱਕ ਮੱਧਮ, ਉਹ ਉਧਰ ਹੀ ਰਹਿੰਦਾ ਹੁੰਦਾ ਮੱਧਮ। ਚਾਂਦ ਇਹ ਜਲਨੇ ਹੋਰ ਮੁਲਕ 'ਚ ਚਲੇ ਜਾਂਦਾ ਵਾ, ਆ ਸਾਡੇ ਗਰੁੱਪ ਹੋ ਅੱਛਾ ਜਾਂਦਾ। ਤੂੰ ਉਧਰ ਆ ਗਿਆ ਟੈਕਨੀਕਲ ਹਿਸਾਬ ਨਾਲ। ਹਾਂਜੀ ਬਸ ਉਹਨੇ ਇੰਨਾ ਹੀ ਕਿਹਾ ਕਿ ਸੂਰਜ ਹੁਆ ਮੱਧਮ ਬਸ। नहीं मेरे गाने महबूब से चांद भी शर्माता है। ਹੈਲੋ ਇਹ ਵੀ ਗਲਤ ਗੱਲ ਉਸਤਾਦ ਜੀ, ਚੰਨ ਨੂੰ ਕਿਹੜੀ ਲੋੜ ਹੈ। हड़प्पा साहब गाने जेडे गलत ना, कहीं दूर चले जाए हम ना हो पीने का डर। ਆਹੋ है पीने का डर। आ कहीं दूर चले जाए हम, दूर इतना कि हमें छू ना सके कोई भी गम। हाँ गम ते हुण हर जगह आंदे, इत्थे शायर साहब गलत नहीं। हाँ हुण आपे शायर साहब कहंदे आ चल जी उत्थे ते कोई गम ना होवे, तैनूं पिछों एक बंदा कहंदा झूठा। ਨਾਲੇ ਉਸਤਾਦ ਜੀ ਇੱਕ ਗਾਣਾ ਹੋਰ ਮੇਰੇ ਦਿਮਾਗ 'ਚ ਆ ਗਿਆ, ਹੁਣ ਸਾਹਮਣੇ ਖਲੋਤਾ ਵਾ ਮਹਿਬੂਬਾ ਹੈ। ਆਹੋ ਕਿਹੜਾ ਗਾਣਾ ਵਾ ਜਿਹਦੇ ਚ ਕੁੜੀ ਗਾਣਾ ਗਾਉਂਦੀ ਆ ਤੇ ਸਿੰਗਰ ਵਿੱਚ ਸਿਰਫ ਇੱਕ ਲਫ਼ਜ਼ ਕਹਿੰਦਾ, ਹਰ ਪੌਜ਼ ਤੇ ਇੱਕ ਲਫ਼ਜ਼ ਕਹਿੰਦਾ। ਇਹੀ अब तेरे दिल में हम आ गए झूठा, ओ एक ही कहंदा झूठा? झूठा एक ही कहंदा तो एक एक लफ्ज ही कहंदा बा। अब तेरे दिल में हम आ गए तो तुम्हें अपना कहेंगे तो तेरे दिल में रहेंगे तो झूठा। ਇਹ ਅਕਸ਼ੇ ਕੁਮਾਰ ਝੂਠਾ ਸਾਹਿਬ ਹੁੰਦਾ, ਇੱਕ ਝੂਠਾ ਹੁੰਦਾ। ਇੰਡੀਅਨ ਝੂਠਾ ਹੀ ਕਹਿੰਦੇ ਆ। ਆਹੋ ਤੇ ਅਸੀਂ ਅਕਸਰ ਕਹਿ ਦਿੰਦੇ ਨੇ ਝੂਠਾ। ਨਹੀਂ ਝੂਠਾ ਵੀ ਕਹਿੰਦੇ ਨੇ, ਉਹ ਤੇ ਝੂਠਾ ਵੀ ਆ। ਉਸਤਾਦ ਜੀ ਇਹ ਗਾਣਾ ਨਾ ਅਕਸ਼ੇ ਕੁਮਾਰ ਸਾਹਿਬ ਤੇ ਪ੍ਰੈਕਟਿਸਾਈਜ਼ ਹੋਇਆ, ਕਹਿੰਦੇ ਜਦੋਂ ਮੈਂ ਗਾਣਾ ਕੀਤਾ ਨਾ ਮੇਰੀ ਅਮੀ ਨੇ ਦੇਖਿਆ, ਮੇਰੀ ਅਮੀ ਬੜਾ ਗੁੱਸਾ ਕੀਤਾ, ਲੈ ਤੁਹਾਨੂੰ ਇੱਕ ਬੋਲ ਹੀ ਮਿਲਿਆ। ਕਹਿੰਦਾ ਫਿਰ ਉਸ ਹਾਲ ਅਮੀ ਨੇ ਦੱਸਿਆ ਕਿ ਮੇਰੇ ਬੋਲ ਵੀ ਆਉਂਦਾ ਹੈ। ਇਟਸ ਟੂ ਮਚ ਜਲਾਲੀ ਅਕਸ਼ੇ ਕੁਮਾਰ ਯਾਰ ਹੈ ਯੂ ਆਰ ਬਲੀਵ ਮੀ ਕਿ ਮੈਂ ਉਸਤਾਦ ਜੀ ਵੇਖਿਆ, ਉਹ ਕਰੈਕਟਰ ਨੇ ਕਾਪਟਰ ਤੋਂ ਛਾਲ ਮਾਰਨੀ ਹੈ ਪੈਰਾਸ਼ੂਟ ਦੇ ਉੱਤੇ। ਉਸਤਾਦ ਜੀ ਵਿਦਆਊਟ ਸਟੰਟ ਉਹਨੇ ਛਾਲ ਮਾਰਨੀ। ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਨਾ ਭਾਜੀ, ਉਹ ਮਜ਼ਦੂਰ ਆਦਮੀ ਨੇ। ਉਹ ਲੈ ਉਸਤਾਦ ਜੀ ਅਮਿਤਾਭ ਬੱਚਨ ਉਹਨੂੰ ਬੋਲਿਆ, ਸ਼ਤਰੂਘਨ ਸਕਸੈਨਾ ਯਾਰ ਉਹ ਹੁਣ ਕਰਦੇ ਜੀ ਉਹਨਾਂ ਜਿਮਨਾਸਟਿਕ ਕਰਾਟੇ। ਅਕਸ਼ੇ ਕੁਮਾਰ ਸਾਹਿਬ ਦੀਆਂ ਫਿਲਮਾਂ ਤੇ ਚੈੱਕ ਕਰਨਾ, ਜੀ ਬਿਲਕੁਲ ਐਂਡ ਤੋਂ ਆ ਕੇ ਅਸੀਂ ਉਹ ਤੇ ਆਪਣੇ ਹਿਸਾਬ ਨਾਲ ਟੀ ਟਾਈਮ ਕਰਨ ਦੇ ਰੋਜ਼ ਦਾ ਇੱਕ। ਫਾਇਦਾ ਹੀ ਕੋਈ ਨਹੀਂ ਉਸਤਾਦ ਜੀ, ਦੇਖੋ ਨਾ ਉਸਤਾਦ ਜੀ ਉਹਨੇ ਜਦੋਂ ਛਾਲ ਮਾਰੀ ਨਾ, ਮੈਂ ਬਕਾਇਦਾ ਤੌਰ ਤੇ ਉਸਤਾਦ ਜੀ ਉਹਨਾਂ ਨੂੰ ਸੁਣਿਆ, ਕਹਿੰਦੇ ਲੰਮੀ ਬਾਂਸਰੀ ਬਸ ਕਰ। ਏਡੀ ਲੰਮੀ ਫੂਕ। ਉਸਤਾਦ ਜੀ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਜਦੋਂ ਸਟੰਟ ਕੀਤਾ ਨਾ, ਜਹਾਜ਼ ਤੋਂ ਛਾਲ ਮਾਰੀ ਤੇ ਬਿਲਕੁਲ ਐਂਡ ਤੇ ਨੱਕੇ ਤੇ ਆ ਕੇ ਨਾ ਉਹਨਾਂ ਨੇ ਉਹ ਰੱਸੀ ਫੜੀ ਹੈ, ਕਹਿੰਦੇ ਮੈਂ ਤੋਬਾ ਕਰਦੀ ਸੀ। ਯਾਰ ਮੈਨੂੰ ਇਹ ਗੱਲ ਦੱਸੋ ਤੁਸੀਂ, ਹਾਂਜੀ ਫਿਲਮਾਂ ਦੇ ਵਿੱਚ ਜਿਹੜਾ ਹੀਰੋ ਹੀਰੋਇਨ ਦਾ ਟਾਕਰਾ ਹੁੰਦਾ ਵਾ, ਹਾਂਜੀ 70% ਫਿਲਮਾਂ 'ਚ ਉਹ ਜਾਂ ਵੱਜ ਕੇ ਹੁੰਦਾ ਇੱਕ ਦੂਜੇ 'ਚ। ਬਈ ਕੈਨੇਡਾ ਮੁੰਡਾ ਗਿਆ ਇੰਡੀਆ 'ਚੋਂ ਜਾਂ ਪਾਕਿਸਤਾਨ 'ਚੋਂ, ਕੈਨੇਡਾ ਜਾ ਕੇ ਪੂਰਾ ਏਡਾ ਵੱਡਾ ਕੈਨੇਡਾ ਵਾ, ਉਹਦੇ 'ਚੋਂ ਜਿਹੜੀ ਗੱਡੀ 'ਚ ਵੱਜਾ ਉਹੀ ਹੀਰੋਇਨ ਦੀ ਗੱਡੀ ਕਿਉਂ ਹੁੰਦੀ? ਹਾਂਜੀ ਸਾਜੀ ਇਹਨੂੰ ਕਿਸਮਤ ਨਸੀਬ ਇਹਨੂੰ ਹੀ ਕਹਿੰਦੇ। ਨਸੀਬ ਨਹੀਂ, ਸਕ੍ਰਿਪਟ ਕਹਿੰਦੇ ਆ। ਫਿਰ ਉਸ ਤੋਂ ਬਾਅਦ ਉਹ ਉੱਤਰ ਕੇ ਕਹਿੰਦੀ ਆ तुम्हें ਦਿਖਾਈ ਨਹੀਂ ਦੇਤਾ ਅੰਧੇ ਹੋ ਤੁਮ ਇਹ वो। ਉਸ ਤੋਂ ਬਾਅਦ ਉਹ ਜਿੱਥੇ ਇੰਟਰਵਿਊ ਦੇਣ ਜਾ ਰਿਹਾ ਹੁੰਦਾ, ਉੱਥੇ ਜਦੋਂ ਜਾਂਦਾ ਤੇ ਉਸ ਕੰਪਨੀ ਦੀ ਮਾਲਕ ਵੀ ਮਾਲਕ ਹੁੰਦੀ ਆ। ਹਨਾ ਉਹ ਕਹਿੰਦੀ ਤੁਮ ਯਹਾਂ, ਕਹਿੰਦਾ ਤੁਮ ਯਹਾਂ ਕੀ ਕਰ ਰਹੇ, ਕਹਿੰਦਾ ਮੈਂ, ਉਹ ਇੱਥੋਂ ਗੱਲ ਸ਼ੁਰੂ ਹੋ ਜਾਂਦੀ। ਫਿਰ ਅੱਗੋਂ ਜਦੋਂ ਆਪਣੀ ਭਾਬੀ ਦੇ ਨਾਲ ਵਿਆਹ ਤੇ ਜਾਂਦਾ, ਅੱਗੋਂ ਭਾਬੀ ਦੀ ਸਾਲੀ ਵੀ ਉਹੀ ਨਿਕਲਦੀ ਆ, ਆਹੋ ਭੈਣ ਨਿਕਲਦੀ। ਹਾਂਜੀ ਇਹ ਬੜਾ ਫਾਰਮੂਲਾ ਇਹਨੂੰ ਕਿਹਾ ਗਿਆ। ਬੜੇ ਰਾਈਟਰ ਐਸੇ ਨੇ ਜਿਹੜੇ ਆਪਣੇ ਹਿਸਾਬ ਦੇ ਨਾਲ ਮਲਾਮ ਨੂੰ ਦਿੰਦੇ ਸਾਰਾ ਕੁਝ। ਉਸਤਾਦ ਜੀ ਕਈ ਫਿਲਮਾਂ ਦੀ ਸਟੋਰੀ ਮਿਲਦੀ ਆ, ਪਾਕਿਸਤਾਨੀ ਇੰਡੀਅਨ ਦੀ ਕਈਆਂ ਦੀ ਸਟੋਰੀ ਮਿਲਦੀ ਆ। ਕਾਪੀ ਹੋਈਆਂ ਕਾਪੀ। ਹੁਣ ਅੱਧੀਆਂ ਇੰਡੀਅਨ ਫਿਲਮਾਂ ਨੇ ਤਾਮਲ ਚੁੱਕੀਆਂ ਹੋਈਆਂ, ਹਾਂਜੀ ਤਾਮਲੀ ਦੀਆਂ। ਹਾਂ ਤਾਮਲ ਤਾਮਲ ਨੂੰ ਚੁੱਕ ਕੇ ਕਾਪੀ ਕਰੀ ਆਉਂਦੇ। ਉਹ ਤੂੰ ਫਿਲਮ ਦੇਖੀ, ਇਹਦੇ ਚ ਕੁੜੀ ਬੜੀ ਪਿਆਰੀ ਹੁੰਦੀ ਹੈ ਤੇ ਜਦੋਂ ਹੀਰੋ ਦੇ ਕੋਲ ਜਾਂਦਾ ਤੇ ਉਹ ਕਹਿੰਦੀ ਮਿਹਰਬਾਨੀ। ਉਹ ਦੇਖੀ ਇਹ ਕਿਹੜੀ ਫਿਲਮ ਆ ਜੀ? ਯੁੱਧਾ ਫਿਲਮ ਦੇਖੀ? ਇੱਕ ਮਿੰਟ ਉਸਤਾਦ ਜੀ ਨੂੰ ਪਿੱਛੋਂ ਕਿਸੇ ਨੇ ਫੜ ਲਿਆ ਬਈ। ਉਹ ਜਿਹੜਾ ਅਕਸ਼ੇ ਕੁਮਾਰ ਸਾਹਿਬ ਨੇ ਹੈਲੀਕਾਪਟਰ ਤੋਂ ਡਿੱਗਣ ਵਾਲਾ ਸਟੰਟ ਕੀਤਾ ਸੀਗਾ, ਉਹ ਤੁਸੀਂ ਕਰ ਸਕਦੇ ਹੋ? ਮੈਨੂੰ ਕਿਹੜੀ ਲੋੜ। ਉਹ ਇਹਨਾਂ ਨੇ ਕਿੱਥੋਂ ਕਰਨਾ, ਹੈਲੀਕਾਪਟਰ ਪਹਿਲੋਂ ਡਿੱਗ ਜਾਣਾ ਜਦੋਂ ਇਹਨਾਂ ਨੇ ਚੱਲਣਾ। ਭਾਜੀ ਇੱਕ ਹੋਰ ਫਿਲਮ ਹੋਈ ਆ, ਜਦੋਂ ਪਾਬੰਦੀਆਂ ਲੱਗੀਆਂ ਨੇ ਨਾ ਬਕਾਇਦਾ ਤੌਰ ਤੇ, ਹੁਣ ਸੈਂਸਰ ਬੋਰਡ
ਸੈਂਸਰ ਬੋਰਡ ਯਾਦ ਕਿੱਥੋਂ ਆਇਆ ਤੁਹਾਨੂੰ ਪਤਾ ਇਸ ਗੱਲ ਦਾ? ਕਿੱਥੋਂ ਹੈ ਭਾਜੀ ਦੱਸੋ? ਮੈਂ ਤੁਹਾਨੂੰ ਦੱਸਣਾ ਉਸਤਾਦ ਮੁਹਤਰਮ, ਇੱਕ ਸੀਨ ਹੋਇਆ ਸੀਗਾ, ਉਹ ਟ੍ਰੇਨ ਦੀ ਪਟੜੀ ਤੇ ਹੀਰੋ ਬੰਨਿਆ ਤੇ ਟ੍ਰੇਨ ਤੋਂ ਪਹਿਲੇ ਉਹਨੇ ਵਿਚਾਰੇ ਨੇ ਖੁੱਲਣਾ ਸੀਗਾ, ਨਹੀਂ ਖੁੱਲਿਆ, ਮਰ ਗਿਆ। ਉਹਨੇ ਨਹੀਂ ਟ੍ਰੇਨ ਰੋਕ ਲਈ, ਉਹਨਾਂ ਨੇ ਨਹੀਂ ਟ੍ਰੇਨ ਨਹੀਂ ਰੋਕੀ, ਰੋਕੀ ਉਹ ਭਰਾਵਾ ਓਰੀਜਨਲ ਸੀ, YouTube ਤੇ ਪਿਆ ਯਾਰ। ਅੱਛਾ ਯਾਰ, ਇੱਕ ਕਰੈਕਟਰ ਨੇ ਬਿਲਡਿੰਗ ਤੋਂ ਛਾਲ ਮਾਰਤੀ। ਯਾਰ ਤੂੰ ਵਡੇਰਾ ਫਿਲਮ ਵੇਖਣਾ ਸੁਲਤਾਨ ਰਾਏ ਸਾਹਿਬ ਦੀ ਤੇ ਮੂਸਾ ਕਰ ਵਡੇਰਾ ਫਿਲਮ, ਆਹੋ। ਇੰਜਨ ਦੇ ਅੱਗੇ ਇੰਜ ਕਰਕੇ ਹੱਥ ਲਾ ਕੇ ਉਹਨਾਂ ਨੇ ਖਿਲਾਰਿਆ ਤੇ ਡਰਾਈਵਰ ਇੰਜਨ ਕਰੀ ਜਾਣਾ ਤੇ ਉਹਨਾਂ ਨੇ ਇੰਜਨ ਦੇ ਉਹਦੇ ਪੋਸਟਰ ਤੇ ਵੀ ਲੱਗਾ ਵਾ, ਕੁਰੈਸ਼ੀ ਸਾਹਿਬ ਨੇ ਇੰਜਨ ਨੂੰ ਇੰਜ ਹੱਥ ਰੱਖਿਆ ਹਾਂਜੀ ਤੇ ਇੰਜ ਕੀਤਾ ਤੇ ਟ੍ਰੇਨ ਹਲਕੀ ਹਲਕੀ ਇੰਜਨ ਕਰਦੀ ਵੀ ਦਿਖਾ ਰਹੇ ਨੇ ਤੇ ਟ੍ਰੇਨ ਤੇ ਡਰਾਈਵਰ ਇੰਜਨ ਕਰ ਰਿਹਾ ਤੇ ਟ੍ਰੇਨ ਅੱਗੇ ਨਹੀਂ ਜਾ ਰਹੀ ਤੇ ਅੱਗੇ ਮੂਸਾ ਕੁਰੈਸ਼ੀ ਸਾਹਿਬ ਨੇ ਸਿਰਫ ਹੱਥ ਰੱਖਿਆ ਇੰਜਨ ਦੇ ਮੁਸਤਫਾ ਕੁਰੈਸ਼ੀ ਸਾਹਿਬ 'ਚ ਇੰਨੀ ਤਾਕਤ ਬਹੁਤ ਤਾਕਤ ਸੀਗੀ। ਜੇ ਸੁਨੀਲ ਸੇਠੀ ਸਾਹਿਬ ਨੇ ਨਹੀਂ ਸੀ ਕਾਰ ਚੁੱਕਤੀ ਤਾਂ ਹਾਂ ਇੱਕ ਹੱਥ ਨਹੀਂ ਯਾਰ ਮੈਨੂੰ ਇੱਕ ਤੁਸੀਂ ਫਿਲਮ ਦਾ ਹਿਸਾਬ ਚਲੋ ਮੰਨਿਆ ਯਾਰ, ਕੋਈ ਥੋੜਾ ਐਕਸ਼ਨ ਟਾਈਪ ਹੁੰਦਾ ਵਾ ਕਿ ਹੀਰੋ ਇੰਜ ਕਰਕੇ, ਹੀਰੋ ਦੀ ਫਸਟ ਐਂਟਰੀ ਪਈ ਆ ਤੇ ਉਹ ਮਤਲਬ ਇੰਜ ਕਰਕੇ ਡਿੱਗਾ ਬਦਮਾਸ਼ਾਂ ਡਾ ਤੇ ਪਤਾ ਲੱਗਾ ਹੀਰੋ ਆ ਗਿਆ ਵੀ। ਇਸ ਤਰ੍ਹਾਂ ਦੀਆਂ 20,000 ਐਂਟਰੀਆਂ ਨੇ, ਕੋਈ ਤਰੀਕਾ ਹੁੰਦਾ ਕਿ ਯਾਰ ਇਹ ਹੀਰੋ ਆਇਆ ਬਈ, ਠੀਕ ਆ ਜੀ। ਇੱਕ ਮਿਸਾਲ ਹੈ ਹੀਰੋ ਦੀ ਐਂਟਰੀ ਬਹੁਤ ਕਿਸੇ ਦੌਰ 'ਚ ਕਾਊਂਟ ਹੁੰਦੀ ਸੀ ਕਿ ਯਾਰ ਇਹ ਐਂਟਰੀ ਪਈ ਹੀਰੋ ਦੀ, ਇੱਥੇ ਬਣਦੀ। ਹਾਂਜੀ ਇੱਕ ਫਿਲਮ ਜੋ ਸੁਲਤਾਨ ਰਾਏ ਸਾਹਿਬ ਦੀ ਐਂਟਰੀ ਮੈਂ ਦੇਖੀ ਆ ਕਿ ਇੱਕ ਪਿੰਡ ਆ, ਉਹਦੇ 'ਚ ਸੇਵ ਅਲਮਾਰੀ ਡਿੱਗਦੀ ਉਤੋਂ, ਆਹੋ ਸੇਵ ਅਲਮਾਰੀ ਡਿੱਗੀ ਆ ਤੇ ਵਿੱਚੋਂ ਇੰਜ ਖੁੱਲੀ ਆ ਤੇ ਅੰਦਰੋਂ ਰਾਏ ਸਾਹਿਬ ਬਾਹਰ ਆ। ਯਾਰ ਇਹਦਾ ਕੀ ਮੈਨੂੰ ਇਹਦਾ ਸਮਝਾ। ਬੇਸਿਕਲੀ ਉਧਰੋਂ ਸੁਲਤਾਨ ਰਾਏ ਸਾਹਿਬ ਸੇਬ ਬਣਾਉਂਦੇ ਸੀ, ਲੱਕੜੀ ਦਾ ਕੰਮ ਸੀ। ਉਧਰੋਂ ਫਿਲਮ ਵਾਲਿਆਂ ਨੇ ਕਿਹਾ ਹੀਰੋ ਦੀ ਐਂਟਰੀ ਚਾਹੀਦੀ ਆ, ਉਹ ਕਹਿੰਦੇ ਮੈਂ ਚਲੋ ਸੇਫ 'ਚ ਹੀ ਆ ਰਿਹਾ ਫਿਰ। ਹਾਂਜੀ ਸਾਹਿਬ ਜੀ, ਉੱਥੇ ਨਾਮ ਸੀਗਾ ਤਰਖਾਣ ਮੇਰੇ ਵੀਰ ਦਾ, ਉਹ ਫਿਲਮ ਸੀਗੀ। ਉਹ ਦੇਖ ਨਾ ਮੌਲਾ ਜੱਟ 'ਚ ਕੁਰੈਸ਼ੀ ਸਾਹਿਬ ਦੀ ਐਂਟਰੀ ਹੁੰਦੀ ਆ, ਮਿਊਜ਼ਿਕ ਚੱਲਦਾ, ਪਹਿਲੇ ਬੇੜੀਆਂ ਹੁੰਦੀਆਂ, ਟੋਂ ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਆ, ਉਹ ਸਭ ਪਤਾ ਲੱਗਦਾ ਇੰਨੀ ਕਾਰਡੀਓ ਰਿਕਾਰਡ ਕਰਕੇ ਨਾ ਤੇ ਉਹ ਰਿਪੀਟ ਵੀ ਹੋ ਰਹੀ ਹੈ। ਮਤਲਬ ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਆ ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਆ ਗਿਆ, ਇੰਜ ਟੈਪ। ਆਹੋ ਕੱਟ ਵੀ ਨਹੀਂ ਕਿਤੇ ਹਾਂ, ਉਸ ਤੋਂ ਬਾਅਦ ਫਿਰ ਚਿਹਰਾ ਦਾਣਾ ਦਾ ਸਮਝ ਆ ਰਹੀ। ਲੇਕਿਨ ਕਈ ਐਂਟਰੀਆਂ ਮੇਰੀ ਸਮਝ 'ਚ ਨਹੀਂ ਆ ਰਹੀਆਂ। ਸਾਡੀ ਅਜੇ ਸਾਹਿਬ ਦੀ ਤੁਸੀਂ ਐਂਟਰੀ ਦੇਖੀ ਹੈ, 2 ਹਜ਼ਾਮਿਆਂ ਤੇ ਲੱਤਾਂ ਰੱਖ ਕੇ। ਹਾਂ ਫੋਲੋਰ ਘੰਟੇ ਯਾਰ, ਇਹ ਹਕੀਕਤ ਆ, ਇੰਜ ਦਾ ਹੋ ਸਕਦਾ, ਲੇਕਿਨ ਜਿਹੜਾ ਇੰਪੋਸੀਬਲ ਚੀਜ਼ ਹੈ ਨਾ, ਜਿਹੜੀ ਹੋ ਹੀ ਨਹੀਂ ਸਕਦੀ। ਇੱਕ ਮੈਂ ਪਾਕਿਸਤਾਨੀ ਫਿਲਮ ਵੇਖੀ ਮੀਰਾ ਦੀ, ਉਸਤਾਦ ਜੀ ਕਿਆ ਕਮਾਲ ਬੰਦਾ ਉਹਦੇ ਤੇ ਹਨਾ ਜ਼ੁਲਮ ਕਰਦਾ ਹੈ ਤੇ ਉਹ ਸ਼ਿਪ ਦੇ ਵਿੱਚ ਹਨਾ ਸਮੁੰਦਰ ਦੇ ਵਿੱਚ ਉਹਦੀ ਸਾਲਗਿਰਾ ਹੁੰਦੀ ਹੈ ਤੇ ਉਹਦੇ ਜ਼ੁਲਮਾਂ ਤੋਂ ਬੜੀ ਤੰਗ ਹੁੰਦੀ ਹੈ ਤੇ ਉਹ ਆਪਣੀ स्टोरी सुनान रही है। और उसी दौरान कहती मैंने इसको धोखा देने के लिए समंदर में छलांग लगा दी। मैंने उसको बताया कि मुझे तैरना नहीं आता, जबकि तैरना मैं जानती थी। उन्हें समंदर से छाल मारती है तो वो किसों निकल आई है। ठीक है, ਇਹ ਕਿਦਾਂ ਪੋਸੀਬਲ ਹੋ ਸਕਦਾ ਉਸਤਾਦ ਜੀ ਕਿ ਸਮੁੰਦਰ ਚੋਂ ਕੋਈ ਬੰਦਾ ਨਿਕਲ ਆਵੇ? ਫਿਲਮਾਂ 'ਚ ਕੁਝ ਵੀ ਪੋਸੀਬਲ ਆ ਉਸਤਾਦ ਜੀ ਇਹਨੂੰ ਮੈਂ ਕਲਿੱਪ ਦਿਖਾਈ, ਮਾਈਓ ਕੁਰੈਸ਼ੀ ਸਾਹਿਬ ਕੀ ਚਿਹਰੇ ਬਾਤ ਸੀਗੇ। 3 ਜਣੇ ਖਲੋਤੇ, ਉਹਨੇ ਕੁੜੀ ਚੁੱਕੀ ਹੈ ਤੇ ਕੁੜੀ ਕਹਿੰਦੀ ਮਾਈਓ ਕੁਰੈਸ਼ੀ ਸਾਹਿਬ ਤੇਰੇ ਘਰ ਮਾਂ ਹੈ ਨਹੀਂ, ਤੇਰੇ ਘਰ ਭੈਣ ਹੈ ਨਹੀਂ? ਕਹਿੰਦਾ ਭੈਣ ਜੰਮਣ ਨਹੀਂ ਦਿੱਤੀ, ਮਾਂ ਮਰ ਗਈ ਏ, ਮੈਨੂੰ ਬੜਾ ਦੁੱਖ ਹੈ, ਇਹਨੂੰ ਚੁੱਕ ਲੋਏ। ਉਹ ਜਦੋਂ ਮੈਂ ਉਦੋਂ ਦਾ ਸੁਣਾਇਆ ਨਹੀਂ ਕਲਿੱਪ, ਉਹ ਜਿਹੜਾ ਕਹਿੰਦਾ ਕਿ ਗੁੱਜਰ ਵਾਲਾ, ਮੈਂ ਤੁਹਾਨੂੰ ਸੁਣਾਇਆ ਨਹੀਂ? ਉਹ ਦੇਖਿਆ ਸਾਰੀ ਟਿਕਟੋਕ ਦੇਖਿਆ ਨਾ, ਜਿਹੜਾ ਕਹਿੰਦਾ ਗੁੱਜਰ, ਕਸਮ ਵਾਲੀ ਜਿਹੜਾ ਗੱਲ ਕਹਿੰਦੀ ਓਏ ਮੱਝਾਂ ਗੁੱਜਰਾਂ ਦੀਆਂ ਮਾਵਾਂ ਹੁੰਦੀਆਂ ਨੇ ਤੇ ਭਰਾ ਪਤਾ ਨਹੀਂ ਉਹਨੇ ਕਿਹਾ ਕਿ ਨਹੀਂ ਕਿ ਤੂੰ ਮੇਰੇ ਭਰਾ ਵਰਗਾ। ਤੇ ਉਹ ਬਦਮਾਸ਼ ਜਿਹੜਾ ਚੁੱਕਣ ਆਇਆ ਨਾ, ਉਹ ਆ ਕੇ ਕੋਲਾ ਕਹਿੰਦਾ ਭਰਾ ਕਹਿ ਕੇ ਸਾਨੂੰ ਖਰੀਦ ਲਈ ਮੁਟਿਆਰੇ, ਦੁਪੱਟਾ ਸਿਰ ਤੇ ਲੈ ਲਾ, ਤੇ ਪਰੇ ਚੱਲ ਜਾਂਦਾ। ਤੇ ਉਹ ਕਹਿੰਦਾ ਜਿਹੜਾ ਉਹਦੇ ਨਾਲ ਹਵਾਰੀ ਹੁੰਦੇ ਨਾ ਚੁੱਕਣ ਵਾਲੇ, ਉਹ ਕਹਿੰਦੇ ਹੁਣ ਕੀ ਕਰਨਾ? ਕਹਿੰਦਾ ਓਏ ਮੇਰੀ ਭੈਣ ਨੂੰ ਵੀ ਚੁੱਕ ਲਓ। ਉਸਤਾਦ ਜੀ ਫਿਲਮ ਜਿਹੜੀ ਨਾ, ਮੈਂ ਤੁਹਾਨੂੰ ਪਤਾ ਨਹੀਂ ਦੱਸੀ ਕਿ ਨਹੀਂ, ਡੰਡਾ ਪੀਰ ਫਿਲਮ ਲਾਜ਼ਮੀ ਡੰਡਾ ਪੀਰ ਡੰਡਾ ਦੂਰੋਂ ਆ ਕੇ ਟਰੈਵਲ ਕਰਕੇ ਆ ਕੇ ਬਚਦਾ। ਉਸਤਾਦ ਮੁਹਤਰਮ ਉਹਦੇ ਵਿੱਚ ਕੀ ਹੋਇਆ ਸਾਇੰਸੀ ਕਿ ਸੁਲਤਾਨ ਰਾਏ ਸਾਹਿਬ ਨੂੰ ਪਾਣੀ 'ਚ ਸਿੱਟ ਦਿੱਤਾ ਹੈ ਤੇ ਮੈਡਮ ਜਿਹੜੇ ਹੈਗੇ ਨੇ ਹੁਣ ਪਤਾ ਨਹੀਂ ਕਿਹੜੇ ਨੇ, ਉਹ ਮਾਈਓ ਕੁਰੈਸ਼ੀ ਸਾਹਿਬ ਨੂੰ ਕਹਿਣ ਡਈ ਜ਼ਾਲਮਾ ਮੇਰੇ ਪੁੱਤਰ ਦਾ ਤੇ ਦੱਸ ਦੇ ਕਿਹੜਾ। ਕਹਿੰਦੇ ਉਹੀ ਹੈ ਜਿਹਨੂੰ ਅਸੀਂ ਸਿੱਟ ਦਿੱਤਾ ਤੇ ਪਾਣੀ 'ਚ ਅੱਖਾਂ ਖੋਲਦੇ ਇਹਨੂੰ ਉੱਥੇ ਵੀ ਸੁਣ ਰਹੇ ਨੇ। ਪਤਾ ਨਹੀਂ ਕਿੱਦਾਂ ਬਾਹਰ ਆਇਆ ਭਾਈ। ਅਸੀਂ ਨਾ ਦੁਬਈ ਸੀ ਤੇ ਫੈਸਲ ਤੇ ਮੈਂ ਨਾ ਅਸੀਂ ਉੱਪਰ ਨਹਾ ਰਹੇ ਆ ਉੱਥੇ ਪੂਲ 'ਚ, ਤੇ ਫੈਸਲ ਮੈਨੂੰ ਪਾਣੀ ਦੇ ਅੰਦਰ, ਹੁਣ ਪਾਣੀ ਦੇ ਅੰਦਰ ਕਿੱਦਾਂ ਆਵਾਜ਼ ਜਾ ਸਕਦੀ? ਫੈਸਲ ਹੁਣ ਪਾਣੀ ਦੇ ਅੰਦਰ ਜਾ ਰਿਹਾ ਤੇ ਮੈਂ ਬਾਹਰੋਂ ਫੈਸਲ ਨੂੰ ਕਹਿ ਰਿਹਾ ਕੋਈ ਵੀ ਗੱਲ, ਤੇ ਫੈਸਲ ਬਾਹਰ ਆ ਕੇ ਮੈਨੂੰ ਦੱਸ ਰਿਹਾ ਕਿ ਤੁਸੀਂ ਆਹ ਕਿਹਾ। ਮੈਂ ਬੜਾ ਹੈਰਾਨ, ਮੈਂ ਕਿ ਯਾਰ ਇਹ ਕੀ ਰੌਲਾ, ਇਹ ਕਿੱਦਾਂ ਪਤਾ ਨਹੀਂ ਲੱਗ ਸਕਦਾ? ਯਾਨੀ ਮੇਰੇ ਕੰਨਾਂ 'ਚ ਵੀ ਪਾਣੀ ਪੈ ਗਿਆ ਸਾਰਾ।
ਤੇ ਮੈਂ ਉਦੋਂ ਬੜਾ ਹੈਰਾਨ, ਤੇ ਇਹਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਦਾ। ਉਸਤਾਦ ਜੀ ਉਹ ਮੇਰੇ 'ਚ ਸ਼ਕਤੀ ਹੈਗੀ ਹੈ। ਓਏ ਭਾ ਜਾਣਦੇ ਹੋ ਭਾਈ ਮੇਰੇ 'ਚ 3 ਖੂਬੀਆਂ ਨੇ ਮੇਰੀ ਅੰਮੀ ਨੇ ਕਿ ਇੱਕ ਮੈਂ ਪਾਣੀ ਦੇ ਵਿੱਚ ਸੁਣ ਸਕਦਾ ਵਾਂ, ਹਾਂਜੀ ਠੀਕ ਹੈ ਨਾ, ਇਹ ਸੱਚੀ ਮੁੱਚੀ। ਉਸ ਤੋਂ ਬਾਅਦ ਨਹੀਂ ਜੈਨੂਇਨ ਗੱਲ ਆ। ਪਾਣੀ ਦੀ ਪੋਜੀਸ਼ਨ ਹੁੰਦੀ ਹੈ ਨਾ, ਇੰਨੇ ਕੁ ਪਾਣੀ ਤੋਂ ਇੰਨੇ ਯਾਰ ਕੁ ਪਾਣੀ ਤੇ ਚਲਾ ਗਿਆ ਨਾ ਥੱਲੇ, ਹੁਣ ਪਾਣੀ ਦੀ ਵੇਵ ਜਿਹੜੀ ਉਹ ਕਿੱਦਾਂ ਪਾਣੀ ਦੇ ਵਿੱਚ ਜਾ ਸਕਦੀ? ਤੇ ਮੈਂ ਪਰ ਜਿਹੜੀ ਗੱਲ ਕਹਿ ਰਿਹਾ ਇਹ ਬਾਹਰ ਆ ਕੇ ਸਾਲਾ ਮੈਨੂੰ ਦੱਸੀ ਜਾ ਰਿਹਾ। ਯਾਰ 5 ਫੁੱਟ ਦਾ ਪੂਲ ਸੀ, ਉਹ ਭਾਈ 4 ਫੁੱਟ ਦੇ ਵਿੱਚ ਖੜਾ ਸੀਗਾ, 1 ਫੁੱਟ ਤੋਂ ਆਵਾਜ਼ ਆਈ ਹੋਣੀ। ਇਦਾਂ ਹੁੰਦੀ ਆ। 1 ਫੁੱਟ ਵੀ ਉਹ ਪਾਣੀ ਨੇ ਆਵਾਜ਼ ਨੂੰ ਥੱਲੇ ਜਾਣ ਹੀ ਨਹੀਂ ਦੇਣਾ। 1 ਫੁੱਟ ਵੀ ਪਾਣੀ ਉਹ ਮਸਾਮ ਹੀ ਨਹੀਂ, ਉਹ ਤੇ ਜੜ ਗਿਆ। ਉਹ ਯਾਰ ਤੂੰ ਨਾਲ ਹੀ ਸੀਗਾ। ਫਿਰ ਉਹਨਾਂ ਦੀ ਅੰਮੀ ਕਹਿਣ ਦੀ ਸ਼ਕਤੀ ਹੋਣੀ ਫਿਰ ਉਹਨਾਂ ਕੋਲੇ। ਤੇ ਇਹੀ ਗੱਲ ਪਹਿਲੇ ਮੰਨ ਲੈਣਾ ਯਾਰ ਭਾਈ। ਯਾਰ ਗੋਲੀ ਨਹੀਂ ਜਾਂਦੀ ਨਹੀਂ ਤੈਨੂੰ ਆਵਾਜ਼ ਆਉਂਦੀ ਸੀ? ਹਾਂਜੀ ਉਸਤਾਦ ਜੀ, ਪਾਣੀ ਦੇ ਵਿੱਚ ਮੈਨੂੰ ਆਵਾਜ਼ ਆਉਂਦੀ ਪੂਰੀ। ਨਹੀਂ ਦੂਜੀਆਂ 2 ਸ਼ਕਤੀਆਂ ਕਿਹੜੀਆਂ ਜੀ? ਨਹੀਂ ਸ਼ਕਤੀ ਇਹ ਨਹੀਂ ਹੁੰਦੀ। ਸ਼ਕਤੀ ਹੁੰਦੀ ਆ ਕਿ ਇਹ ਸੁੱਤਾ ਪਿਆ ਵੀ ਦੇਖ ਲੈਂਦਾ ਵਾ। ਹਾਂਜੀ ਸ਼ਕਤੀ ਯਾਨੀ ਇਹਦੇ ਕੋਲ ਕੋਈ ਨਾ ਉਹ ਕੀ ਸੁਪਰ ਪਾਵਰ ਆ। ਹਾਂਜੀ ਸੁਪਰ ਪਾਵਰ ਆ ਕਿ ਇਹ ਜੀ 10 ਮਿੰਟ ਆਪਣਾ ਸਾਹ ਬੰਦ ਕਰ ਲੈਂਦਾ ਵਾ। ਇੰਜ ਟੈਪ ਦੀਆਂ ਇਹਦੇ ਕੋਲ ਬਹੁਤ ਸ਼ਕਤੀਆਂ। ਜਾਂ ਇਹ ਵੀ ਹੋ ਸਕਦਾ ਇੱਥੇ ਬੈਠਾ ਦੇਖ ਸਕਦਾ ਲਾਹੌਰ ਕੀ ਹੋਣ ਡਿਆ ਵਾ, ਇਹ ਸ਼ਕਤੀ ਆ। ਉਹ ਨਹੀਂ ਨਹੀਂ ਇਹ ਬੇਵਕੂਫੀ ਇਹ ਆ। ਹੈ ਕਿ ਸੁੱਤੀ ਲੱਤ ਨਾਲ ਵੀ ਘੰਟਾ ਘੰਟਾ ਤੁਰਦਾ ਰਹਿੰਦਾ। ਹਾਂ ਇਹ ਸ਼ਕਤੀ ਹੈ। ਨਹੀਂ ਸ਼ਕਤੀ ਇਹ ਹੈ ਕਿ ਸੁੱਤਾ ਪਿਆ ਕਿ ਫੈਸਲਾ ਉਹ ਹਲੇ ਹੋਰ ਨਹੀਂ ਆਇਆ, ਵੱਡਾ ਮੁੰਡਾ ਨਹੀਂ ਆਇਆ ਹਲੇ। ਇਹ ਕਿਹੜੀ ਸ਼ਕਤੀ ਹੈ? ਇਹ ਸ਼ਕਤੀ ਨਹੀਂ, ਇਹ ਸ਼ਕਤੀ ਦੀ ਗਨੂਦਗੀ ਆ। ਇਹ ਤਾਂ ਸਖਤੀ ਹੈ ਸਾਡੇ ਤੇ। ਤਾਂ ਜੀ ਪਾਕਿਸਤਾਨ ਦੀ ਜੋ ਪੁਰਾਣੀਆਂ ਫਿਲਮਾਂ ਤੇ ਉਹਦੇ ਵਿੱਚ ਬੰਦਾ ਐਕਸੈਪਟ ਕਰਦਾ ਸੀ। ਹੁਣ ਅੱਜ ਦੇ ਦੋ ਜੀ ਤਾਮਲੀ ਫਿਲਮ ਦੀ ਮੈਂ ਦੇਖਣ ਦਿਆ ਸ਼ਾਰਟ, ਉਹ ਬੂਥ ਦੇ ਵਿੱਚ ਨਾ ਗੱਲ ਕਰਨ ਦਿਆ, ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਬੂਥ ਆ, ਉਹਨੂੰ ਹੁਣ ਪਤਾ ਲੱਗ ਜਾਂਦਾ ਕਿ ਮੈਨੂੰ ਟਰੇਸ ਲਿਆ, ਉਹਦੇ ਕੋਈ ਟਿਪ ਹੁੰਦੀ ਆ, ਉਹ ਬੂਥ ਚੱਕ ਕੇ ਲੈ ਪੂਰਾ ਬੂਥ ਚੁੱਕ ਲੈਂਦੇ ਆ। ਆਹੋ ਉਹ ਤਾਂ ਬੜੀਆਂ ਫਿਲਮਾਂ ਚ ਹੁੰਦਾ, ਉਹ ਕ੍ਰੇਨ ਜੀ ਹੁੰਦੀ ਪੂਰਾ ਬੂਥ ਚੁੱਕ ਲੈਂਦੀ ਹੈ। ਸਾਹ ਜੀ ਆਪ ਚੱਕ ਕੇ ਲੈ ਗਿਆ ਉਹ। ਅੱਛਾ ਮੋਢੇ ਤੇ? ਹਾਂਜੀ ਦਾੜੀ ਵਾਲਾ ਹੀਰੋ ਆ ਤਾਮਿਲ ਫਿਲਮਾਂ ਦਾ, ਉਹ ਆਪਣੀ ਕੁੜੀ ਦਾ ਬਦਲਾ ਲੈਣਾ ਹੈ ਦੁਸ਼ਮਣ ਦਾ ਘਰ। ਆਓ ਉਹਦੀ ਕੋਠੀ ਵੇਖਦਾ, एक इलायची वाली चाय लेके आओ, तेरा पीन दिया, तुमको आज मैं वो राज बताने आया हूँ जब कभी नहीं होंगे, आहो, आहो, आहो। मौत का तांडव होगा। ਆਹੋ 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 ਆਇਆ ਤਾਂ ਧੀ ਦਾ ਬਦਲਾ ਲੈਣਾ। ਆਹੋ ਆਹੋ ਘੰਟਾ ਲਾਤਾ, ਉਹ ਜਿਹੜੀ ਅੱਗੇ ਔਰਤ ਹੁੰਦੀ ਆ, ਆਹੋ, ਉਹ ਵੀ ਕੈਸਾ ਹੀਰੋ ਆ ਯਾਰ ਵੇਲਾ। मौत का तांडव होगा। ਆਹੋ ਉਹ ਵਿਚਾਰਾ ਬਜ਼ੁਰਗ ਆ ਲੇਕਿਨ ਹੀਰੋ ਆ। ਹੀਰੋ कैसा हो? नहीं उस्ताद जी मायूक कुरैशी साहब ਦਾ ਆਪਣਾ ਹੀ ਮਜ਼ਾ ਸੀ। ਯਾਰ ਕੀ ਬਾਤ। ਅੱਛਾ ਡਾਇਰੈਕਟਰ ਰਾਈਟਰ ਡਾਇਲੌਗ ਵੀ ਉਦੋਂ ਦਿੰਦੇ ਸੀਗੇ, ਕੁੜੀ ਨੂੰ ਚੁੱਕਿਆ, ਕੁੱਤੇ ਕਮੀਨੇ ਛੱਡ ਦੇ ਮੈਨੂੰ, ਇਹੋ ਕਵੇਂਗੀ ਨਾ ਤੂੰ ਭਾਈ ਜਣਾ। ਯਾਰ ਆਹੋ ਪਾਕਿਸਤਾਨੀ ਵਿਲਨ ਬਹੁਤ ਬਸਦਾ ਰਹਿੰਦੇ। ਬਾਜੀ ਦੀ ਥਾ ਜੀ ਇਹ Song ਟੂ, ਉਹ ਬਾਜ਼ੀ ਕਾਪੀ ਨਹੀਂ ਹੋਈ, ਉਹ ਆ ਟੁਚਵਾ ਉਹ ਨਹੀਂ ਕਾਪੀ ਹੋਈ ਸਹੀ। ਉਹ ਅਕਸਰ ਕਹਿੰਦੇ ਹੁੰਦੇ ਸੀ ਨਾ, ਯਾਰ ਇਹ ਕਿਹੜੀ ਲੌਜਿਕ ਆ ਵੀ ਤੂੰ ਇੱਕ ਮਿਸਾਲ ਆ ਕੁੜੀ ਦੀ ਇੱਜ਼ਤ ਨੂੰ ਹੱਥ ਪਾ ਰਿਹਾ ਤੇ ਕੁੜੀ ਡਰ ਕੇ ਕਹੀ ਜੀ ਬਗੈਰ ਤਾਂ ਮੈਨੂੰ ਹੱਥ ਨਾ ਲਾਈ ਵੇ ਪਰੇ ਹੋਈ ਆ, ਤੇ ਉਹਨੂੰ ਕਹੀ ਜਾ ਰਿਹਾ ਆ ਜਾ ਆ ਜਾ ਕੁਛ ਨਹੀਂ ਕਹਾਂਗਾ, ਆ ਜਾ। ਜਦੋਂ ਤੂੰ ਕੁਛ ਨਹੀਂ ਕਹੇਗਾ ਤੇ ਫਿਰ ਕਾਹ ਤੋਂ ਬੁਲਾਉਂਦੇ ਆ? ਵਿਲਣਾ ਤੇ ਕਹਿ ਰਿਹਾ ਆ ਜਾ ਕੁਛ ਨਹੀਂ ਕਹਾਂਗਾ, ਆ ਜਾ, ਵੀ ਕੁਛ ਵੀ ਨਹੀਂ ਕਹਾਂਗਾ ਤੇ ਆ ਜਾ। ਤੇ ਕੋਈ ਹੀਰੋ ਦਾ ਬਣ ਸੀ, ਹੀਰੋ ਐਂ ਕਰਕੇ ਭਾਜੀ ਕਹਿੰਦੇ ਕੁਛ ਨਹੀਂ ਕਵਾਂਗੀ ਮੈਂ ਆ ਰਹੀ। ਆਹੋ ਤਾਂ ਜੀ ਉਹ ਜੇਲ੍ਹ ਦੀ ਮੁਲਾਕਾਤ 'ਚ ਜਾਂਦੀ ਸੁਲਤਾਨ ਰਹੀ ਦੇ, ਉਹ ਲਾਗੜ ਫਸ ਜਾਂਦਾ ਉਹ ਹੀਰ ਬੰਦਾ ਆਹੋ ਸਰੀਏ 'ਚ, ਜੇਲ੍ਹ ਵਾਲੇ 'ਚ, ਉਹ ਕਰ ਦਿੰਦੇ ਇੰਜ, ਆਹੋ ਜੇਲ੍ਹ ਤੋੜ ਦਿੰਦੇ। ਉਹ ਕਹਿੰਦੇ ਕੱਢ ਲਾ ਹੁਣ ਕੱਢ ਲਾ। ਯਾਰ ਮੈਂ ਕਾਰਟੂਨ ਦੇਖਿਆ ਵੀ ਐਡਾ ਕਿ ਕਾਰਟੂਨ ਆ ਤੇ ਇਹਨਾਂ ਨੇ ਫਾਸਲੇ ਤੇ ਸਲਾਖਾਂ ਨੇ ਵੀ ਉਹ 3 ਵਿੱਚੋਂ ਲੰਘ ਜਾਂਦੇ, ਉੱਥੇ ਪੜੇ ਐ ਕਰਕੇ ਬੈਠ ਮੈਨੂੰ ਆਜ਼ਾਦ ਕਰਾਓ, ਯਾਨੀ ਇੰਜ ਦਾ ਵੀ ਹਿਸਾਬ ਕਿਤਾਬ ਹੈ। ਆਪਣੇ ਨੂੰ ਕੈਦ 'ਚ ਕੈਦ ਚਾਓ ਜ਼ਹਿਨੀ ਤੌਰ ਤੇ। ਹਾਂਜੀ ਹਮਾਯੂ ਸਾਹਿਬ ਹੀਰ ਸੀ ਆਹੋ। ਨਾਲ ਹਮਾਯੂ ਸਾਹਿਬ ਦੇ ਬੰਦਾ ਰੈਗੂਲਰ ਕੰਮ ਕਰ ਰਿਹਾ ਹੁੰਦੀ, ਤੇ ਇੱਕ ਕੁੜੀ ਆਈ ਤੇ ਉਹ ਕੁੜੀ ਨੂੰ ਛੇੜਨ ਲੱਗੇ ਤੇ ਉਹ ਕਹਿੰਦਾ ਮੇਰੀ ਹਮਸ਼ੀਰਾ ਹੈ, ਤੇਰੀ ਭੈਣ ਏ ਬੜੀ ਸੋਹਣੀ ਏ, ਇਹਨੂੰ ਸਵੇਰ ਡੇਰੇ ਤੇ ਲੈ ਕੇ ਆ ਤੇਰੇ ਨਾਲ ਕੰਮ ਕਰਨ ਦੇ। ਯਾਰ ਇਹ ਕੀ ਬਗੈਰਤੀ ਹੈ। ਹਮਾਯੂ ਸਾਹਿਬ ਤੁਸੀਂ ਮੈਂ ਇੱਕ ਲਾਲਾ ਸਦੇਸਾ ਮਾਂ ਤੈਨੂੰ ਖਾ ਦਿੱਤਾ ਏ ਜਿਹੜੇ ਚੁੱਪ ਉਹ ਤੈਨੂੰ ਰਾਜ ਫਰੰਗੀ ਦਾ ਤੇ ਰਾਤ ਨੂੰ ਰਾਜ ਮਲੰਗੀ ਦਾ। ਇਰਫਾਨ ਹਾਂ ਮੈਨੂੰ ਪਤਾ ਲੱਗਾ ਏ ਤੂੰ ਗੰਡਾਸੇ ਨੂੰ ਪਿਓ ਕਹਿ ਰਿਹਾ ਏ। ਨਹੀਂ ਲਾਲਾ ਸਦੀਰ ਢਿੱਲਾ ਢਿੱਲਾ ਬੋਲਦਾ ਸੀ। ਅਦੀਪ ਸਾਹਿਬ ਅਦੀਪ ਸਾਹਿਬ ਸੀਗੇ, ਅਦੀਪ ਸਾਹਿਬ ਲਾਲਾ ਸਦੀਪ ਦਾ ਹੋਰ ਟੌਪ ਅਦੀਪ ਸਾਹਿਬ ਨੇ ਇੰਡੀਆ ਕੰਮ ਕੀਤਾ ਫਿਲਮ ਦਲੀਪ ਸਾਹਿਬ ਦੇ ਨਾਲ। ਅੱਛਾ ਜੀ ਹਾਂਜੀ ਉਸਤਾਦ ਜੀ ਅਦੀਪ ਸਾਹਿਬ ਦੀ ਫਿਲਮ ਵੇਖੋ, ਇੰਡੀਅਨ ਐ ਯੰਗ ਜਿਹੇ ਛੋਟੇ ਜਿਹੇ 18-20 ਸਾਲ ਦੇ ਨੇ, ਦਲੀਪ ਸਾਹਿਬ ਦੇ ਨਾਲ ਕੰਮ ਕੀਤਾ ਉਹਨਾਂ ਨੇ, ਉਸਤਾਦ ਜੀ ਆਪਣੇ ਅਦੀਪ ਸਾਹਿਬ ਨੇ ਜਿਹੜੇ ਮੌਲਾ ਜੱਡਲ ਕਰ ਵਿੱਚ ਘੋੜੇ ਚਾਉਂਦੇ ਨੇ। ਅੱਲਾ ਭਲਾ ਕਰੇ। ਉਸਤਾਦ ਜੀ ਉਹਨਾਂ ਦੀ ਮੈਂ ਹਿਸਟਰੀ ਸੁਣੀ ਕਿ ਉਹ ਧਰਮਿੰਦਰ ਸਾਹਿਬ ਦੇ ਘਰ ਗਏ ਨੇ ਤੇ ਧਰਮਿੰਦਰ ਸਾਹਿਬ ਨੇ ਬਾਹਰ ਖਿਲਾਰਿਆ ਉਹਨਾਂ ਨੂੰ, ਤੇ ਆਪਣੇ ਯਾਨੀ ਕਿ ਦਲੀਸ ਤੇ ਤੋਲੀਆ ਰੱਖਿਆ, ਕਹਿੰਦੇ ਇੱਥੇ ਪੈਰ ਰੱਖ ਕੇ ਤੁਸੀਂ ਆਣਾ। ਹਾਂ ਨਹੀਂ ਅਦੀਪ ਸਾਹਿਬ ਉੱਥੇ ਦੇ ਆਰਟਿਸਟ ਨੇ, ਇੰਡੀਆ ਦੇ ਵਿੱਚ ਕਰਦੇ ਨੇ। ਉਹਨਾਂ ਦਾ ਕੀ ਨਾਮ ਸੀਗਾ ਜਿਹੜੇ ਨਹੀਂ ਬੋਲਦੇ? ਓਏ ਦੁਆ ਕਰੋ ਓਏ ਮੇਰਾ ਪੁੱਤਰ ਕਿਤੇ ਜਾਗ ਨਾ ਜਾਏ। ਉਹ ਤੁਹਾਡੇ ਇਲਿਆਸ ਕਸ਼ਮੀਰੀ ਸਾਹਿਬ, ਨਹੀਂ ਲਿਆਸ ਕਸ਼ਮੀਰੀ ਨਹੀਂ ਲਾਲਾ ਸੀ। ਸਦੀਰ, ਨਹੀਂ ਯਾਰ ਹਬੀਬ ਨਹੀਂ ਹਬੀਬ ਅਫਜ਼ਾਲ ਅਹਿਮਦ, ਨਹੀਂ ਯਾਰ ਉਹ ਅਜ਼ਰ ਗੀਲਾ ਸਾਹਿਬ ਦੀ ਕਾਪੀ ਵੀ ਕਰਦੇ ਹੁੰਦੇ ਸੀਗੇ। ਓਏ ਜੇ ਮੇਰਾ ਪੁੱਤਰ ਆ ਗਿਆ ਓਏ ਤੁਹਾਨੂੰ ਦੱਸ ਦੇ। ਕਮਲ ਸਾਹਿਬ, ਉਹ ਯਾਰ ਬੜੇ ਨਹੀਂ ਪਾਕਿਸਤਾਨੀ ਇਦਾਂ ਦੇ। ਮੁਹੰਮਦ ਅਲੀ ਸਾਹਿਬ, ਓਏ यस सर ये मेरी जवानी के 25 साल वापस करो। ਤਾਂ ਜੀ ਜਿਹੜਾ ਓਏ ਕਹਿੰਦਾ ਐ ਸੀ
ਆਹੋ ਉਹ ਵੀ ਫਿਲਮ ਸਟਾਰ ਆ ਪੰਜਾਬੀ ਜਿਹੜਾ ਕਹਿੰਦਾ ਓਏ ਗੋਲੀ ਕਿਉਂ ਚਲਾਈ ਆ ਓਏ ਗੋਲੀ ਕੋ ਚਲਾਈ ਓ ਅੱਛਾ ਜੀ ਉਹ ਵੀ ਫਿਲਮ ਸਟਾਰ ਆ ਪਾਕਿਸਤਾਨੀ ਉਸਤਾਦ ਜੀ ਪੰਜਾਬੀ ਤੁਹਾਡੇ ਮੂੰਹ ਇੱਕੋ ਹੀ ਗੱਲ ਜੱਚੀ ਮੇਰੇ ਹਿਸਾਬ ਕਿਹੜੀ ਉਹ ਜਿਹੜੇ ਅੱਜ ਲਿਆ ਓਏ ਸ਼ੋਰ ਅਜੇ ਮੇਰੀ ਖੇਡ ਆਓ ਸ਼ੋਰਾ ਲਿਆ ਓਏ ਤੂੰ ਸ਼ੋਰਾ ਪਾ ਰਿਹਾ ਤੇ ਕਹਿੰਦੇ ਆ ਜਾ ਮੇਰੇ ਸ਼ੋਰਿਆ ਆ ਜਾ ਰੰਗੀਲਾ ਸਾਹਿਬ ਤੇ ਵਿੱਚ ਏਡਾ ਹੱਡ ਆਉਂਦਾ ਨਾ ਜਦੋਂ ਤੇ ਨੰਨਾ ਸਾਹਿਬ ਰੰਗੀਲਾ ਸਾਹਿਬ ਐ ਦੇਖ ਰਹੇ ਉਹਦੇ ਵਿੱਚੋਂ ਆਰ ਪਾਰ ਤੇ ਨੰਨਾ ਸਾਹਿਬ ਨਾਲ ਕਹਿੰਦੇ ਬਾਲਕ ਇਹ ਸ਼ੋਰੇ ਚ ਕੀ ਦੂਰ ਵੀ ਨਾ ਪੱਕੀਆਂ ਨੇ ਯਾਰ ਕੈਸੀ ਗੱਲ ਬਦਲਾ ਫਿਲਮ ਉਸਤਾਦ ਜੀ ਨਹੀਂ ਮਜਨੂ ਰਾਂਝਾ ਮਜਨੂ ਤੇ ਮਿਰਜ਼ਾ ਮਜਨੂ ਤੇ ਰਾਂਝਾ ਓਏ ਬੜੀ ਆਊਟ ਕਲਾਸ ਫਿਲਮ ਹੀ ਅੱਛਾ ਜੀ ਉਹ ਵੇਖਣਾ ਤੁਸੀਂ ਉਸਤਾਦ ਜੀ YouTube ਤੇ ਪਈ ਪੂਰੀ ਅੱਛਾ ਜੀ ਹਾਂ ਮੁਨੱਵਰ ਦੀ ਸਾਹਿਬ ਰੰਗੀਲਾ ਨੰਨਾ ਸਾਹਿਬ ਜਿਆਦਾ ਉਹ ਸਾਥ ਬਣੇ ਨਹੀਂ ਇਹ ਨੇ ਇਹ ਜੋਗੀ ਬੜੇ ਨੇ ਝੂਠੇ ਅਲਬੇਲਾ ਸਾਹਿਬ ਜੀ ਲੇਕਿਨ ਅਲੀ ਜਹਾਜ਼ ਸਾਹਿਬ ਵੀ ਇੱਕ ਆਈਟਮ ਸੀ ਓਏ ਅਲੀ ਜਾ ਸਾਹਿਬ ਬਹੁਤ ਨਾਈਸ क्या बहुत अच्छे से बहुत ਨੰਨਾ ਤੇ ਅਲੀ ਜਾ ਮੈਨੂੰ ਨੰਨਾ ਤੇ ਅਲੀ ਜਾ ਸਾਹਿਬ ਪਸੰਦ ਨੇ ਵਾਦੀ ਸੀ ਉਸਤਾਦ ਯਾਰ ਉਹ ਇਹਨਾਂ ਦਾ ਫਲੋ ਹੀ ਲੈਦਾ ਸੀ ਉਹ ਟਾਈਮ ਹੀ ਨਹੀਂ ਸੀ ਲੈਂਦੇ ਗੱਲ ਲਮਕਾਉਂਦੇ ਹੀ ਨਹੀਂ ਸੀ ਠਾਕਾ 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 ਬਸ ਵਾਹ 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 ਓਏ ਹੋਏ उस्ताद जी ਅੱਛਾ ਉਸਤਾਦ ਜੀ ਵੈਸੇ ਆਪਸ ਦੀ ਗੱਲ ਹੈ ਮੇਰੇ ਕਈ ਹੀਰੋ ਜਿਹੜੇ ਹੈਗੇ ਨੇ ਉਹਨਾਂ ਨਾਲ ਮੁਲਾਕਾਤ ਵੀ ਹੈਗੀ ਹੈ ਉਸਤਾਦ ਜੀ ਇਹ ਟੈਂਸ ਹੀ ਕਿਉਂ ਹੁੰਦੇ ਨੇ ਪਰੇਸ਼ਾਨ ਹੀ ਹੁੰਦੇ ਨੇ ਨੰਨਾ ਸਾਹਿਬ ਨੂੰ ਹੁਣ ਪਤਾ ਨਹੀਂ ਕਹਿੰਦੇ ਖੁਦਕੁਸ਼ੀ ਕੀਤੀ ਨਾਜ਼ਲੀ ਨਾਲ ਲਵ ਕਰਦੇ ਸੀਗੇ ਫਿਲਮ ਸਟਾਰ ਨਾਦਰਾ ਜਿਹੜੀ ਸੀ ਉਸਤਾਦ ਜੀ ਕਹਿੰਦੇ ਉਹ ਦੌਰਾਨੇ ਸ਼ੂਟ ਫੌਤ ਹੋਈ ਸੀਗੀ ਨਹੀਂ ਉਹ ਸਟੰਟ ਕਰਨ ਗਏ ਸਟੰਟ ਨਾ ਹੋਈ ਸੀ ਨਹੀਂ ਯਾਰ ਉਹ ਹੋਰ ਕੋਈ ਕਾਰ ਐਕਸੀਡੈਂਟ ਸਾਨੂੰ ਨਹੀਂ ਪਤਾ ਖੈਰ ਨਹੀਂ ਹੋ ਜਾਂਦੇ ਨੇ ਯਾਰ ਉਹ ਵੀ ਤੇ ਜਿੱਦਾਂ ਬਾਕੀ ਪੁੱਛਿਆ ਹੀ ਇਨਸਾਨ ਨੇ ਨਹੀਂ ਵੀ ਪਤਾ। ਇਨਸਾਨ ਨੇ ਆਹੋ ਹੋ ਜਾਂਦੇ ਨੇ ਬੜੇ ਬੜੇ ਜਵਾਨੀ ਚ ਫੌਤ ਹੋ ਜਾਂਦੇ ਨੇ ਇਸਮਾਈਲ ਸ਼ਾਹ ਸਾਹਿਬ ਦੀ ਸੀ ਫੌਤ ਹੋ ਗਏ ਜਵਾਨੀ ਦੀ ਫੋਟੋ ਉਸਤਾਦ ਜੀ ਸਭ ਤੋਂ ਵਧੀਆ ਟੌਨ ਟੈਂਪੋ ਅਫਜ਼ਾਲ ਅਹਿਮਦ ਸ਼ਾਹ ਸਾਹਿਬ ਦਾ ਸੀਗਾ ਉਹ ਸਾਜੀ ਕਹਿੰਦੇ ਗੋਵਿੰਦਾ ਬਹੁਤ ਜੈਲਸ ਹੁੰਦਾ ਜੀ ਇਸਮਾਈਲ ਸ਼ਾਹ ਸਾਹਿਬ ਤੋਂ ਹੈ ਡਾਂਸਿੰਗ ਤੋਂ ਹਾਂਜੀ ਹਾਂਜੀ ਸਵਰਗ ਫਿਲਮ ਖੋਈ ਆ ਗੋਵਿੰਦੇ ਨੇ ਲੈ ਉਹਨਾਂ ਨੂੰ ਮਿਲਣ ਦੀ ਉਹਨਾਂ ਸਾਈਨ ਕੀਤੀ ਉਹ ਤੇ ਭਾਈ ਇਹ ਤੇ ਸਾਰੀ ਦੁਨੀਆ ਨੂੰ ਪਤਾ ਕਿ ਉਸ ਬੰਦੇ ਨੂੰ ਸਵਰਗ ਫਿਲਮ ਕਿੱਦਾਂ ਮਿਲੀ ਇਹ ਤੇ ਸਪੌਟ ਬॉय ਹੁੰਦਾ ਸੀ ਲੈਟਿੰਗ ਤੇ ਹੁੰਦਾ ਸੀ ਉਹ ਐਕਟ ਕਰਨ ਡਿਆ ਸੀ ਹੀਰੋ ਓ ਯਾਰ ਉਹ ਤੇ ਅਜੇ ਦੇਵਗਨ ਸਾਹਿਬ ਦੀ ਗੱਲ ਆ ਯਾਰ ਨਹੀਂ ਗੋਵਿੰਦਾ ਸਾਹਿਬ ਦੀ ਗੱਲ ਆ ਉਸਤਾਦ ਜੀ ਗੋਵਿੰਦਾ ਸਾਹਿਬ ਤਾਂ ਦੀ ਬੜੀ ਗੱਲ ਦੇਰ ਦੇ ਆਰਟਿਸਟ ਨੇ ਉਹਨਾਂ ਦੀ ਵਾਲਦਾ ਮਾਸ਼ਾਅੱਲਾ ਬੜੀ ਅੱਛੀ ਸਿੰਗਰ ਆ ਆਪ ਬੜੇ ਸੁਰ ਚ ਨੇ ਗੋਵਿੰਦਾ ਸਾਹਿਬ ਦਾ ਛੱਡ ਦੇ ਤੂੰ ਸਵਰਗ ਫਿਲਮ ਤੋਂ ਪਹਿਲੇ ਉਹਨਾਂ ਦੀਆਂ 36000 ਫਿਲਮਾਂ ਸੀ ਉਸਤਾਦ ਦੇ ਮੁਹਤਰਮ ਸਪੌਟ ਬॉय ਸਨ ਓ ਯਾਰ ਸਵਰਗ ਤੋਂ ਬਾਅਦ ਉਹਨਾਂ ਦੀਆਂ ਬਹੁਤ ਫਿਲਮਾਂ ਸੀ ਪਹਿਲੇ ਸਵਰਗ ਤੋਂ ਪਹਿਲੇ ਉਹਨਾਂ ਦੀਆਂ ਰਫੀ ਸਾਹਿਬ ਦੇ ਗਾਣੇ ਫਿਲਮਾਏ ਉਹਨਾਂ ਤੇ ਨਹੀਂ ਉਸਤਾਦ ਜੀ ਉਹ ਗਰੀਬ ਸੀਗੇ ਉਹਨਾਂ ਦਾ ਉਹ ਗਾਣਾ ਦੇਖਿਆ ਨਹੀਂ ਸੀ ਉਹਨਾਂ ਨੇ ਕਿਹਾ ਕਿ ਉਹਨੇ ਉਹ ਹੱਸ ਪਿਆ ਡਾਇਰੈਕਟਰ ਕਹਿੰਦਾ ਵਾਈ ਆਰ ਯੂ ਲਾਫਿੰਗ ਕਿ ਕੌਣ ਹੱਸਿਆ ਤੂੰ ਹੱਸਾ ਤੂੰ ਕਰੇਗਾ ਓਏ ਫਿਲਮ ਦੇ ਵਿੱਚ ਸਾਲਿਆ ਸੀਨ ਫਿਲਮ ਦਾ ਸੀਨ ਆ ਕਿਸੇ ਆਪਣਾ ਖੂਬ ਮਾਰ ਤਾਂ ਫਿਲਮ ਦਾ ਸੀਨ ਆ ਉਹਨਾਂ ਕੇ ਮੈਂ ਤੇਰਾ ਜਿੱਥੇ ਚੋਰੀ ਵੀ ਕੀਤੀ ਸੀ ਕਹਿੰਦੇ ਆਪਣੇ ਮਾਲਕ ਦੀ ਹਾਰ ਬਰਾਮਦ ਹੋਇਆ ਜੇਬ ਚੋਂ ਆਹੋ ਉਹ ਸੀਨ ਆ ਭਾਜੀ ਇਹ जिन हाथों से मारा है आशीर्वाद तो दे दो ਜਿਨ ਹਾਥੋਂ ਸੇ ਮਾਰਾ ਹੈ ਉਹਨਾਂ ਹਾਥੋਂ ਸੇ ਆਸ਼ੀਰਵਾਦ ਦੇ ਦੋ ਇਹ ਗੋਪੀ ਫਿਲਮ ਦੀ ਕਿਤੇ ਨਾ ਕਿਤੇ ਕਾਪੀ ਹੈ ਗੋਪੀ ਚ ਵੀ ਇਦਾਂ ਹੀ ਕਰ ਉਹ ਦਲੀਪ ਸਾਹਿਬ ਕਹਿੰਦੇ ਨੇ ਜਿਨ ਹਾਥੋਂ ਸੇ ਮਾਰਾ ਹੈ ਉਹਨਾਂ ਸੇ ਆਸ਼ੀਰਵਾਦ ਦੇ ਦੋ ਗੋਵਿੰਦਾ ਸਾਹਿਬ ਵੀ ਕਹਿੰਦੇ ਆ ਅੱਛਾ ਹਾਂਜੀ ਉਹਦੇ ਸੇਮ ਉਹੀ ਆ ਐਕਟਰ ਹੁੰਦਾ ਗੋਪੀ ਫਿਲਮ ਇੱਕ ਹੁੰਦਾ ਦਲੀਪ ਸਾਹਿਬ ਦੀ ਯਾਰ ਉਸਤਾਦ ਜੀ ਮੈਂ ਸਾਰਿਆਂ ਦੀ ਸਟਰਗਲਾਂ ਦੇਖ ਸੁਣੀਆਂ ਨੇ ਪੜੀਆਂ ਨੇ ਨਹੀਂ ਸਟਰਗਲ ਯਾਰ ਇਹਨਾਂ ਦੀ ਅੱਛਾ ਭਾਜੀ ਉਮਰ ਦਾ ਗੋਵਿੰਦਾ ਤਕਾਜ਼ਾ ਸਾਹਿਬ ਵਾ ਸੱਚੀ ਨਾ ਮੁੱਚੀ ਉਸਤਾਦ ਜੀ ਕਹਿੰਦੇ ਨੇ ਉਹਨਾਂ ਦੇ ਵਾਲਦ ਸਾਹਿਬ ਵੀ ਡਾਇਰੈਕਟਰ ਸਨ ਉਹਨਾਂ ਨੇ ਗੱਡੀ 'ਚ ਨਹੀਂ ਬਹਿਣ ਦਿੱਤਾ ਯਾਰ ਉਹਨਾਂ ਨੇ ਕਿਹਾ ਬੇਟਾ ਆਪਣੀ ਹਾਂਜੀ ਸਹੀ ਗੱਲ ਆ ਆਪਣੀ ਬਣਾਣੀ ਹੈ ਸੰਜੇ ਦੱਤ ਨੂੰ ਤੇ ਫਿਲਮਾਂ 'ਚ ਨਹੀਂ ਵੜਨ ਦਿੱਤਾ ਉਹਨਾਂ ਨੇ ਕਿਹਾ ਪਹਿਲੇ ਲੱਤਾਂ ਛੋਟੀਆਂ ਕਰਾ ਕੇ ਚੀਜ਼ਾਂ ਕਰਦੇ ਸੀ ਦਲੀਪ ਸਾਹਿਬ ਦਾ ਤੇ ਸੰਜੀਵ ਸਾਹਿਬ ਦਾ ਇੱਕ ਸੀਨ ਆ ਉਹਦੇ ਚ ਹੀਰੋ ਹੁੰਦੇ ਨੇ ਸਜਦਾ ਸਾਹਿਬ ਦਲੀਪ ਸਾਹਿਬ ਦੇ ਬੇਟੇ ਤੇ ਅਬੂਬਾ ਜਿਹੜਾ ਹੁੰਦਾ ਨਾ ਉਹ ਉਹਨਾਂ ਨੇ ਘਰ ਰੱਖਿਆ ਹੁੰਦਾ ਜਿਹੜਾ ਕੰਮ ਵਾਲਾ ਨੌਕਰ ਟੈਬ ਹੁਣ ਸੰਜੀਵ ਕੁਮਾਰ ਉਹ ਆਰਟਿਸਟ ਨੇ ਕਿ ਦਲੀਪ ਸਾਹਿਬ ਕਹਿੰਦੇ ਕਿ ਮੈਂ ਜਦੋਂ ਮੈਨੂੰ ਪਤਾ ਹੋਵੇ ਨਾ ਮੇਰਾ ਅੱਜ ਸੰਜੀਵ ਕੁਮਾਰ ਨਾਲ ਸੀਨ ਆ ਤੇ ਮੈਂ ਆਪਣੇ ਆਪ ਨੂੰ ਇਹ ਆਵਾਜ਼ ਦੇ ਕੇ ਜਾਣਾ ਕਿ ਦਲੀਪ ਸਾਹਿਬ ਤੁਹਾਡਾ ਸੰਜੀਵ ਦੇ ਨਾਲ ਸੀਨ ਆ ਬਾਕੀ ਮੈਂ ਚਲਾ ਜਾਣਾ ਆਰਾਮ ਨਾਲ ਉਹ ਐਕਟਰ ਹੋਇਆ ਸੰਜੀਵ ਕੁਮਾਰ ਵਾਹ ਵਾਹ 7 ਰੋਲ ਕੀਤੇ ਨੇ ਉਹਨਾਂ ਨੇ ਇੱਕ ਫਿਲਮ 'ਚ 7 ਪਾਰਟ ਯਾਨੀ ਅਸੀਂ ਤਾਂ ਡਬਲ ਪਾਰਟ ਹੁੰਦਾ ਨਾ ਟ੍ਰਿਪਲ ਪਾਰਟ 3 ਪਾਰਟ 7 ਪਾਰਟ ਕੀਤੇ ਉਹਨੇ ਭਾਈ ਸੰਜੀਵ ਸਾਹਿਬ ਕਿਹੜੇ ਸੰਜੀਵ ਕੁਮਾਰ ਖਿਲੌਣਾ ਜਾਣਕਾਰ ਤੁਮ ਤਾਂ ਮੇਰਾ ਦਿਲ ਤੋੜ ਦੇ ਸਲਾਗਾ ਦੇ ਪਿੱਛੇ ਤੇ ਉਹ ਉਸਤਾਦ ਜੀ ਕੌਣ ਸੇ हम तुम्हें मारेंगे जरूर मारेंगे ਉਸਤਾਦ ਜੀ ਰਾਜਕੁਮਾਰ राजकुमार ਨਹੀਂ ਹਾਂਜੀ 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 ਉਸਤਾਦ ਜੀ ਇੱਕ ਗਾਣੇ 'ਚ ਪਿੱਛੇ ਨਹੀਂ ਕਰਦੇ ਇੱਕ ਚਤਰ ਨਾ ਹਾਂ ਉਹ ਕਿਸ਼ੋਰ ਸਾਹਿਬ ਨੇ ਅੱਛਾ ਤੇ ਉਹ ਨਾ ਹੁਣ ਉਹ ਕਹਿੰਦਾ ਕਿ ਉਹ ਲੜਕੀ ਹੁਣ ਉਹ ਜਿਹੜਾ ਉਹਨਾਂ ਦਾ ਬੇਟਾ ਹੁੰਦਾ ਨਾ ਦਲੀਪ ਸਾਹਿਬ ਦਾ ਸੰਜੇ ਦੱਤ ਉਹ ਕਿਸੇ ਕੁੜੀ ਨਾਲ ਪਿਆਰ ਕਰਦਾ ਹੁੰਦਾ ਤੇ ਉਹ ਥੋੜਾ ਛੋਟੀ ਜ਼ਾਤ ਦੀ ਹੁੰਦੀ ਹੈ ਤੇ ਦਲੀਪ ਸਾਹਿਬ ਦਾ ਸਟੇਟਸ
ਵੱਡਾ ਤੇ ਖਾਨਦਾਨ। ਉਹ ਬੂਬਾ ਜਿਹੜਾ ਹੁੰਦਾ ਨਾ ਸੰਜੀਵ ਸਾਹਿਬ, ਉਹ ਨੌਕਰ ਹੁੰਦਾ ਉਹਨਾਂ ਦਾ, ਤੇ ਉਹ ਆ ਕੇ ਕਹਿੰਦਾ ਕਿ ਹਮਾਰੀ, ਦਲੀਪ ਸਾਹਿਬ ਕਹਿੰਦੇ ਹਮਾਰੀ ਹੈਸੀਅਤ ਕੇ ਮੁਤਾबिक ਨਹੀਂ ਹੈ, ਤੇ ਉਹ ਨਾ ਥੋੜਾ ਜਿਹਾ ਬਿਸਤ ਕਰਦਾ ਦਲੀਪ ਸਾਹਿਬ ਨੂੰ ਮੁਲਾਜ਼ਮ ਹੋ ਕੇ। ਹੁਣ ਉਹ ਸੀਨ ਇਦਾਂ ਦਾ ਕਿ ਲੋਕਾਂ ਨੇ ਜ਼ਾਹਰੀ ਬਾਤ ਆ ਦੇਖਣਾ ਕਿ ਯਾਰ ਹੁਣ ਇਸ ਸੀਨ 'ਚ ਉਹ ਖਾ ਗਿਆ ਉਹਨੂੰ, ਉਹ ਖਾ ਗਿਆ ਉਹਨੂੰ, ਉਹ ਚੜ ਗਿਆ ਉੱਤੇ, ਤੇ ਦਲੀਪ ਸਾਹਿਬ ਸੁਣ ਰਹੇ ਨੇ ਤੇ ਉਹ ਕਹਿੰਦਾ ਦਲੀਪ ਸਾਹਿਬ ਨੂੰ ਕਿ साहब आज आपने ये बात करके साबित कर दिया कि आपके पास पैसा तो है लेकिन आप बहुत छोटे हैं। ऐसा गल की थी तो दलीप साहब की आवाज आई आ लगाम दो। अल्लाह दी कसम, वाह 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 सिर्फ इन्नी गल आई लगाम दो। उस तो बाद इधर कहता है थले डिगने कहते लगाम दो इस जुबान को, ते सारा संजीव उन्होंने इंज मिट्टी करता दो लफ्ज कह के। दलीप कुमार उस भाई का नाम से। क्या बात है। ਇਸ ਤਰੀਕੇ ਦਾ ਕੀ ਬਾਤ। ਦੇਵਦਾਸ ਇਹਨਾਂ ਦੀ ਸੀ ਨਾ ਪਹਿਲੀ ਸਾਲ ਜੀ। ਅੱਛਾ ਯਾਰ, ਲੇਕਿਨ ਉਸਤਾਦ ਜੀ ਜਿੰਨੇ ਮਰਜ਼ੀ ਹੀਰੋ ਆਏ ਗਏ, ਸਾਊਦ ਹੀ। ਹਾਂ ਤੁਸੀਂ ਨਾ ਨੈਟ ਤੇ ਲਿਖਣਾ ਦਲੀਪ ਕੁਮਾਰ ਬੈਸਟ ਐਕਟਿੰਗ ਸਿੰਗਰ, ਉਹਦੇ ਚ ਨਾ ਇੱਕ ਵੀਡੀਓ ਆਏਗੀ, ਦਲੀਪ ਸਾਹਿਬ ਇੱਕ ਨਾ ਮੂਰਤੀ ਦੇ ਅੱਗੇ ਖੜੇ ਨੇ, ਬਾਹਰ ਆਊਟਡੋਰ ਇੱਕ ਮੂਰਤੀ ਪਈ ਹੈ ਮੰਦਰ ਟੈਪ ਤੋਂ, ਉਹਦੇ ਅੱਗੇ ਖੜੇ ਨੇ, ਤੇ ਜਿਹੜੀ ਇਹਨਾਂ ਦੀ ਹੀਰੋਇਨ ਹੈ ਨਾ ਉਹ ਮੂਰਤੀ ਦੇ ਪਿੱਛੇ ਲੁਕੀ ਆ ਸੁਣ ਰਹੀ, ਤੇ ਉੱਥੇ ਇਹ ਨਾ ਉਹਦੇ ਨਾਲ ਭਗਵਾਨ ਨਾਲ ਗੱਲਾਂ ਕਰ ਰਹੇ ਨੇ ਓਏ ਹੋਏ। ਕਿ ਇਹ ਕਿਸ ਤਰ੍ਹਾਂ ਕੀ ਤੁਮਨੇ ਨਾਰੀ ਬਣਾਈ ਹੈ, ਇਹ ਤਾਂ ਓਏ ਤੁਸੀਂ ਡਾਇਲੌਗ ਸੁਣਨੇ ਨੇ ਸਾਰੇ ਦਲੀਪ ਸਾਹਿਬ ਦੇ। ਓਏ ਹੋਏ ਹੋਏ। ਹੁਣ ਤੁਹਾਨੂੰ ਇੱਕ ਨਵਾਂ ਦੱਸੀਏ, ਉਹ ਪਰਸੋਂ ਜਿਹੜੀ ਕਾਲ ਆਈ ਸੀਗੀ ਇੰਡੀਆ ਤੋਂ, ਕਪੂਰ ਫੈਮਿਲੀ ਦੇ ਵਿੱਚੋਂ ਨੇ ਸ਼ਰਾਦ ਕਪੂਰ ਸਾਹਿਬ ਨੇ ਜਿਹੜੇ, ਹਾਂ ਉਹ ਕਪੂਰ ਫੈਮਿਲੀ ਚੋਂ ਨੇ। ਉਸ ਸ਼ਰਾਬ ਨੂੰ ਲੱਭਣ ਦੇ ਆ ਦੇਵਦਾਸ ਫਿਲਮ ਜਿਹੜੀ ਹੈ ਨਾ ਸ਼ਾਹਰੁਖ ਸਾਹਿਬ ਵਾਲੀ, ਦੇਵਦਾਸ ਸੇਮ ਦਲੀਪ ਸਾਹਿਬ ਵਾਲੀ ਵੀ ਹੈ, ਇੱਕੋ ਹੀ ਕਾਪੀ ਹੈ। ਸੇਮ। ਤੇ ਤੂੰ ਡਾਇਲੌਗ ਡਿਲੀਵਰੀ ਦੇਖਣੀ ਦੋਵਾਂ ਦੀ। ਓਏ ਹੋਏ। ਉਸਤਾਦ ਜੀ ਦਲੀਪ ਜਦੋਂ ਕਹਿੰਦੇ ਨਾ ਕਿ ਕਿਉਂ ਪੀਤੇ ਹੋ ਇਤਨੀ ਸ਼ਰਾਬ के बर्दाश्त ना कर सको, ਤੇ शाहरुख खान साहब को कौन कम वक्त बर्दाश्त करने को पीता है, हम तो पीते हैं कि सांस ले सके। ਹਾਂ ਹਾਂ ਹੈਂ? ਇਹਦਾ ਤੇ ਦਲੀਪ ਸਾਹਿਬ ਦਾ ਤੇ ਸੁਣਨਾ ਵਾ ਉਹਨਾਂ ਦੇ ਪੌਜ਼ਿਸ। ਵੀ ਰਾਈਟਰ ਨੇ ਦਲੀਪ ਸਾਹਿਬ ਨੂੰ ਸਕ੍ਰਿਪਟ ਲਿਖਤਾ ਕਿ ਸੁਬਾ ਬੋਲਣਾ, ਤੇ ਦਲੀਪ ਸਾਹਿਬ ਰਾਤ ਬਹਿ ਕੇ ਉਹਦੇ ਚ ਪੌਜ਼ ਆਪ ਲਾਉਂਦੇ ਸੀ, ਰਾਈਟਰ ਦੇ ਪੌਜ਼ ਨਹੀਂ ਸੀ ਮੰਨਦੇ ਕਿ ਇੱਥੇ ਮੈਂ ਇਹ ਜਗ੍ਹਾ ਤੇ ਪੌਜ਼ ਲਵਾਂਗਾ, ਇੱਥੇ ਮੈਂ ਜਗ੍ਹਾ ਤੇ ਪੌਜ਼ ਲਵਾਂਗਾ। ਵੱਡਾ ਕੰਮ। ਹੁਣ ਇਹੀ ਗੱਲ ਪੁਰਾਣੀ ਦੇਵਦਾਸ ਚ ਦਲੀਪ ਸਾਹਿਬ ਨੂੰ ਪੁੱਛੀ ਹੈ, ਤੁਸੀਂ ਦੇਖਣਾ ਦੇਵਦਾਸ, ਤੇ ਦਲੀਪ ਸਾਹਿਬ ਕਹਿੰਦੇ ਆ ਕਿ ਕਹਿੰਦੇ ਕਿਉਂ ਪੀਤੇ ਹੋ ਇਤਨੀ ਸ਼ਰਾਬ ਕੇ ਬਰਦਾਸ਼ਤ ਨਾ ਕਰ ਸਕੋ, ਤੇ ਦਲੀਪ ਸਾਹਿਬ ਪਹਿਲੇ ਇੰਜ ਕਰਕੇ ਧੌਣ ਸਿੱਟਦੇ ਨੇ, ਫਿਰ ਕਹਿੰਦੇ ਕੌਨ ਕਮ ਵਕਤ ਬਰਦਾਸ਼ਤ ਕਰਨੇ ਕੋ ਪੀਤਾ ਹੈ, ਹਮ तो पीते हैं कि ਇੱਥੋਂ ਕਰਕੇ ਨਾ ਧੌਣ ਸਿੱਟਦੇ ਆ सांस ले सके। ਓਏ ਮੇਰੇ ਮੌਲਾ, ਵਾਹ ਵਾਹ ਦਲੀਪ ਸਾਹਿਬ, ਤੋਬਾ ਦਾ ਇਹ ਹੁੰਦਾ ਕੰਮ ਭਾਣ। ਐਵੇਂ ਨਹੀਂ ਫਿਲਮ ਹੋ ਜਾਂਦੀ। ਕੀ ਉਸ ਬੰਦੇ ਨੇ ਪੌਜ਼ ਲਏ ਨੇ, ਕੀ ਉਸ ਬੰਦੇ ਨੇ ਲਹਿਦਾ ਚਾਰ ਲੈਣਾ ਕਈਆਂ ਨੇ। ਅੱਛਾ ਉਸਤਾਦ ਜੀ, ਤੇ ਸ਼ਾਹਰੁਖ ਖਾਨ ਸਾਹਿਬ ਦਾ ਤੇ ਫਿਰ ਉਹਨਾਂ ਦਾ ਇੱਕ ਸਟਾਈਲ ਸੀ ਆਪਣਾ। ਉਸਤਾਦ ਜੀ ਦਲੀਪ ਸਾਹਿਬ ਨੇ ਆਪਣਾ ਘਰੋਂ ਵਾਰਡ ਲਿਆ ਕੇ ਸ਼ਾਹਰੁਖ ਖਾਨ ਸਾਹਿਬ ਨੂੰ ਦੇ ਦਿੱਤਾ। शाहरुख खान साहब ना क्यों पीते हो इतनी शराब के बर्दाश्त न कर, कौन कम वक्त बर्दाश्त करने को पीता, हम तो पीते हैं कि सांस ले सक। ए टाइप ਉਹਨਾਂ ਦਾ ਵੀ ਆ ਕਰਤਾ ਸਾਰਾ ਕੁਝ। ਦਲੀਪ ਸਾਹਿਬ ਰੁਕ ਕੇ ਆਪਣੀ ਬਾਡੀ ਲੈਂਗੁਏਜ ਦੇ ਨਾਲ ਗੱਲ ਕਰਦੇ ਨੇ। ਜਦੋਂ ਆਖਰ ਤੇ ਉਹ ਕਹਿੰਦੇ ਨਾ ਹਮ ਤੋਂ ਪੀਤੇ हैं ਕਿ ਉਸ ਤੋਂ ਬਾਅਦ ਧੌਣ ਪਿੱਛੇ ਸਿੱਟਦੇ ਨੇ, ਤੇ ਫਿਰ ਕਹਿੰਦੇ ਨੇ ਇੱਕ ਆਹ ਹਜੀ ਭਰਦੇ ਨੇ, ਫਿਰ ਕਹਿੰਦੇ ਨੇ ਹਮ ਤੋਂ ਪੀਤੇ हैं कि सांस ले सक। ਓਏ ਧੀਮੀ ਆਵਾਜ਼। ਇੱਕ ਦਲੀਪ ਕੁਮਾਰ ਸਾਹਿਬ ਦੇ ਲੈਵਲ ਦਾ ਬੰਦਾ ਤੁਹਾਡੀ ਟੀਮ 'ਚ ਵੀ ਹੈ ਉਹ, ਲੇਕਿਨ ਤੁਹਾਡੀ ਨਜ਼ਰ ਉਹਨੂੰ ਪਛਾਣ ਨਹੀਂ ਨਹੀਂ ਰਹੀ। ਪਛਾਣ ਰਹੀ, ਜ਼ਾਇਆ ਹੋ ਰਿਹਾ ਸਾਜੀ। ਇੱਧਰ ਪਹਿਲੇ ਠਹਿਰ ਇੱਕ ਮਿੰਟ ਯਾਰ, ਭਾਜੀ ਹੁਣੀ ਕੰਮ ਕਰ ਰਹੇ ਨੇ। ਉਹ ਤੂੰ 2 ਮਿੰਟ ਬਾਅਦ ਪੱਠੀ ਦਿਖਾਣ ਲੱਗ ਪਿਆ ਕਰ। ਠੀਕ ਆ, ਚਲੋ ਜੀ। ਨਹੀਂ, ਜਿਹੜਾ ਤੁਸੀਂ ਮੈਨੂੰ ਦੱਸਿਆ ਕਿ ਸ਼ਹਿਜ਼ਾਦ ਕਪੂਰ ਜਿਹੜਾ ਵਾ ਤੁਹਾਡਾ ਥੀਏਟਰ ਕਰਦਾ, ਤੇ ਇਹ ਕਪੂਰ ਫੈਮਿਲੀ ਦਾ ਚਸ਼ਮੋ ਚਿਰਾਗ ਹੈ, ਇੱਧਰ ਰਹਿ ਗਿਆ ਕਹਿੰਦਾ ਥੀਏਟਰ ਕਰੀਨਾ ਕਰਨਾ ਕਪੂਰ ਦਾ ਮੈਂ ਫਸਟ film 'ਚ। ਕਜ਼ਨ ਆ। ਹਾਂ ਉਹ ਯਾਰ ਉਹਦਾ ਨਾਂ ਕਪੂਰ ਦਾ ਡਰਾਮਾ ਦਾ ਨਾਮ ਆ, ਵੈਸੇ ਉਹਦਾ ਨਾਂ ਨਹੀਂ ਹੈਗਾ, ਵੈਸੇ ਉਹਦਾ ਨਾਂ ਕੁਝ ਹੋਰ ਹੋਏਗਾ। ਇਹ ਕਹਿੰਦੇ ਸੀਗੇ ਉਹਦਾ ਉਹ ਨਾਮ ਸ਼ਹਿਜ਼ਾਦ ਗਿੱਲ ਹੈ। ਸ਼ਹਿਜ਼ਾਦ ਗਿੱਲ ਆ। ਅਮੀਤਾ ਪੰਚੋਲੀ ਮਰਦੀ ਸੀ ਤੇ ਉਹਨੇ ਕਿਹਾ ਵੀ ਤੂੰ ਉਧਰ ਨਿਕਲ ਜਾ। ਨਹੀਂ ਅਨੀਤਾ ਪੰਚੋਲੀ ਮਰਦੀ ਸੀ। ਓਏ ਕਰੀਨਾ ਕਪੂਰ ਹੈ। ਤੇ ਅਮੀਤਾ ਕਪੂਰ ਕਾ ਤੋਂ ਲਾਈ ਨਾਲ ਫਿਰ ਕਰੀਨਾ ਕਪੂਰ ਹੋਣਾ ਦਾ ਕਜ਼ਨ ਹੈਗਾ ਹਾਂ, ਕਹਾਂਗੇ ਕਰੀਨਾ ਕਪੂਰ। ਫਸਟ ਕਜ਼ਨ। ਕਰੀਨਾ ਕਪੂਰ ਨੇ ਕਿਹਾ ਸੀ ਆਪਣੇ ਅੱਬੂ ਯਸ਼ ਕਪੂਰ ਨੂੰ ਕਿ ਮੈਂ ਵਿਆਹ ਸ਼ਹਿਜ਼ਾਦ ਕਪੂਰ ਨਹੀਂ ਕਰਨਾ ਵਾ। ਇਹਦੇ ਨਾਲ ਕੋਈ ਰੌਲਾ ਨਹੀਂ। ਅਨੀਲ ਕਪੂਰ ਸਾਹਿਬ ਤੇ ਕਰੀਨਾ ਕਪੂਰ ਇਹਨਾਂ ਦੇ ਫਸਟ ਕਜ਼ਨ ਨੇ, ਦੂਰੋਂ ਨੇੜਿਓਂ। ਸ਼ਹਿਜ਼ਾਦ ਕਪੂਰ ਉਹ ਅੱਗ ਲੱਗੀ ਉਹ ਸੀ ਬਸ ਕਰਦੇ ਯਾਰ। ਨੀਲ ਕਪੂਰ ਨੇ ਕਹਿੰਦੇ ਸ਼ਾਦ ਕਪੂਰ ਨੂੰ ਵੇਖ ਨਹੀਂ ਯਾਰ, ਜਦੋਂ ਜਸ਼ ਕਪੂਰ ਸਾਹਿਬ ਨੇ ਕਹਿਣਾ ਕਿ ਆਪਣਾ ਕਰਕੇ ਆਓ, ਤੇ ਸ਼ਹਿਜ਼ਾਦ ਕਪੂਰ ਇੱਧਰ ਆ ਗਿਆ ਕਿ ਹੁਣ ਕੁਝ ਬਣ ਕੇ ਆਉਂਗਾ, ਹੁਣ ਥੀਏਟਰ ਕੀਤਾ। ਆਦਮੀ ਫਿਲਮ ਤੁਸੀਂ ਵੇਖਣੀ, ਆਦਮੀ ਫਿਲਮ ਦੇ ਵਿੱਚ ਦਲੀਪ ਸਾਹਿਬ ਇੱਕ ਜਗ੍ਹਾ ਤੇ ਹੱਥ ਮਾਰਦੇ ਰਿਹਾ ਕਰਕੇ, ਬਸ ਉਹ ਸੀਨ ਦੇਖਣਾ ਸੀ ਜਦੋਂ ਕਹਿੰਦੇ ਨੇ ਘਿਨ ਆਤੀ ਹੈ ਮੁਝੇ ਇਨ ਹਾਥੋਂ ਸੇ, घिन आती है। ए उस्ताद जी लिखना कि ये YouTube पर दिलीप कुमार साहब का ये वाला सीन। ਨਹੀਂ ਆਦਮੀ ਫਿਲਮ ਬੈਸਟ ਐਕਟਿੰਗ ਸੀਨ ਦਲੀਪ ਕੁਮਾਰ। ਸਾਰੀ ਬੈਸਟ ਹੈ। ਫੱਟਾ ਤੇ ਮੁੱਕੀਆਂ ਮਾਰਨੇ। ਓਏ ਅੱਛਾ ਯਾਰ, ਉਹ ਤੇਰੀ ਗੱਲ ਵਿੱਚ ਰਹਿ ਗਈ। ਉਹ ਕਿਹਦੇ ਬਾਰੇ ਚ ਕਹਿ ਰਿਹਾ ਸੀ ਕਿ
ਇੰਡੀਆ ਦੇ ਲੈਵਲ ਦਾ ਐਕਟਰ ਹੈਗਾ ਵਾ, ਦੱਸ ਦੇ ਜ਼ਰਾ ਉਸਤਾਦ ਯੂਜ਼ ਕਰ ਲੈਣ। ਤੁਹਾਡੀਆਂ ਨਜ਼ਰਾਂ ਨਹੀਂ ਪੈ ਰਹੀਆਂ ਉਸ ਹੀਰੇ ਤੇ ਉਸਤਾਦ ਜੀ, ਤੁਸੀਂ ਜੋਹਰੀ ਹੋ, ਜ਼ਾਇਆ ਕਰਨ ਦੇ ਹੋ ਤੁਸੀਂ ਉਹਨੂੰ, ਜੋਹਰੀ ਹੋ ਤੁਸੀਂ। ਜ਼ਾਇਆ ਨਾ ਕਰੋ। ਜਿੰਨੀ ਜਲਦੀ ਹੋ ਸਕਦਾ ਉਹਨੂੰ ਇੱਥੋਂ ਕੱਢੋ ਤਾਂ ਕਿ ਤੁਹਾਡੀ ਇੰਡਸਟਰੀ ਫੂਲੇ ਫਲੇ। ਐਡੇ ਹੀ ਉਸਤਾਦ ਜੀ। ਲੋਕਾਂ ਨੂੰ ਪਤਾ ਲੱਗੇ। हमारे पास कोई दिलीप कुमार जैसा आर्टिस्ट है और हम ही को पता नहीं। ਨਹੀਂ ਦਲੀਪ ਕੁਮਾਰ ਜੈਸਾ ਤਾਂ ਨਹੀਂ, ਨੰਨਾ ਮੋਟਾ ਸਾਹਿਬ ਵਰਗਾ ਹੈਗਾ ਵਾ। ਉਹਨਾਂ ਵਰਗਾ ਵੀ ਨਹੀਂ ਹੋਣਾ ਕੋਈ। ਨਹੀਂ ਨਹੀਂ, ਕਦੋਂ ਕੰਮ ਦੇ ਵਿੱਚ ਫਲਾਵਟ ਚ ਉਹਦਾ ਨੂੰ नोनी मेरी जेब च 2600 रुपया वा ते मैं बाद च गिरना। ਐਡੇ ਉਸਤਾਦ ਜੀ ਜਾਣਦੇ ਹੋ ਐਵੇਂ ਨਾ ਛੱਡਿਆ ਕਰੋ, 2300 ਰੁਪਿਆ ਵਾ ਸਾਰਾ। ਮਰੇ ਕਰ ਵੀ ਲਈ ਸਾਈਡ ਤੇ, ਪਾਗਲ ਨਾ ਬਣ। ਉਹਦੀਆਂ ਸਪੀਟਾਂ ਨਹੀਂ ਦੇਖ ਉਹ ਰਹੇ। ਪਤਾ ਕੀ ਕਰ ਰਿਹਾ ਵਾ, ਉਹ 100 ਰੁਪਇਆ 10 ਮਿੰਟ ਦੇ 100 ਰੁਪਏ ਦੇ ਹਿਸਾਬ ਨਾਲ ਘੁੱਟ ਰਿਹਾ, ਜੋ 10 ਮਿੰਟ ਹੋ ਜਾਂਦੇ 100 ਕੱਢ ਲੈਂਦਾ। ਆਪੇ ਹੀ ਹੁਣ ਅੱਧਾ ਘੰਟਾ ਹੋ ਗਿਆ, ਉਹਨੇ 300 ਕੱਢ ਲਿਆ ਵਾ। ਮਜ਼ਦੂਰੀ ਲਿਖੀ ਆਪ ਹੀ ਲਿਖੀ ਹੈ, ਸਹੀ ਗੱਲ ਹੈ। ਇੱਧਰ ਠੀਪਿਆਂ ਵਾਲੀ ਸਾਈਡ ਤੇ ਘੁੱਟ ਆ ਕੇ ਆਪਣਾ ਰਕਸ਼ੇ ਕੁਮਾਰ ਸਾਹਿਬ ਤੇ ਕੋਲਾਬਾਜੀ ਕਰੋ ਹਲਕੀ ਜੀ। ਅਕਸ਼ੇ ਕੁਮਾਰ ਸਾਹ ਜੀ ਵੇਟਰ ਸੀ ਪਹਿਲੇ, ਅਕਸ਼ੇ ਕੁਮਾਰ ਸਾਹਿਬ ਪ੍ਰੋਡਿਊਸਰ ਸੀ ਸਾਹ ਜੀ, ਇੰਡੀਅਨ ਬਹੁਤ ਵੱਡਾ। ਉਹ ਉੱਥੇ ਕੋਈ ਸਕ੍ਰਿਪਟ ਲਿਖਣ ਦੇ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਇੱਥੋਂ ਤੁਸੀਂ ਅਗਰ ਇੰਜ ਕਰ ਲਵੋ ਨਾ ਤੁਹਾਡੀ ਫਿਲਮ ਹਿੱਟ ਹੋ ਜਾਏਗੀ। ਉਹਨੇ ਕਿਹਾ ਰਾਈਟ ਤੂੰ ਆ ਜਾ। ਓਏ ਅਜੇ ਦੇਵਗਨ ਸੀਗੇ ਭਾਜੀ, ਉਹ ਅਕਸ਼ੇ ਕੁਮਾਰ ਸੀ। ਅਜੇ ਦੇਵਗਨ ਸਰ ਨਾਈ ਸੀਗੇ, ਉਹਨਾਂ ਦੇ ਹਮਾਮ ਤੇ ਜਿਹੜਾ ਡਾਇਰੈਕਟਰ ਪ੍ਰੋਡਿਊਸਰ ਸ਼ੇਪ ਸ਼ੂਟ ਕਰਾਉਣਾ ਹੈ, ਉੱਥੇ ਬੈ ਕੇ ਸਕ੍ਰਿਪਟ ਪੜ੍ਹ ਰਹੇ ਸੀਗੇ ਤੇ ਉਥੇ ਗੁਸਲਖਾਨਾ ਵੇਲਾ ਕੋਈ ਸੀ, ਡਾਇਰੈਕਟਰ ਨੇ ਨਹਾਉਣਾ ਸੀ। ਜੀ ਜਦੋਂ ਸੰਜੀਵ ਯਾਰ ਮੇਰੇ ਕੋਲੋਂ ਕੋਈ ਐਕਟਿੰਗ ਕਿਉਂ ਨਹੀਂ ਕਰਾਉਂਦੇ ਸੀਰੀਅਸ, ਕਿਹੜੀ ਕੋਈ ਵੀ ਉਸਤਾਦ ਜੀ ਤੁਹਾਡੇ ਕੋਲ ਪਾਕਿਸਤਾਨੀ ਲੋਕ ਜਿਹੜੇ ਡਾਇਰੈਕਟਰ ਸਾਰੇ ਨੇ, ਉਸਤਾਦ ਮੁਹਤਰਮ ਮੈਨੂੰ ਕਿਉਂ ਐਵੇਂ ਕਾਮੇਡੀਅਨ ਸਮਝੀ ਜਾਂਦੇ ਨੇ? ਨਹੀਂ ਨਹੀਂ ਮੈਂ ਤਾਂ ਬਿਹਤਰੀਨ ਸੀਰੀਅਸ ਐਕਟਰ ਹਾਂ। ਮਲਕਾ ਜਜ਼ਬਾਤ, ਹਾਂ ਬਹਾਰ ਬੇਗਮ। ਹਾਂ। ਉਸਤਾਦ ਜੀ ਇੱਕ ਕਰਕੇ ਦਿਖਾਓ ਦੁਖੀ ਸੀਨ ਓਏ ਤੈਨੂੰ ਮੈਂ ਕਿ ਬਾਪ ਤੇ ਬੇਟਾ 20 ਸਾਲ ਬਾਅਦ ਮਿਲੇ ਆ, ਬਾਪ ਛੱਡ ਕੇ ਚਲ ਗਿਆ ਸੀ, ਉਹ ਦੁਬਾਰਾ ਬਾਪ ਮਿਲੇ। ਨਹੀਂ ਬਾਪ ਕਿਉਂ ਬਈ, ਹੀਰੋ ਟੈਪ ਆ ਉਹ ਹੀਰੋ ਹੀ ਹੋ ਨਾ ਤੁਸੀਂ। ਬੇਟਾ ਦਾਨਾ ਸ਼ਾਸ਼ਰ ਤੇ ਆ। ਹੀਰੋ ਤੇ ਪੁੱਤਰ ਤੁਹਾਡਾ ਨਾ ਬਚਪਨ 'ਚ ਵਿਛੜ ਗਿਆ ਤੇ ਉਹ ਤੁਹਾਡੇ ਨਾਲ ਨਫ਼ਰਤ ਕਰਦਾ ਹੈ। ਨਹੀਂ ਨਹੀਂ ਯਾਰ, ਉਹਦੇ ਉਦਾਂ ਘਰ ਦਾ ਹੀ ਨਹੀਂ, ਬੁਲਾ ਉਹ ਨਹੀਂ ਕਰਾਉਣਾ। ਤੁਸੀਂ ਵੀ ਗਲੀ 'ਚ ਦੌੜਨੇ, ਬਾਰਿਸ਼ ਪੈਣ ਡਈ ਆ, ਤੁਸੀਂ ਆਪਣੇ ਬੱਚੇ ਵਾਸਤੇ ਬਲੱਡ ਦਾ ਅਰੇਂਜ ਕਰਨਾ, ਬੱਚਾ ਤੁਹਾਡਾ ਆਖਰੀ ਸਾਹਾਂ ਤੇ ਆ, ਤੁਸੀਂ ਗੱਡੀਆਂ ਰੋਕ ਓਏ ਦਲੀਪ ਸਾਹਿਬ ਵਾਲਾ ਨਹੀਂ ਨਹੀਂ ਨਹੀਂ, ਮਸ਼ਲ ਫਿਲਮ ਵਾਲਾ ਉਹ ਵੀ ਸੀਨ ਵੇਖਣਾ। ਓਏ ਹੋਏ ਤੁਸੀਂ ਉਦਾਂ ਦਾ ਆਪਣੇ ਹਿਸਾਬ ਨਾਲ ਕਰਕੇ ਦਿਖਾਓ ਨਾ। आपके बच्चे जिए भाई, ਅੱਛਾ ਜੀ। मेरी बीवी को अस्पताल पहुंचा दो, आपके बच्चे जिए। ਓਏ ਯਾਰ ਇੱਥੋਂ ਕੁਛ ਹੁੰਦਾ ਕਸਮ, ਜਦੋਂ ਦਲੀਪ ਸਾਹਿਬ ਗੱਡੀ ਦੇ ਨਾਲ ਦੌੜ ਕੇ ਕਹਿੰਦੇ ਨਾ आपके बच्चे जिए भाई, मेरी बीवी को कोई अस्पताल पहुंचा। ਓਏ ਹੋਏ ਹੋਏ ਨਹੀਂ ਤੁਸੀਂ ਕਰਕੇ ਦਿਖਾਓ ਨਾ, ਤੁਸੀਂ ਆਪਣੇ ਰੰਗ 'ਚ। ਉਹਨੂੰ ਕਹਿੰਦੇ ਨੇ ਹਵਾਲਾ ਦਿੱਤਾ ਜਾਂਦਾ ਐਕਟਿੰਗ ਦਾ। ਜਦੋਂ ਕਿਤੇ ਗੱਲ ਹੋਵੇ ਦਲੀਪ ਸਾਹਿਬ ਦਾ ਉਹ ਸੀਨ ਸੜਕ ਦੇ ਉੱਪਰ ਜਦੋਂ ਡਿੱਗਦੇ ਨੇ, ਵੱਜਦੇ ਨੇ, ਬੂਹੇ ਖੜਕਾਉਂਦੇ ਨੇ, ਇਹ ਭਾਈ ਉਹਦਾ ਹਵਾਲਾ ਦਿੱਤਾ ਜਾਂਦਾ ਉਸ ਸੀਨ ਦਾ, ਮਸ਼ਲ ਫਿਲਮ ਦੇ, ਦਲੀਪ ਸਾਹਿਬ ਦੇ। ਜੀ ਇੱਕ ਫਿਲਮ 'ਚ ਕਹਿੰਦੇ ਨੱਸ ਕੇ ਵੀ ਆ ਗਏ, ਇਹਨਾਂ ਨੇ ਸੀਨ ਕੀਤਾ ਸੀਗਾ। ਇਹ ਦਲੀਪ ਸਾਹਿਬ ਨੇ 63 ਫਿਲਮਾਂ ਕਾਹਤੋਂ ਕੀਤੀਆਂ ਜੀ, ਕਿਤੇ ਪੈਸੇ ਬਹੁਤ ਸੀ। ਨਹੀਂ ਉਹ ਕਹਿੰਦੇ ਮੈਂ ਫਿਲਮ ਫੜੀ ਉਹ ਆ ਬਸ ਜਿਹਦੇ ਚ ਮੈਨੂੰ ਆਪਣਾ ਆਪ ਨਜ਼ਰ ਆਇਆ। 63 ਹੀ ਕੀਤੀਆਂ ਬਸ, ਬਾਕੀ ਫਿਲਮਾਂ 'ਚ ਆਪਣਾ ਨਜ਼ਰ ਨਹੀਂ ਆਇਆ। ਬਾਹਰ 63 ਫਿਲਮਾਂ ਹੀ ਕੀਤੀਆਂ। ਮਿੱਠਾ ਨਹੀਂ ਉਹ ਸਕ੍ਰਿਪਟ ਪੜ੍ਹਦੇ ਸੀ ਨਾ, ਸਕ੍ਰਿਪਟ ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਮੈਨੂੰ ਕਰਨੀ ਚਾਹੀਦੀ ਹੈ ਉਹ ਕਰਦੇ ਸੀ। ਗੋਵਿੰਦਾ ਸਾਹਿਬ ਨੇ ਇੱਕ ਹਫ਼ਤੇ ਸਾਲ ਦੀ ਇੱਕ ਫਿਲਮ ਬਣਦੀ ਹੈ, 2 ਸਾਲਾਂ ਦੀਆਂ 3 ਬਣਦੀਆਂ ਹੋਣਗੀਆਂ। ਇੱਥੇ ਸਾਲ 'ਚ 3 ਆਉਂਦੀਆਂ ਨੇ, 4 ਆਉਂਦੀਆਂ ਨੇ। ਗੋਵਿੰਦਾ ਸਾਹਿਬ ਨੇ ਇੱਕ ਹਫ਼ਤੇ 'ਚ 84 ਕਿੱਦਾਂ ਕਰਤੀਆਂ? ਲੇਕਿਨ ਇੱਕ ਉਹ ਗੋਵਿੰਦਾ ਸਾਹਿਬ ਨੇ ਫੜ ਲਈਆਂ ਸੀ 60-65 ਫਿਲਮਾਂ ਇਕੱਠੀਆਂ ਹੀ। ਹਾਂ ਫਿਰ ਦਲੀਪ ਸਾਹਿਬ ਨੇ ਕਿਹਾ ਕਿ ਹਟ ਜਾ ਬੱਚੇ, ਵਾਪਸ ਕਰ, ਫਿਰ ਉਹਨੇ ਵਾਪਸ ਕੀਤੀਆਂ। ਇੱਕ ਹੋਰ ਵੀ ਐਕਟਰ ਸੀ ਉਸਤਾਦ ਜੀ, ਜਿਨ੍ਹਾਂ ਦੀਆਂ 17 ਫਿਲਮਾਂ ਬਲੌਕਬਸਟਰ, ਫਲਾਪ ਹੋਈਆਂ, ਅਗਲੀਆਂ 17 ਫਿਲਮਾਂ ਫਲਾਪ ਫਲॉप ਹੋਈਆਂ। ਉਹ ਸੀਗੇ ਆਪਣਾ ਮਿਥਨ ਚੱਕਰਵਰਤੀ। ਅਮਿਤਾਭ ਸਾਹਿਬ ਨੇ ਵੀ ਬੜੀ ਸਟਰਗਲ ਕੀਤੀ ਹੈ, ਵੀ ਸਟਾਰ ਤੇ ਏਡੀ ਛੇਤੀ ਨਹੀਂ ਹਿੱਟ ਹੋਏ। ਜੀ ਇਹਨਾਂ ਦੀਆਂ ਬੜੀਆਂ ਫਲॉप ਫਿਲਮਾਂ ਗਈਆਂ। ਇਹਨਾਂ ਕੱਦ ਲੈ ਕੇ ਆਇਆ ਨੂੰ ਇੰਡਸਟਰੀ ਦੇ ਵਿੱਚ। ਨਹੀਂ ਕੱਦ ਤੋਂ ਤੇ ਕੱਢਦੇ ਸੀ ਸੰਜੇ ਦੱਤ ਨੂੰ। ਸੁਨੀਲ ਸ਼ੈਟੀ ਤੇ ਬੌਬੀ ਦੇਵਲ, ਇਹ ਮੁੰਡੇ ਨਹੀਂ ਧਰਮਿੰਦਰ ਸਾਹਿਬ ਦੇ? ਨਹੀਂ ਧਰਮਿੰਦਰ ਸਾਹਿਬ ਦੇ ਕਿੱਥੋਂ, ਸੁਨੀਲ ਸ਼ੈਟੀ ਕਿੱਥੋਂ ਆ ਗਿਆ? ਉਹ ਸਨੀ ਦੇਵਲ ਤੇ ਸਨੀ ਦੇਵਲ, ਬੌਬੀ ਦੇਵਲ, ਇਹ ਮੁੰਡੇ ਨਹੀਂ? ਮੁੰਡੇ ਨੇ ਈਸ਼ਾ ਦੇਵਲ ਕੀ ਕਰਦੇ? ਉਹ ਭੈਣ ਹੈ ਉਹ ਜਤਿੰਦਰ ਸਾਹਿਬ ਆ, ਉਹ ਧਰਮਿੰਦਰ ਸਾਹਿਬ ਆ। ਜਤਿੰਦਰ ਤੇ ਧਰਮਿੰਦਰ ਦੋਵੇਂ ਭਰਾ ਸੀ। ਨਹੀਂ ਯਾਰ, ਦੋ ਚੂਜ਼ ਇੱਥੇ। ਨਹੀਂ ਜਿਹੜੇ ਸ਼ਨਾਸ਼ੀ ਦੇ ਬੁੜੇ ਆ ਉਹ ਕੌਣ? ਉਹ ਸ਼ਿਕਰੂ ਸ਼ਤਰੂਘਨ ਸਕਸੈਨਾ। ਉਹ ਲਾਨਤ ਤੇਰੇ ਤੇ ਪਹਿਲੇ ਸਕੂਨ ਨਾਲ ਸਾਹ ਲੈ ਕੇ ਸਾਨੂੰ ਸਵਾਲ ਸਿੱਧਾ ਬਦਲਾ ਕਰ ਫਿੱਟੇ ਮੂੰਹ ਤੇਰਾ। ਹਾਂ ਲਾਲ ਪਾਤੀ ਬੜੇ ਇੱਕ ਮਿੰਟ ਜਾ ਚੁੱਪ ਕਰੋ, ਆਰਾਮ ਨਾਲ ਪੁੱਛ, ਕੀ ਪੁੱਛ ਰਹੇ ਹੋ? ਸਨੀ ਦੇਵਲ, ਬੌਬੀ ਦੇਵਲ ਤੇ ਈਸ਼ਾ ਦੇਵਲ, ਇਹ ਜਤਿੰਦਰ ਸਾਹਿਬ ਦੀਆਂ ਬੇਟੀਆਂ ਨਹੀਂ? ਧਰਮਿੰਦਰ ਸਾਹਿਬ ਦੀਆਂ ਬੇਟੀਆਂ ਨਹੀਂ ਆ, ਇੱਕ ਧਰਮਿੰਦਰ ਸਾਹਿਬ ਦੇ ਬੱਚੇ ਨੇ। ਬੱਚੇ ਨੇ 2 ਬੇਟੇ 1 ਬੇਟੀ। ਹੁਣ ਜਤਿੰਦਰ ਤੇ ਧਰਮਿੰਦਰ ਸਾਹਿਬ ਦੋ ਭਰਾ ਨਹੀਂ? ਨਹੀਂ हाँ 2 चूजे थे, एक दिन दोनों स्टूडियो से निकले, ਸਨਾਸ਼ੀ ਸੈਨਾ ਦੇ ਵਾਲ ਸਾਹਿਬ एक्टिंग करने बाग में आए। ਸਨਾਸ਼ੀ ਸੈਨਾ ਦੇ ਵਾਲ ਸਾਹਿਬ ਨੇ, ਸ਼ਤਰੂਘਨ ਸੈਨਾ ਸਾਹਿਬ। धर्मेंद्र ने एक हिरवन देखी, ਫਿਰ जितेंद्र ने डायरेक्टर को बताया। ਓਏ ਮੈਂ ਤੇ ਇਹੀ ਸ਼ਨਾਕਸ਼ੀ ਸਕਸੈਨਾ ਸ਼ਤਰੂਘਨ ਸਕਸੈਨਾ ਦੀ ਬੇਟੀ ਆ। ਉਹ ਤੇਰੇ ਸ਼ੀਨ ਫਿਰ ਜਾਣੀ ਤੇਰੇ ਮੂੰਹ 'ਚ, ਕਿਉਂ? ਤੇਰੇ ਸ਼ੀਨ ਜਿੱਦਾਂ ਦਾ ਸ਼ਾਰਟ ਸ਼ਾਰਟ ਚਮਚਾ ਦਾ ਸਨਾਖੀ ਸਖਣਾ ਸ਼ੌਣੀ ਸ਼ਰ। ਸਨਾਕਸ਼ੀ ਸੈਨਾ
ਸਕਸੈਨਾ ਉਹ ਸ਼ਤਰੂਘਨ ਸਾਹਿਬ ਦੀ ਬੇਟੀ ਹੈ। ਆਹੋ ਸ਼ਤਰੂਘਨ ਜਿਹੜੇ ਕੁੱਤੇ ਇਨਕੇ ਸਾਹਮਣੇ ਮਤ ਨਾਚਣਾ ਉਹ ਕੱਟ ਵਾਲੇ ਉਹ ਕਿਸੇ ਉਹ ਫੜਾ ਕੇ ਸ਼ਾਇਦ ਨਹੀਂ ਉਹ ਕੱਟ ਵਾਲੇ ਨਹੀਂ ਉਸੇ ਫਿਲਮ ਉਹ ਸ਼ਤਰੂਘਨ ਸਾਹਿਬ ਨੇ। ਹਾਂ ਉਹੀ ਖਾਮੋਸ਼। ਮੈਂ ਸ਼ਤਰੂਘਨ ਪੁਆਇੰਟ ਤੇ ਤੇਰੇ ਕੋਲੋਂ ਸਾਜੀ ਉਹ ਕੌਣ ਨੇ ਜਿਹੜੇ ਐ ਕਰਕੇ ਸਾਫਾ ਸੁੱਟ ਕੇ ਸਿਗਰਟ ਮੋਟਾ ਲਾ ਕੇ ਰਜਨੀਕਾਂਤ। ਉਹ ਤਾਮਿਲ ਨੇ ਤਾਜੀ ਇੱਕ ਭੁਖਲੀ ਕਾਂ ਚ ਵੀ ਆਇਆ ਸੀ ਉਹਨਾਂ ਦੇ ਮੁਕਾਬਲੇ ਤੇ ਰਜਨੀਕਾਂਤ। ਰਜਨੀਕਾਂਤ ਸਾਹਿਬ ਕਿੱਥੋਂ ਆਏ ਭਲਾ? ਕਿੱਥੋਂ ਆਏ? ਇਹ ਹੁਣ ਇਹਨਾਂ ਦਾ ਚੂਚਿਆਂ ਦਾ ਕੰਮ ਸੀਗਾ ਮਿਸਰੀ ਚੂਚੇ ਜਿਹੜੇ ਇਹ ਵੇਚਦੇ ਹੁੰਦੇ ਰੰਗ ਬਿਰੰਗੇ। ਪੀਰ ਬਾਜ਼ਾਰ ਲਾਉਣਾ ਤਮਾਰ ਬਾਜ਼ਾਰ ਲਾਉਣਾ ਉੱਥੇ ਟਰੈਕਟਰ ਆਏ ਦੇਸੀ ਮੁਰਗਾ ਲੈਣ। ਖੁੱਲਾ ਚਾਰ ਵੀ ਵੇਚਦੇ ਸੀ। ਓਏ ਨਾ ਉਹਨਾਂ ਦੇ ਬਾਰੇ ਚ ਨਾ ਇਹੋ ਜੀ ਗੱਲ ਕਰ ਕੋਈ ਉਹ ਬੜੇ ਵੱਡੇ ਲੋਕ ਆ ਲੈਣ ਦੇ ਬੰਦੇ ਸੀਗੇ ਉਹਨਾਂ ਨੂੰ ਕਿਸੇ ਨੇ ਮਸ਼ਵਰਾ ਦਿੱਤਾ। ਰਜਨੀਕਾਂਤ ਸਾਹਿਬ ਵਰਗੀ ਵੀ ਨਹੀਂ ਕੋਈ ਕੀ ਕਮਾਲ ਉਹਨਾਂ ਨੂੰ ਕੈਮਰੇ ਨੇ ਕਬੂਲਿਆ ਯਾਰ। ਤੇ ਆ ਕੀ ਲੇਕਿਨ ਤਾਮਿਲ ਫਿਲਮਾਂ ਜਾ ਕੇ ਜਿਹੜਾ ਕੰਪਿਊਟਰਾਈਜ਼ ਸਿਸਟਮ ਕਰਨ ਲੱਗੇ ਨਾ ਉੱਥੋਂ ਰਜਨੀਕਾਂਤ ਸਾਹਿਬ ਰਹਿ ਗਏ ਆਹ ਕਹਿੰਦੇ ਮੈਂ ਰਹਿ ਗਿਆ ਇੱਥੋਂ ਆ ਕੇ ਫਿਰ ਦਰ ਕੀਤਾ ਤਾਮਿਲ ਦੇ ਵਿੱਚ। ਉਹਨਾਂ ਨੇ ਕਿੱਥੇ ਗਿਆ ਮੈਂ ਰਹਿ ਗਿਆ ਯਾਰ ਉਹਨਾਂ ਦੀ ਰੋਬੋਟ ਫਿਲਮ ਦੇਖਣੀ ਆ ਤੂੰ। ਉੱਥੇ ਨਹੀਂ ਉਹਨਾਂ ਦੀ ਇੱਕ ਫਿਲਮ ਹੈ ਜਿਸ ਚ ਨਾਨਾ ਪਾਟੇਕਰ ਦੇ ਨਾਲ ਉਹਨਾਂ ਦਾ ਪੰਗਾ ਹੁੰਦਾ ਤੇ ਇਹ ਉਹ ਮਜ਼ਦੂਰ ਯੂਨੀਅਨ ਟੈਪ ਮਹੱਲੇ ਦੇ ਪਿੰਡ ਦੇ ਵੱਡੇ ਹੁੰਦੇ ਨੇ ਤੇ ਨਾਨਾ ਪਾਟੇਕਰ ਦਾ ਅਮੀਰ ਬੰਦੇ ਤੇ ਉਹਨਾਂ ਦੇ ਘਰ ਜਾਂਦੇ ਨੇ ਨੀਲੀਆਂ ਯੂਨੀਫਾਰਮਾਂ ਪਾਈਆਂ ਆਹੋ। ਉਹ ਬੜੀ ਹਿੱਟ ਫਿਲਮ ਹੈ। ਤਾਜੀ ਯਾਰ ਇੱਕ ਮਿੰਟ ਕਿਹੜੀ ਫਿਲਮ ਜਿਹੜੀ ਮੈਂ ਨਹੀਂ ਵੇਖੀ ਹੈ ਵਾਲੀ? ਰਜਨੀਕਾਂਤ ਸਾਹਿਬ ਤੇ ਨਾਨਾ ਪਾਟੇਕਰ ਸਾਹਿਬ। ਹੈਗੀ ਹੈ ਭਾਜੀ ਹੈਗੀ ਹੈ ਪੁਰਾਣੀ ਫਿਲਮ ਹੈ। ਪਿਆਰ ਪਾਟੇਕਰ ਸਾਹਿਬ ਨਹੀਂ ਐਡੀ ਪੁਰਾਣੀ ਵੀ ਨਹੀਂ ਹੈਗੀ। ਜਵਾਨ ਹੁੰਦੇ ਸਾਜੀ ਫੁੱਲ ਉਹ ਨਹੀਂ ਯਾਰ ਹੁੰਦੀ ਹੈ। ਮੈਨੂੰ ਡਾਇਲੌਗ ਦੇ ਵਿੱਚ ਨਾਨਾ ਪਾਟੇਕਰ ਸਾਹਿਬ ਪਸੰਦ ਆ ਤੇ ਜਿਹੜੇ ਆ ਹੀ ਪਰਸਨੈਲਿਟੀ ਚ ਸੰਜੇ ਦੱਤ ਤੇ ਬੋਲਣ ਦੀ ਅਦਾਇਗੀ ਚ ਉਹ ਅਜੇ ਦੇਵਗਨ। ਲੇਕਿਨ ਉਸਤਾਦ ਜੀ ਨਾਨੇ ਪਾਟੇਕਰ की डायलॉग डिलीवरी नहीं किसी दे होनी जो गुलाम उस सुदामा कहता मुस्तफा भाई ने ठीक ही है ना कहता सुदामा गलती हो गई हम सही बंदा पहचानने में गलती हो गई हाँ कुछ तूफान आएगा पत्ते उजड़ेंगे की मजा आਉਂਦਾ ਗਲਤੀ ਹੋ ਗਈ ਪਹਿਲੀ ਵਾਰ। और दयागढ़ शक्कर ਦੇ ਘਰ ਜੋ ਚੱਲਦਾ ਹੁੰਦਾ ਤਾਜੀ ਨਾਇਕ ਫਿਲਮ ਕੈਸੀ ਨੀਲ ਕਪੂਰ ਦੀ? ਉਹ ਵੀ ਅੱਛੀ ਸੀ। ਓਹੋ ਕੀ ਬਹੁਤ ਅੱਛੀ ਫਿਲਮ। ਕਿਆ ਉਹਨੇ ਯਾਨੀ ਉੱਥੋਂ ਹੀ ਭਾਗ ਲੱਗੇ ਨੇ ਸੰਜੇ ਦੱਤ ਸਾਹਿਬ ਨੂੰ। ਉਹਦੇ ਨੀਲ ਕਪੂਰ ਸਾਹਿਬ ਹਾਂਜੀ ਖਲਨਾਇਕ ਉਸਤਾਦ ਜੀ ਯਾਰ ਬੇਸਿਕ ਤੌਰ ਤੇ ਅਨਿਲ ਕਪੂਰ ਸਾਹਿਬ ਨੂੰ ਇਹ ਸ਼ੋਬਿਜ਼ ਇੰਡਸਟਰੀ ਪਸੰਦ ਹੀ ਨਹੀਂ ਸੀ ਹੈ। ਕਿਹਨੂੰ ਭਾਈ ਨੀਲ ਨੂੰ? ਅਨਿਲ ਕਪੂਰ ਪਹਿਲੇ ਸਹਾਫੀ ਹੁੰਦਾ ਸੀਗਾ ਹਲੋ ਜੀ ਸਹਾਫੀ ਸੀ ਯਾਰ ਪ੍ਰੈਸ ਦੇ ਵਿੱਚ ਹੁੰਦਾ ਸੀ। ਉੱਥੇ ਜਦੋਂ ਅਮਰੀਸ਼ ਪੁਰੀ ਸਾਹਿਬ ਦਾ ਇੰਟਰਵਿਊ ਕੀਤਾ ਉੱਥੋਂ ਫਿਰ ਉਹਨਾਂ ਦੀ ਗੁੱਡੀ ਚੜ ਗਈ। ਅੱਛਾ ਜੀ। ਇਹ ਜੈਨੂਇਨ ਤੁਸੀਂ ਇਹ ਨਾ ਸਮਝੋ ਕਿ ਵੀ ਅਸੀਂ ਕੋਈ ਸ਼ੋਅ ਕਰ ਰਹੇ ਇਹ ਜੈਨੂਇਨ ਸਾਡੇ ਪੰਜਾਬ ਦੀਆਂ ਗੱਲਾਂ ਨੇ। ਤੁਸੀਂ ਬਾਹਰ ਵੀ ਚਾਰ ਬੰਦੇ ਬੈਠੇ ਤੇ ਗੱਲ ਇਦਾਂ ਹੀ ਕਰਦੇ। ਉਹ ਬਾਬੇ ਬੈਠੇ ਨੇ ਉਹਨਾਂ ਨੂੰ ਕੱਖ ਨਹੀਂ ਪਤਾ ਨਾ ਮਿਲੇ ਨੇ ਲੇਕਿਨ ਉਹਨਾਂ ਕੋਲ ਹਿਸਟਰੀ ਸੁਣ ਲਓ ਸਾਰੀ ਕ੍ਰਿਕਟ ਦੀ ਵੀ ਦੁਨੀਆ ਜਾਣਦੀ ਪੋਲਿਟਿਕਸ ਦੀ ਸੁਣ ਲਓ। ਯਾਰ ਉੱਥੇ ਤੁਸੀਂ ਝੰਗ ਬਾਜ਼ਾਰ ਜਾਓ ਨਾ ਬੰਦੇ ਬਾਬੇ ਬੈਠੇ ਹੁੰਦੇ 20 ਰੁਪਏ ਦੀ ਉਹ ਜਿਹੜੀ ਲੈ ਕੇ ਕਹੀ ਜਾਣਗੇ ਕੀ ਬਣਿਆ ਆ ਗਿਆ ਬਲਾਵਲ ਵਾਪਸ ਭਲਾ ਕੇ ਨਹੀਂ ਤੇ ਉਹ ਜਿਹੜੀ 20 ਦੀ ਲਈ ਹੈ ਤੇ ਸਵਾਲ ਕਿਹੜੇ ਕਰਨ ਦੇ। ਇਹ ਹਕੀਕਤ ਗੱਲ ਹੈ। ਅਨਿਲ ਕਪੂਰ ਸਾਹਿਬ ਪਹਿਲੇ ਸਹਾਫੀ ਸਨ। ਉਹ ਅਮਰੀਸ਼ ਪੁਰੀ ਸਾਹਿਬ ਦਾ ਉਹਨਾਂ ਨੇ ਇੰਟਰਵਿਊ ਕੀਤਾ ਉਸ ਤੋਂ ਬਾਅਦ ਅਮਰੀਸ਼ ਪੁਰੀ ਸਾਹਿਬ ਨੇ ਕਿਹਾ ਯਾਰ ਮੁੰਡੇ 'ਚ ਟੈਲੈਂਟ ਹੈਗਾ ਤੇ ਉਹਦੇ ਮੈਂ ਤੈਨੂੰ ਕਿਹਾ ਨਾ ਕਿ ਤੂੰ ਜਿੱਥੇ ਮਰਜ਼ੀ ਚਲਾ ਜਾ ਚਾਰ ਬੰਦੇ ਤਾਸ਼ ਖੇਡ ਰਹੇ ਬਾਬੇ ਦੁਨੀਆ ਜਾਣਦਾ ਆਇਨਸਟਾਈਨ ਦੀ ਗੱਲ ਕਰ ਲਾ ਇਦਾਂ ਹੀ ਉਹਨਾਂ ਨੂੰ ਉਹਦਾ ਵੀ ਪਤਾ ਹੋਊਗਾ। ਅਨਿਲ ਕਪੂਰ ਨੇ ਆਪਣੇ ਇਲਾਕੇ 'ਚ ਬੜੀ ਇੱਜ਼ਤ ਬਣਾਈ। ਬੜੀ ਜ਼ਰੂਰ ਉਹਨੂੰ ਗਾਰਾ ਲੱਗਿਆ ਸੀ ਉਸਤਾਦ ਜੀ ਉਹਦੇ ਮਹੱਲੇਦਾਰਾਂ ਨੇ ਦੁੱਧ ਨਾਲ ਨਵਾਇਆ। ਸਹੀ ਗੱਲ ਆ। ਜਿਹੜਾ ਸਾਡੇ ਕੋਲ ਹੁੰਦਾ ਸੀ ਮੇਕਅਪ ਸ਼ਾਹਦ ਭਾਈ ਆਪਣੇ ਓਏ ਹੋਏ ਹੋਏ ਉਹਨੇ ਕੁੰਡੀ ਲਾਈ ਭਾਈ। ਸ਼ਾਹਦ ਭਾਈ ਉਹ ਸੀ ਵੀ ਅਗਰ ਲਾਈਕ ਕਹਿ ਲਾ ਵੀ ਟਰੰਪ ਦੀ ਤੇ ਮੋਦੀ ਦੀ ਕਾਲ ਹੋਈ ਹੈ। ਇੱਕ ਦੁਨੀਆ ਦੇ ਪਤਾ ਨਹੀਂ ਕਿਹੜੇ ਮੁਲਕ 'ਚ ਇੱਕ ਕਮਰੇ ਦੇ ਵਿੱਚ ਮੀਟਿੰਗ ਹੋ ਰਹੀ ਨਾ ਉੱਥੇ ਤੀਜੇ ਸ਼ਾਹਦ ਸਾਹਿਬ ਵੀ ਅੱਛਾ ਜੀ ਵੀ ਲਾਈਕ ਸ਼ਬਾਜ਼ ਸ਼ਰੀਫ ਸਾਹਿਬ ਦੀ ਤੇ ਯੂਕੇ ਦੇ ਕਿਸੇ ਬਾਦਸ਼ਾਹ ਦੀ ਬ੍ਰਾਜ਼ੀਲ ਦੇ ਵਿੱਚ ਇੱਕ ਜਗ੍ਹਾ ਤੇ ਹੋਟਲ ਦੇ ਵਿੱਚ ਮੀਟਿੰਗ ਹੋਈ ਆ ਉੱਥੇ ਤੀਸਰੇ ਸ਼ਾਹ ਸਾਹਿਬ ਵੀ ਸੀ। ਇੱਕ ਇੱਕ ਪੁਆਇੰਟ ਦੱਸਣਗੇ। ਮੈਂ ਕਹਿੰਦਾ ਮੈਂ ਤੁਹਾਨੂੰ ਦੱਸਦਾ ਸ਼ਬਾਜ਼ ਸ਼ਰੀਫ ਸਾਹਿਬ ਗਏ ਨੇ ਨਹੀਂ ਇਮਰਾਨ ਖਾਨ ਸਾਹਿਬ ਦਾ ਦੱਸਦੇ ਇਮਰਾਨ ਖਾਨ ਸਾਹਿਬ ਗਏ ਨੇ ਲਾਈਕ ਉਦੋਂ ਜਿਹੜਾ ਵੀ ਸਦਰ ਸੀ ਟਰੰਪ ਜਾਂ ਜਿਹੜਾ ਵੀ ਮੈਂ ਤੁਹਾਨੂੰ ਦੱਸਦਾ ਹੁਣ ਉਹ ਗੱਲ ਕਿੱਦਾਂ ਸੁਣਾ ਰਹੇ ਨੇ ਕਿ ਇੰਜ ਇਮਰਾਨ ਸਾਹਿਬ ਕਮਰੇ 'ਚ ਵੜੇ ਨੇ ਇਮਰਾਨ ਖਾਨ ਨੇ ਥੋੜਾ ਜਿਹਾ ਇੱਧਰ ਉੱਧਰ ਵੇਖਿਆ ਟਰੰਪ ਨੇ ਕਿਹਾ ਬਹਿ ਇਮਰਾਨ ਖਾਨ ਸਾਹਿਬ ਬਹਿ ਗਏ ਨੇ ਇਮਰਾਨ ਖਾਨ ਸਾਹਿਬ ਨੇ ਇੰਜ ਕਮੀਜ਼ ਸਿੱਧੀ ਕੀਤੀ ਆ ਤੇ ਇੰਜ ਕਰਕੇ ਉਹਨਾਂ ਹੱਥ ਰੱਖ ਕੇ ਤੇ ਉਹਨਾਂ ਨੇ ਉਹਨੂੰ ਕਿਹਾ ਵੀ ਕੀ ਕਰਨਾ ਵਾ ਦੱਸ। ਹਾਂ ਇੰਜ ਗੱਲ ਸੁਣਾਏਗਾ ਯਾਰ ਜਿਸ ਤਰ੍ਹਾਂ ਇੱਕ ਇੱਕ ਮੂਵਮੈਂਟ ਜਿਹੜੀ ਨਾ ਉਹ ਬੰਦੇ ਦੇ ਸਾਹਮਣੇ ਹੋਈ ਸਾਹਮਣੇ ਹੋਈ
ਵਾਹ 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 ਕੀ ਬਾਤ। ਯਕੀਨ ਕਰ, ਉਹ ਬੰਦਾ ਉਹ ਬੜਾ ਮਜ਼ੇਦਾਰ ਬੰਦਾ ਸੀ। ਉਸਤਾਦ ਜੀ ਸ਼ਾਹਰੁਖ ਖਾਨ ਸਾਹਿਬ ਪਹਿਲੇ ਗੁੰਗੇ ਸੀ, ਉਹਦੇ ਮੂੰਹ 'ਚ ਕਿਸੇ ਨੇ ਕੋਲਾ ਪਾਤਾ ਸੀ, ਉਹ ਵੱਡੇ ਹੋਏ ਉਹਨਾਂ ਦੇ ਗਲੇ ਜਿੱਥੇ ਕੁਝ ਫਸਿਆ ਸੀ ਉਹ ਕਿਤੇ ਡਿੱਗੇ ਆ ਕਿ ਉਹ ਅਮਰੀਸ਼ਪੁਰੀ ਸਾਹਿਬ ਨੇ ਅੱਛਾ ਯਾਰ ਇਹ ਕੋਇਲਾ ਫਿਲਮ ਆ ਜੀ, ਉਹਦੇ 'ਚ ਉਹ ਥੱਥੇ ਥੋੜਾ ਬੋਲਦੇ, ਦੇਖਾ ਤੁਝੇ ਤੋਂ ਜੀਨੇ ਲਗੇ ਹਾਂ। ਜੀਨੇ ਲਗੇ। ਉਸਤਾਦ ਜੀ ਕਿੱਥੋਂ ਤੁਹਾਨੂੰ ਪਤਾ ਥੱਥੇ ਹੀ ਸੀ ਨਹੀਂ ਤੇ ਇਹਨਾਂ ਕਿੱਥੋਂ ਦੀ। ਗੱਲਬਾਤ ਸੀ। ਪਤਾ ਕਿ ਇੱਕ ਦਫਾ ਸ਼ਾਹਰੁਖ ਖਾਨ ਸਾਹਿਬ ਨੂੰ ਇਹਦੇ ਅੱਬੂ ਨੇ ਇੰਨਾ ਕੁ ਮਾਰਿਆ ਬਹੁਤ ਨਾ ਮਾਰਿਆ, ਸਾਹਿਬ, ਬਹੁਤ ਇੰਨਾ ਮਾਰਿਆ। ਮਾਰਿਆ ਓਏ ਅੱਬੂ ਨੇ ਕਿ ਨਹੀਂ ਸੀ। ਅੱਗੋਂ ਇੱਕੋ ਹੀ ਗੱਲ ਕਹਿੰਦਾ ਰਿਹਾ, ਨਹੀਂ ਲੱਗਦਾ ਨਹੀਂ ਲੱਗਦਾ। ਓਏ ਅੱਬੂ ਨਹੀਂ ਸਨ ਯਾਰ, ਉਹ ਨਸੀਰੁੱਦੀਨ ਸ਼ਾਹ ਸਾਹਿਬ ਨੇ ਮਾਰਿਆ ਸੀ। ਫੈਰਿਆ ਸੀ ਯਾਰ, ਉਹ 'ਚ ਕਹਿੰਦੇ ਸੀ ਨਹੀਂ ਲੱਗਦਾ ਸਾਰੰਗ, ਨਹੀਂ ਲੱਗਦਾ ਫਿਲਮ ਆ। ਹੈਲੋ ਸਨ ਉਹ ਸੁਰੇਸ਼ ਸਹੀ ਰਾਵਲ ਯਾਨੀ ਕਿ ਸੀਗਾ, ਲੜਾਈ ਹੋਈ ਸੁਰੇਸ਼ ਸੀ ਰਾਵਲ ਅੱਲਾ ਭਾਈ। ਵਾਲੇ। ਉਹ ਸੁਰੇਸ਼ ਰਾਵਲ ਨਹੀਂ ਓਏ, ਪਰੇਸ਼ ਰਾਵਲ। ਉਹ ਸੁਰੇਸ਼ ਓਏ ਸੁਰੇਸ਼ ਵਾਡੀਕਰ ਸਾਹਿਬ ਨੇ ਸਿੰਗਰ ਹੈ ਤੇ ਪਰੇਸ਼ ਰਾਵਲ ਸਾਹਿਬ ਨੇ ਉਹ ਜਿਹੜੇ ਸੁਰੇਸ਼ ਰਾਵਲ। ਅੱਗੇ ਬੋਲਟ ਵੀ ਕਹਦੇ। ਉਹ ਤੇਰਾ ਬੜਾ ਲੰਮੀ ਬਿੱਲੀ ਵਰਗਾ ਮੂੰਹ ਹੈ ਯਾਰ। ਉਹ ਭਾਈ ਜਿਹੜੇ ਓ ਮਾਈ ਗॉड ਚ ਆਏ ਆ ਹੀਰੋ ਸੀਗੇ। ਸਨੀ ਦੇਵਲ। ਪਰ ਨਾਲੇ ਤੁਹਾਨੂੰ ਇਦਾਂ ਗੱਲਾਂ ਇੱਕ ਜਗ੍ਹਾ ਇੱਕ ਇੰਡੀਅਨ ਆਰਟਿਸਟ ਹੁੰਦੀ ਸੀ ਕਬੀਰ, ਕਬੀਰ। ਬੜੀ ਬੇਸੀ ਆਵਾਜ਼ ਹੁੰਦੀ ਸੀ ਉਹਨਾਂ ਦੀ। ਕਬੀਰ ਹਾਂਜੀ ਹਾਂਜੀ ਹੁਣ ਵੱਡਾ ਜਿਹਾ ਹਾਂ ਹਾਂਜੀ ਉਹਨਾਂ ਦਾ ਬੜਾ ਗ੍ਰਾਮ ਵਾਲਾ ਆਵਾਜ਼ ਹੁੰਦਾ ਸੀ। ਆਹੋ ਮੁਸਲਮਾਨ ਸੀਗੇ, ਕਬੀਰ ਜਾਨ ਕਾ ਪਤਾ ਨਹੀਂ ਕੀ ਕਹਿੰਦੇ। ਕਬੀਰ ਪਤਾ ਨਹੀਂ ਕੀ ਨਾਮ ਸੀ ਉਹਨਾਂ ਕਬੀਰ ਦਾ। ਖਾਨ। ਉਹ ਕਬੀਰ ਬੈਦੀ। ਕਬੀਰ ਕਬੀਰ ਬੈਦੀ। ਕਪਲ ਸ਼ਰਮਾ ਸ਼ੋਅ ਚ ਵੀ ਕਬੀਰ ਆਏ। ਬੈਦੀ। ਉਹ ਜ਼ਮਜ਼ਮ ਤੋਂ ਵੀ ਗਏ ਸੀਗੇ ਦੁਬਈ। ਹਾਂ ਐਦੇ ਯਾਰ ਨਾਨਾ ਪਾਟੇਕਰ ਸਾਹਿਬ ਕੀ ਮਜ਼ਾ ਆਇਆ ਜਦੋਂ ਘੁੰਗਰੂ ਹਾਏ 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 ਆਏ ਹਾਏ ਹਾਏ ਹਾਏ। ਵਾਹ ਵਾਹ। ਮੇਰਾ ਛੱਲਾ ਬੜਾ ਛੋਟਾ, ਮੋਰੀ ਉਂਗਲੀ ਬਣੀ। ਨਹੀਂ ਨਹੀਂ कहते ये हमको धमकियां दी है, कहता घुंघरू तुमने, कहना ये मुझे नहीं पता था आपके जानने ये आपके दोस्त है। दोस्त भाई में भाई है दोस्त, ਓਹ क्या करते हो तुम? ਉਦੇ ਵਾਲੀ ਦਾ यार वेलकम। अबे यार किसी से भी पैसे मांगोगे? किसी से भी कुछ भी नहीं, कहता मुझे नहीं पता था आपके जानने वाले जान दोस्त दोस्त। वो इतना कॉन्फिडेंस वाला। यार क्या कह रहे सुरेश रावल साहब कहते हैं भाई साहब इतना ज्यादा कर दिया, मैं इसके एक थप्पड़ मार लूंगा। ਨਹੀਂ ਨਾਨੇ ਪਾਟੇ ਕਹਿੰਦੀ ਕਿਆ ਕਹਿ नहीं नहीं ਉਹਨਾਂ ਦਾ ਨਾਮ ਹੁੰਦਾ ਜੀ, ਕਹਿੰਦਾ ਜੀ ਨਾ ਕਹੇ, ਕਹਿੰਦਾ ਕਿ आजकल तो बिस्कुट भी कहना ना बिस्किट को भी पार्ले जी पार्ले जी, कहता आजकल तो बिस्कुट को भी पार्ले जी कहते हैं, अब तो फिर मेरे दोस्त हैं। ਇਹ ਸਾਰਾ ਕਾਮੇਡੀ ਕੀਤੀ ਹੈ ਤੇ ਖੀਰ ਕੀਤੀ ਹੈ। कमाल कमाल। ਯਾਰ ਉਹਨਾਂ ਨੇ ਕਿਹਾ ਜਦੋਂ ਫਿਲਮ ਲੈ ਕੇ ਆਇਆ ਨਾ ਉਹ ਡਾਇਰੈਕਟਰ ਜਾਂ ਰਾਈਟਰ ਜਿਹੜਾ ਵੀ, ਤੇ ਮੈਂ ਜਦੋਂ ਪੜ੍ਹੀ ਤੇ ਮੈਂ ਉਹਨੂੰ ਕਿਹਾ ਯਾਰ ਮੇਰਾ ਤੇ ਫਿਲਮ ਹੀ ਨਹੀਂ ਬਣਦੀ, मेरा है ही नहीं। ਮੇਰੀ ਤੇ ਹੈ ਹੀ ਨਹੀਂ, ਤੇ ਕਾਮੇਡੀਅਨ। ਤੇ ਕਹਿੰਦੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਨਹੀਂ ਇਹ ਤੁਹਾਨੂੰ ਕਰਨੀ ਚਾਹੀਦੀ ਨਹੀਂ, ਕਹਿੰਦੇ ਫਿਰ ਮੈਂ ਉਹਨੂੰ ਪੁੱਛਿਆ, ਮੈਂ ਨਾ ਕਰਤੀ। ਫਿਰ ਉਹਨੇ ਮੈਨੂੰ ਪੁੱਛਿਆ ਕਿ ਤੈਨੂੰ ਲੱਗਦਾ ਮੈਨੂੰ ਇਹ ਕਰਨੀ ਚਾਹੀਦੀ ਹੈ? ਉਹਨੇ ਕਿਹਾ ਜੀ ਮੈਨੂੰ ਲੱਗਦਾ। ਉਹਨੇ ਕਿਹਾ ਚੱਲ ਠੀਕ ਹੈ ਫਿਰ ਮੈਂ ਕਰਾਂ। ਔਰ ਉਹ ਕੈਸਾ ਲੱਗਾ ਯਾਰ ਭਾਈ, ਵਾਹ ਵਾਹ। ਯਾਰ ਜਿਹੜੀ ਫਿਲਮ ਦੇ ਵਿੱਚ ਕੰਟਰੋਲ ਦੇ ਕੰਟਰੋਲ। ਉਸਤਾਦ ਜੀ ਇਹ ਤੁਸੀਂ ਪੂਰੀ ਫਿਲਮ ਵੇਖੀ ਹੈ? ਨਹੀਂ ਪੂਰੀ ਨਹੀਂ ਵੇਖੀ। ਉਸਤਾਦ ਜੀ ਇਹਦੇ ਚ ਇੱਕ ਸੀਨ ਹੈ ਬਈ ਕੀ ਬਾਤ ਹੈ, ਉਹ ਕਰੈਕਟਰ ਦਾ ਇੱਕ ਹੀ ਸੀਨ ਹੈ, ਉਹਨੇ ਵੀ ਯਾਰ ਆਪਣਾ ਹੱਕ ਅਦਾ ਕੀਤਾ। ਨਾ ਨਾ ਉਹ ਸਿਰਦਨ ਸ਼ਾਹ ਸਾਹਿਬ ਨਹੀਂ 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 ਨਹੀਂ, ਉਹ ਇੱਕ ਕਰੈਕਟਰ ਆਇਆ ਹੈ, ਨਾਨਾ ਪਾਟੇਕਰ ਸਾਹਿਬ ਲੇਟੇ ਨੇ, ਖੀਰੇ ਰੱਖੇ ਹੋਏ ਨੇ, ਤੇ ਕਰੈਕਟਰ ਆਇਆ ਹੈ ਤੇ ਕਹਿੰਦਾ ਇਹ बिल्डिंग पहले खाली करा रही है, तो कहता घबराना नहीं, मुझे देख के घबराए नहीं, अक्सर लोग डर जाते हैं मुझे देख के, ये मैंने तोड़नी है। तो नाना पाटेकर साहब कहते तोड़ फोड़ पे इनकी मदद करो, तो उन्होंने मार देने आके सुझ जाता, कहता ऐसे तो गलत किया। ऐसे खूबसूरत एक्सप्रेशन। ਨਹੀਂ ਨਾਨੇ ਪਾਟੇਕਰ ਸਾਹਿਬ ਵਰਗੇ ਡਾਇਲੌਗ ਡਿਲੀਵਰੀ ਵਾਕਈ ਕਿਸੇ ਦਿਨ। ਮੀਮਸ ਵੀ ਬੜੀ ਬਣੀ ਚਾਹ ਪੀਂਦੇ ਜਿੱਥੇ। ਉਹਦੇ ਮੀਮਸ ਬੜੇ ਬੜੇ। ਆਹੋ ਆਹੋ ਉਹ ਅਕਸਰ ਆਉਂਦਾ ਹੁੰਦਾ ਵਾ। ਹੱਸਦੇ ਜਦੋਂ। ਹਾਂਜੀ ਹਾਂਜੀ। ਇੱਕ ਉਹ ਵੀ ਆ, ਤੇ ਕਦੇ ਜਾ ਚੱਲ ਜਾ ਦੇਖ ਕੇ ਆ, ਤੇ ਉਹ ਪਾਣੀ ਦੀ ਮਿਸੜ ਤੇ ਦਰਿਆ 'ਚ। ਇਹ ਜਿਹੜੀ ਫਿਲਮ ਦੇ ਵਿੱਚ ਇਹਨਾਂ ਦਾ ਮੁੰਡਾ ਆਉਂਦਾ ਬਾਹਰੋਂ, ਪੇਂਡੂ ਜਿਹੇ ਬਣੇ ਹੁੰਦੇ ਆ, ਮੁੰਡੀ ਦੇਖੋ ਰੇ ਮੇਰਾ ਸਿਰ ਕੀ, ਮੁੰਡੀ ਦੇਖੋ। ਸੰਜੇ ਕਪੂਰ। ਉਹ ਸੀਰੀਅਸ ਆ, ਉਹ ਬੜੀ ਸੰਜੇ ਉਹ ਕਪੂਰ। ਸੀਰੀਅਸ ਹੈ। ਸੰਜੇ ਕਪੂਰ। ਹਾਂਜੀ ਹਾਂਜੀ। ਸ਼ਾਹਰੁਖ ਖਾਨ ਵੀ ਹੁੰਦੀ ਉਹਦੇ ਚ। ਉਹ ਨਹੀਂ ਯਾਰ ਜਿਹਦੇ ਚ ਪਰੇਸ਼ ਰਾਵਲ ਯਾਰ ਸਾਹਿਬ, ਉਹ ਵੀ ਹੀਰੋ ਸੀ ਯਾਰ, ਇੱਕ ਸੰਜੇ ਕਪੂਰ, ਅਨਿਲ ਕਪੂਰ ਦਾ ਭਾਈ। ਆਹੋ ਆਹੋ ਮਧੂਰੀ ਦੇ ਨਾਲ ਉਹਨਾਂ ਦੀ ਇੱਕ ਫਿਲਮ ਬੜਾ ਅੱਖੀਆਂ ਤੂੰ ਰਾਜਾ। ਨਹੀਂ ਨਹੀਂ ਐਂ ਦਾ ਸੀ। ਰਾਜਾ ਫਿਲਮ। ਨਹੀਂ ਉਹਨਾਂ ਦਾ ਇੱਕ ਗਾਣਾ ਸੀ ਮਧੂਰੀ ਤੇ ਉਹਨਾਂ ਦਾ ਬੜਾ ਮਸ਼ਹੂਰ ਗਾਣਾ। ਹਾਂਜੀ ਉਹ ਹਾਂਜੀ। ਸੀਗਾ ਅੱਖੀਆਂ ਮਿਲਾਂ ਹੂੰ ਕਭੀ। ਟੁਕਰ ਟੁਕਰ ਦੇਖਤੇ ਹੋ ਕਿਆ। ਹਾਂ ਅੱਖੀਆਂ ਮਿਲਾਉਂ ਕਭੀ ਅੱਖੀਆਂ ਚੁਰਾਉਂ ਐਡਾ। ਉਹ ਰਾਜਾ ਫਿਲਮ ਵੀ ਉਹਨਾਂ ਦੀ ਹੈ। ਸਿਰਫ ਤੁਮ ਵੀ ਉਹਨਾਂ ਦੀ, ਦੀਪਕ। ਤੇ ਯਾਰ ਨਾਨੇ ਪਾਟੇਕਰ ਦਾ ਮੁੰਡਾ ਉਹੀ ਬਣੇ ਹੁੰਦੇ ਆ। ਔਰ ਨਹੀਂ ਸੰਜੇ ਖੰਨਾ ਨਹੀਂ। ਸ਼ਕਤੀ ਹੈ ਉਸ ਫਿਲਮ ਦਾ। ਓਏ ਤੂੰ ਪਹਿਲੇ ਨਾ ਕਿਤੇ ਇੱਕ ਦੋ ਦਿਨ ਲਾ ਕੇ ਚੰਗੀ ਤਰ੍ਹਾਂ ਸਿੱਖ ਲਾ ਓਏ, ਫਿੱਟੇ ਮੂੰਹ ਤੁਹਾਡਾ ਦੋਵਾਂ ਦਾ ਫਿੱਟੇ ਮੂੰਹ। ਅਦੀ ਸਿਰਫ ਤੁਮ ਦੀ ਗੱਲ ਕਰਦੇ, ਤੂੰ ਉਧਰ ਫਿਰਿਆ। ਅੰਜੇ ਕਪੂਰ, ਸੰਜੇ ਕਪੂਰ, ਅੰਜੇ ਖੰਨਾ ਲੈ ਉਹ ਜਿਹੜਾ ਵਿੱਚ ਨਾਨੇ ਪਾਟੇਕਰ ਦਾ ਮੁਖਾਲਫ ਹੁੰਦਾ, ਨਾਨਾ ਪਾਟੇਕਰ। ਉਹੀ ਨਾਨਾ ਪਾਟੇਕਰ ਦਾ ਮੁਖਾਲਫ ਹੁੰਦਾ, ਉਹ ਕਾਲਾ ਜਿਹਾ, ਮੈਨੂੰ ਉਹਦੀ ਸਮਝ ਲੱਗੂ ਬੋਲਦਾ ਕੀ ਆ ਉਹ। ਇਸ ਫਿਲਮ ਦੇ ਵਿੱਚ ਨਹੀਂ ਜਿਹੜਾ ਸੈਡੀਆ ਹੁੰਦਾ, ਜਿਹੜਾ ਇਹਨੂੰ ਮਰਾਉਂਦਾ ਸੰਜੇ ਕਪੂਰ ਨੂੰ, ਜੈਕਾਨ ਸ਼ਿਕਰੇ। ਉਹ ਕਾਲਾ ਜਿਹਾ ਬੁਰਾ ਜਿਹਾ, ਇਸਕੋ ਤਾਂ ਮੈਂ ਮਾਰ ਕੇ ਦੇਖਾ। ਉਹ ਕੀ ਕਹਿੰਦਾ ਹੁੰਦਾ ਸੀ ਭਲਾ? ਯਾਰ ਬੜਾ ਵੱਡਾ ਐਕਟਰ ਹੀ ਯਾਰ, ਉਹ ਡਾਇਰੈਕਟਰ ਹੈ ਜੀ। ਫਿਲਮ ਵਾਲਾ ਸੈਡੀਆ ਵੀ ਬੜਾ ਮਸ਼ਹੂਰ ਹੋਇਆ ਸੀ।
ਉਹ ਭਾਈ ਅੱਜ ਕੱਲ ਵਲੌਗ ਬਣਾ ਰਹੇ ਨੇ। ਅੱਛਾ ਜੀ। ਡੀਜੇ ਪਾਕਟ 3 ਦੀ ਵੀ ਉਹ ਕਮਰਸ਼ੀਅਲ ਦੇ ਰਹੇ ਸੀਗੇ, ਮੈਂ ਕੈਮਰਾ ਹਾਏ ਹਾਏ। ਉਹ ਬਾਹਰ ਜਾਂਦੇ ਖਾਦੇ ਪੀਂਦੇ ਚੀਜ਼ਾਂ ਉਹਦਾ ਵਲੌਗ ਬਣਾ ਰਹੇ ਨੇ ਉਹ। ਸਹੀ ਗੱਲ आज वो स्टोरी दादा मैं इधर से गया मैंने गोली मारी ठा उस कमरे में कोई नहीं था ਉਹ ਵੀ अच्छा हम ब्लॉग बनाओगे ਹਾਂ ਵਲੌਗ ਬਣਾ ਰਹੇ ਹੋ। ये वो कपिल शर्मा शो च आए ਨਹੀਂ ਉਹ ਆਏ ਹੋਣਗੇ, ਲੇਕਿਨ ਉਹਨਾਂ ਦਾ ਇੱਕ ਚੈਨਲ ਆ ਤੇ ਉੱਥੇ ਡੇਲੀ ਵਲੌਗ ਹੁੰਦੇ ਉਹਨਾਂ ਦੇ ਬੱਚਿਆਂ ਦੇ ਨਾਲ, ਆਪਣੇ ਨਾਲ ਬਾਹਰੋਂ ਚੀਜ਼ਾਂ ਖਾਂਦੇ। ताजी ਉਹਨਾਂ ਨੇ स्टार ਡੀਜੇ ਪਾਕਟ 3 ਲਿਆ, ਉਹਦਾ ਵੀ ਉਹਨਾਂ ਨੇ ਦੱਸਿਆ, ਅਨਬਾਕਸਿੰਗ ਕੀਤੀ। ਕੀਤੀ ਹੋਈ ताजी जितने मर्जी सेलिब्रिटी होणगे जो मर्जी आ बुरकी बहुत माड़ी पाउंदे आ ਲੰਗਰ ਦੀ ब्लॉग दे भी देखा तुसीं ਹਾਂ ਓਏ नवाला ਸਾਰੇ ਖਾਂਦੇ ਆ ਇਸ ਤਰ੍ਹਾਂ ਹੀ ਲੱਗਦਾ ਯਾਰ ਉਹ ਕਾਲੂ ਬਣਿਆ ਮੈਂ ਕਹੀ ਯਾਰ ਉਹ ਇੱਕ ਮੈਂ ਹੀਰੋ ਦੇ ਨਾਲ ਬੈਠਾ ਵਾਂ, ਲੋਕ ਬੈਠੇ ਹੋਏ ਨੇ ਮੇਰੇ ਸਾਹਮਣੇ, ਨਾਲ ਉਹ ਬੈਠੇ ਹੋਏ ਨੇ ਤੇ ਉਹਨੇ ਬਕਾਇਦਾ ਤੌਰ ਤੇ ਐਲਾਨ ਕੀਤਾ ਹੈ ਕਿ ਯਾਰ ਮਿਹਰਬਾਨੀ ਖਾਣੇ ਦੇ ਦੌਰਾਨ ਮੇਰੀ ਕੋਈ ਵੀਡੀਓ ਨਾ ਬਣਾਵੇ, ਨਾ ਤਸਵੀਰ ਖਿੱਚੇ। ਬੜੀ ਉਹ ਗੱਲ। ਖਾਣਾ ਪੀਣਾ ਜਦੋਂ ਹੁੰਦਾ ਯਾਰ ਉਹ ਤੁਸੀਂ ਬੇਤਕਲਫ ਹੋ ਕੇ ਖਾਓ, ਮਜ਼ਾ ਤਾਂ ਹੁੰਦਾ ਹੈਗਾ। ਉਸਤਾਦ ਜੀ ਜਦੋਂ ਦਾ ਹਮੇਸ਼ਪੁਰੀ ਮਰਿਆ ਨਾ ਉਹਨਾਂ ਕੋ ਜੈਕਨ ਅਮਰੇਸ਼ਪੁਰੀ ਕੌਣ? ਓਏ ਮਰੇਸ਼ ਓਏ ਉਹ ਕੋ ਜੈਕਨ ਸਿਕਰੇ ਆ ਗਿਆ ਹੀ ਵਿਲਨ। ਉਸਤਾਦ ਜੀ ਜਿਹੜਾ ਢਾਡੇ ਉਸਤਾਦ ਲਗਾ ਜੀ ਜਿਹੜਾ ਨਵਾਂ ਹੀਰੋ ਆਇਆ ਓਏ ਓਏ ਜਿਹੜਾ ਕਹਿੰਦਾ ਪੰਮਾ ਬੋਲ ਰਹੇ ਆ, ਠੀਕ ਹੈ ਪੰਮਾ ਬੋਲਦਾ। ਉਸਤਾਦ ਜੀ ਤੁਹਾਨੂੰ ਕੀ ਬਾਤ ਹੈ। ਫਿਲਮ ਉਸਤਾਦ ਜੀ ਉਸ ਫਿਲਮ 'ਚ ਡਾਇਰੈਕਟਰ ਨੇ ਐਡੀ ਕੋਈ ਸੋਹਣੀ ਗ੍ਰਿਫਤ ਮਜ਼ਬੂਤ ਕੀਤੀ ਹੈ। ਹਾਏ ਹਾਏ ਉਹਦਾ ਡਾਇਰੈਕਟਰ ਭਲਾ ਕੌਣ ਆ ਗੀਪੀ ਗਰੇਵਾਲ ਗਿੱਪੀ ਗਰੇਵਾਲ। ਗਿੱਪੀ ਭਾਈ ਜਾਨ ਤੁਸੀਂ ਇਹ ਦੇਖੋ ਗੀਪੀ ਗਰੇਵਾਲ ਨੇ ਇੱਕ ਡਾਇਲੌਗ ਨਹੀਂ ਬੋਲਿਆ ਦੋਨਾਂ ਫਿਲਮਾਂ ਦੇ ਵਿੱਚ, ਇੱਕ ਡਾਇਲੌਗ ਨਹੀਂ ਬੋਲਿਆ। ਉਸਤਾਦ ਜੀ ਅਸੀਂ ਆਪਣੇ ਇਸ ਪਲੇਟਫਾਰਮ ਨੂੰ ਲੈ ਕੇ ਉਹ ਲੈ ਲਾ। ਦੇਖੋ ਉਸਤਾਦ ਜੀ ਮੈਂ ਕੁਝ ਵੀ ਕਰਾਂ ਮੇਰਾ ਪਲੇਟਫਾਰਮ ਜ਼ਿੰਮੇਦਾਰ ਹੈ ਕਿਉਂਕਿ ਰਿਸਪੌਂਸਿਬਿਲਿਟੀ ਹੈ। ਬਿਲਕੁਲ ਮੈਂ ਉਸਤਾਦ ਜੀ ਫੈਸਲਾ 20 ਮਿੰਟ ਬਾਅਦ ਸ਼ੋਅ ਮੁੱਕਣਾ, ਸਭ ਤੋਂ ਪਹਿਲੇ ਇੱਥੋਂ ਤੂੰ ਜਾਣਾ ਕਰ। ਨਹੀਂ ਉਸਤਾਦ ਜੀ ਥੋੜੀ ਜਿਹੀ ਪ੍ਰੋਬਲਮ ਪਲੇਟਫਾਰਮ ਕਿੱਥੇ ਰਹਿ ਗਿਆ? ਮੈਂ ਪਲੇਟਫਾਰਮ ਮੇਰਾ ਹੈ, ਮੈਂ ਸੱਚੀ ਮੁੱਚੀ ਮੈਂ ਗਿੱਪੀ ਭਾਈਜਾਨ ਨੂੰ ਚੈਲੰਜ ਕਰਾਂਗਾ। ਗਿੱਪੀ ਭਾਈ। ਗਿੱਪੀ ਗਰੀਵਾਲ ਹਾਂਜੀ। ਮੈਂ ਉਹਨਾਂ ਦਾ ਫੈਨ ਵੀ ਹਾਂ, ਲੇਕਿਨ ਮੈਂ ਚੈਲੰਜ ਕਰਾਂਗਾ, ਸਾਡੀ ਟੀਮ ਉਸਤਾਦ ਦੇ ਮੋਹਤਰਮ ਸਾਡੇ ਨਾਲ ਨੇ, ਮੈਂ ਇੱਕ ਫਿਲਮ ਬਣਾਣੀ ਹੈ ਜਿਹੜੀ ਸਟੈਚੂਆਂ ਵਾਲਾ ਸ਼ੋਅ। ਓਏ ਤਾਲੀ ਲਵਾ ਦੇ ਯਾਰ। ਉਸਤਾਦ ਜੀ ਇਹ ਵੱਡਾ ਸ਼ੋਅ ਢਾਡੀ ਅਗਰ ਉਹ ਮੁੰਡਾ ਸੈਟਿੰਗ ਓਏ ਮੈਨੂੰ ਟਟੀਰੀ ਦਾ ਬੱਚਾ ਯਾਦ ਆ ਗਿਆ। ਉਹ ਗਿੱਪੀ ਭਾਈਜਾਨ ਉਹ ਲਾਜ਼ਮੀ ਉਹ ਫਿਲਮ ਵੇਖਣ, ਕਿਹੜੀ ਭਾਜੀ? ਸਟੈਚੂਆਂ ਵਾਲਾ ਸ਼ੋਅ ਜਿਹੜਾ ਨਹੀਂ ਨਹੀਂ, ਕਹਿ ਕੇ ਕਾ ਵੇਖ, ਜੇ ਫਿਲਮ ਦੇ ਦਮ ਹੋਇਆ ਆਪ ਹੀ ਵੇਖਣਗੇ ਸਾਰੇ। ਵੇਖਣਗੇ ਉਸਤਾਦ ਜੀ। ਨਹੀਂ ਮਨਿੰਦਰ ਮੇਰੀ ਗਿੱਲ ਜਿੱਥੇ ਵੀ ਉਹਨਾਂ ਨੂੰ ਇਹ ਵੀ ਕਹਿ ਦੋ ਕਿ ਜਿੱਥੇ ਸਾਡੀ ਲੋੜ ਹੈ ਅਸੀਂ ਹਾਜ਼ਰ ਆ ਉਹਨਾਂ ਲਈ। ਨਹੀਂ ਮਨਿੰਦਰ ਗਿੱਲ ਸਾਹਿਬ ਚਾਹਤੇ ਹੋ ਅਮਰਿੰਦਰ ਗਿੱਲ ਸਾਹਿਬ ਨੂੰ ਮੇਲ ਕਰੋ ਨਾ ਕਿ ਸਾਡੇ ਕੋਲ 5 ਮੁੰਡੇ ਆ, ਮੈਂ ਹੀਰੋ ਆ, ਸਾਡੇ ਕੋਲ ਵਿਲਨ, ਸਾਡੇ ਕੋਲ ਪੂਰੇ ਆ, ਤੁਸੀਂ ਫਿਲਮ ਲਿਖੀ ਪਈ ਆ, ਮੇਲ ਕਰੋ। ਅਮਰਿੰਦਰ ਭਾਈ ਤੁਹਾਡੀ ਫਿਲਮ 'ਚ ਦਮ ਹੋਇਆ ਤੁਹਾਨੂੰ ਕਹਿਣਗੇ ਸ਼ੁਰੂ ਮੈਂ ਕਰੋ। ਕਹਿੰਦਾ ਅਮਰਿੰਦਰ ਭਾਈਜਾਨ ਵੀ ਸਾਰੇ ਮਰਿੰਦਰ ਭਾਜੀ ਉੱਤੋਂ ਤੇਰੀ ਤੇ ਬਰਾਦਰੀ ਹੈ। ਆਹੋ ਵੀ ਗਿੱਲ, ਦਲਜੀਤ ਵੀ ਦੋਸਾਂਝ ਸਾਹਿਬ, ਦਲਜੀਤ ਦੋਸਾਂਝ ਸਾਹਿਬ ਨੂੰ ਕਹੋ ਐਦਾਂ ਹੀ ਉਸਤਾਦ ਜੀ। ਉਹ ਫਿਲਮਾਂ ਕਰਨ। ਉਹ ਯਾਰ ਕਿਸੇ ਨੂੰ ਕਿਉਂ ਕਹਿਣਾ, ਉਸਤਾਦ ਜੀ ਦਾ ਚੰਗਾ ਭਲਾ ਹੱਥ ਪੈਂਦਾ ਹਰ ਉਹ ਭਾਜੀ ਹਨੀ ਸਿੰਘ ਤੁਹਾਡਾ ਜੀ ਸਾਹਿਬ ਇੰਨਾ ਉਹਨਾਂ ਹੱਥ ਦੇ ਪੈਂਦਾ। ਯਾਰ। ਕਿੱਥੇ? ਉੱਥੇ ਜੀ ਤੁਹਾਡੇ ਹਨੀ ਸਿੰਘ ਸਾਹਿਬ ਨਾਲ ਇੰਨੇ ਅੱਛੇ ਦੋਸਤਾਨਾ ਤਾਲੁਕਾਤ ਜਿਹੜੀ ਫਿਲਮ ਲਿਖੀ ਸੀ ਹਨੀ ਭਾਜੀ ਨੇ, ਕੀ ਬਣਿਆ ਫਿਲਮ ਦਾ? ਉਹ ਯਾਰ ਉਹ ਨਹੀਂ ਕਰਨੀ, ਅਸੀਂ ਆਪਣੀ ਪਹਿਲੇ ਕਰਨੀ। ਮੇਰਾ ਸਟੈਚੂਆਂ ਵਾਲਾ ਸ਼ੋਅ ਹੋਏਗਾ ਤੇ ਅੱਗੋਂ ਕੁਝ ਹੋਊਗਾ। ਸਟੈਚੂ ਵਾਲਾ ਸ਼ੋਅ ਕਰਾ ਦੇ, ਤੂੰ ਮੇਰੀ ਜ਼ਿੰਦਗੀ ਤੇ ਆਸਾਨ ਕਰੇਗਾ ਬਹੁਤ ਵੱਡਾ। ਚਲੋ ਜੀ ਸਵੇਰੇ ਲੜਕੇ ਕਰੋ ਭਾਜੀ, ਸੁਬਾਹ ਹੀ ਕਰੋ, ਚਲੋ। ਸੁਬਾਹ ਕਰਨਾ ਵਾ। ਕਰਾਉਣੀ ਮੈਂ ਨਹੀਂ ਸਾਹਿਬ ਕੋ ਸਾਨੂੰ ਅੰਦਰ ਦੀ ਖਬਰ ਵੀ ਦਿਆ ਕਰੋ। ਜਿਹੜਾ ਭਾਜੀ ਹਨੀ ਸਿੰਘ ਭਾਜੀ ਨੇ ਤੁਹਾਨੂੰ ਕਿਹਾ ਸੀਗਾ ਫਿਲਮ ਕਰਨੀ, ਉਹ ਕੀ ਕੀਤਾ? ਉਹ ਕੀ ਕੀਤਾ ਹੁਣ? ਕਰ ਰਹੇ ਆ ਹੁਣ, ਕਿਦੋਂ? ਕੀ ਲਿਖ ਰਹੇ ਆ। ਓਏ ਉਹ ਸੀਗਾ ਰਾਸ ਚਾ ਨਹੀਂ, ਗੱਲ। ਉਹਨਾਂ ਨੇ ਤੇ ਮੇਰਾ ਗਾਣਾ ਵੀ ਕਰਨਾ ਇੱਕ। ਉਹ ਮੈਨੂੰ ਲੱਗਦਾ ਤਾਂ ਜੇ ਤੁਹਾਡੇ ਵੱਲੋਂ ਹੀ ਸੁਸਤੀ ਆ, ਤੁਸੀਂ ਕੁਝ ਉਹਨਾਂ ਨੂੰ ਆਹੋ। ਅੱਗੋਂ ਨਹੀਂ ਹਿਸਾਬ ਲਾਇਆ। ਨਹੀਂ ਕੁਛ ਇਹਨਾਂ ਨੂੰ ਸੁਸਤੀ ਆ, ਕੁਛ ਹਨੀ ਭਾਜੀ ਕੋ ਵੀ ਟਾਈਮ ਨਹੀਂ ਹੈਗਾ। ਅਗਲੇ ਗਾਣੇ ਤੇ ਗਾਣਾ ਸੁੱਟਣ ਕੁਝ ਦੇ। ਉਂਝ ਵੀ ਰਾਵਾਂ ਔਖੀਆਂ ਸੀ, ਕੋਈ ਗੱਲ ਵਿੱਚ ਗਮ ਦਾ ਤੌਕ ਵੀ ਸੀ। ਯਾਰ ਜਿੱਥੇ ਨੂਰਾ ਫਤਿਹ ਅਵੇਲੇਬਲ ਆ ਉੱਥੇ ਉਹਨੇ ਦਾਨਿਸ਼ ਤੇ ਮਿੱਠਾ ਲੈਣੇ ਭਲ ਨਹੀਂ ਇਹ ਮੰਨਦੇ। ਕੀ ਗੱਲ ਹੋ ਗਈ? ਕੀ ਹੋਈ? ਦੱਸ ਉਸਤਾਦ ਜੀ ਮਿੱਠਾ ਜੀ ਜਿੱਥੇ ਨੂਰਾ ਫਾਤੀ ਅਵੇਲੇਬਲ ਆ। ਉਸਤਾਦ ਜੀ ਮੇਰੀ ਇੱਕ ਗੱਲ ਯਾਦ ਰੱਖਣਾ। ਸੈਨਾ ਨੇ ਰਿਪਲਾਈ ਕੀਤਾ ਤੁਹਾਨੂੰ। ਉਸਤਾਦ ਜੀ ਤੁਹਾਨੂੰ ਦੱਸਣਾ ਸੀ, ਓਏ ਹੋਏ ਮੈਨੂੰ ਯਾਦ ਨਹੀਂ। ਸਾਜ ਮੈਂ ਮੈਸੇਜ ਕੀਤਾ, ਉਹਨਾਂ ਨੇ ਰਿਪਲਾਈ ਕੀਤਾ, ਯਕੀਨ ਕਰੋ। ਕਿਨੇ? ਸੋਨਾਕਸ਼ੀ ਸੈਨਾ ਨੇ। ਮੈਂ ਤਸਵੀਰ ਕੱਲੀ ਸਾਜ ਜੀ ਆਪਣੀ ਫੁੱਲ ਐਨ ਨਿਯਾਮ ਕਰਕੇ ਵਾਲ ਵੁਲ ਖੜੇ ਕਰਕੇ। ਵਾਕਈ? ਓ ਮਾਈ ਗॉड ਯੂ ਆਰ ਸੇਮ ਟੂ ਸੇਮ ਉਹਨੇ ਕਹਾ ਮਾਈ ਹਸਬੰਡ ਹਸਬੰਡ ਇਨ ਲਾ ਯਾਰ ਮੈਂ ਤੈਨੂੰ ਮੋਬਾਈਲ ਤੇ ਉਸਤਾਦ ਜੀ ਉਹ ਗੂਗਲ ਪਿਕਸਲ ਮੋਬਾਈਲ ਚਾਹਤ ਲਗਾ ਤਾਂ ਮੈਂ ਦਿਖਾਉਣੀ ਚੁੱਕ ਕੇ ਲਿਆ ਦੀ ਗੱਲ ਪਹਿਲੇ ਲੁਕੋਈ ਦੀ ਹੁੰਦੀ ਆ। ਸੋਨਾਕਸ਼ੀ ਸੈਨਾ ਨੇ ਸਾਜ ਰਿਪਲਾਈ ਕੀਤਾ ਓਏ ਚਲ ਚਲ ਓਏ ਯਾਰ ਓਏ ਨਾ ਯਾਰ ਪਰ ਭਰਾਵਾ ਹੁਣ ਅੱਗੇ ਯਾਰ ਵੇਖ ਨਾ ਟੀ ਟਾਈਮ ਅਸੀਂ ਕਿੱਥੇ ਲੈ ਕੇ ਜਾਂਦੇ ਤੇ ਕਿੱਥੇ ਤੂੰ ਉਹ reply ਚੱਲ, ਕੀਤਾ। ਚੁੱਪ ਕਰ ਚੱਲਣਾ ਮਾਰਦਾ ਪਿਆ ਵਾ। ਮੈਂ ਤਾਂ ਨਹੀਂ ਕਿਹਾ ਅੱਛਾ ਯਾਰ, ਉਹ ਵੀ ਮਜ਼ਦੂਰੀ ਇਨਸਾਨ ਨੇ, ਜਿੰਦੇ ਜਾਗਦੇ ਨੇ, ਸੋਸ਼ਲ ਮੀਡੀਆ ਤੇ ਅਟੈਚ ਨੇ, ਕਿ ਰਿਪਲਾਈ ਕਰਤਾ ਤੇ ਕੀ ਹੋਇਆ? ਹੋਇਆ? ਮਰੇ ਬੰਦੇ ਨੇ ਰਿਪਲਾਈ ਕਰਤਾ, ਇੰਨਾ ਹੈਰਾਨ ਹੋ ਗਏ। ਏਲੀਅਨ ਦਾ ਰਿਪਲਾਈ ਆ ਦੱਸ। ਤਮੰਨਾ ਭਾਟੀਆ ਉਸਤਾਦ ਜੀ। ਮਧੂਰੀ ਨਾ ਮਰੇ ਇੰਜ ਦੇ ਰਿਲੇਸ਼ਨ ਦੀ ਮੈਂ ਤਾਂ ਨਹੀਂ ਕਦੇ ਕਿਸੇ ਨੂੰ ਦੱਸਿਆ। ਚੁਬਲਾ ਮਾਰਦਾ ਪਿਆ। ਆਹੋ ਜੋ ਤੁਸੀਂ ਮਧੂਰੀ ਨੂੰ ਪਿਆਰ ਦੇਣ ਲੱਗੇ ਸੀ ਤਮੰਨਾ ਘਟ ਗਿਆ ਥੋੜਾ। ਨਹੀਂ ਨਹੀਂ ਭਾਈ ਫੈਸਲ ਦਾ ਨਾਂ ਲਿਆ ਵਾ ਉਹਨਾਂ ਨੇ। ਉਹ ਕੀ ਨਾਂ ਸੀ? ਮਧੂਬਾਲਾ ਪ੍ਰਕਾਸ਼ ਰਾਜ ਸਾਹਿਬ। ਪ੍ਰਕਾਸ਼ ਰਾਜ ਸਾਹਿਬ ਨੇ ਪ੍ਰਕਾਸ਼ ਨਾਮ ਰਾਜ ਲਿਆ। ਸਾਹਿਬ ਆਪਣੀ ਅਸਲ ਜ਼ਿੰਦਗੀ ਚ ਉਹ ਯਾਰ ਇਹਦਾ ਨਹੀਂ ਨਾਂ ਲਿਆ ਉਹਨਾਂ ਨੇ ਯਾਰ। ਫੈਸਲ ਇਹਨਾਂ ਆਈ ਨੇ ਲਵ ਲਿਆ ਫੈਸਲ ਸਾਰੀ ਸ਼ਾਇਰੀ ਯਾਰ ਫੈਸਲ ਨਹੀਂ ਕਿਹਾ ਉਹਨਾਂ ਨੇ। ਚਲੋ ਯਾਰ ਜੋ ਵੀ ਹੈ ਨਹੀਂ ਕਿਹਾ। ਨਹੀਂ ਕਿਹਾ। ਅਗਰ ਮੈਂ ਇੰਨੀ ਕੁ ਗੱਲ ਨਾ ਮੈਨੂੰ ਖੁਸ਼ੀ ਫੈਸਲ ਮਿਲਦੀ। ਨਹੀਂ ਉਹਨਾਂ ਨੇ ਕਿਹਾ, ਗੌਰਨਰ ਹੈ ਉਹ। ਹੁਣ ਫੈਜ਼ ਸਾਹਿਬ ਦਾ, ਫੈਜ਼ ਅਹਿਮਦ ਫੈਜ਼ ਦਾ ਕੋਈ ਨਾਂ ਹੋ ਸਕਦਾ। ਫੈਸਲ ਦਾ ਹੋਰ ਬੜੇ ਕੋਈ ਫੈਸਲ ਹੋਇਆ? ਨਿਦਾ ਫਾਜ਼ਲੀ ਆ,
ਹਾਂਜੀ ਉਹਦਾ ਠੀਕ ਕਿਹਾ ਹੈ ਨਾ, ਉਹਨਾਂ ਫੈਸਲ ਦਾ ਸਾਜੀ ਇਹਨਾਂ ਦੀ ਗੱਲ ਹੋਈ ਆ ਚਲੋ ਨਹੀਂ ਯਾਰ, ਪਰੇਸ਼ ਨਹੀਂ ਰਾਵਲ ਹੋਈ। ਤੁਹਾਡੀ ਗੱਲ ਨਹੀਂ ਹੋਈ? ਇਹਨਾਂ ਦੀ ਭਾਈ ਹੋਈ ਇੱਕ ਹੈ, ਮਿੰਟ ਸਾਡੀ ਭਾਈ ਗੱਲ। ਉਸਤਾਦ ਜੀ ਤੁਸੀਂ ਇੰਨਿਆਂ ਦਾ ਨਾਂ ਲਿਆ, ਆਮਰ ਖਾਨ ਸਾਹਿਬ ਦਾ ਨਾਂ ਨਹੀਂ ਲਿਆ ਤੁਸੀਂ। ਆਮਰ ਖਾਨ ਓਏ ਨੋਨੀ ਉਸਤਾਦ ਘੁੱਟ ਦੇਣਾ ਅੱਜ। ਉਸਤਾਦ ਵਿੱਚ ਨਾਲ ਸਾਲਾ ਬਾੜਦੀ ਓਏ ਕੀ ਕਰਤਾ ਈ? ਨਹੀਂ ਉਹ ਪਰੇਸ਼ ਰਾਵਲ ਸਾਹਿਬ ਨੇ ਤੁਹਾਡਾ ਨਾਂ ਨਹੀਂ ਲਿਆ, ਤੁਹਾਡਾ ਪਿਆਰ ਨਹੀਂ ਕਰਦਾ, ਤੁਹਾਡਾ ਕਾਲ ਤੇ ਗੱਲ ਹੀ ਹੋਈ। ਚੰਦਨ ਸਾਹਿਬ ਨੇ ਵੀ ਕਾਲ ਕੀਤੀ ਆ, ਹਾਂਜੀ ਆਹੋ ਤਾਂ ਚੰਦਨ ਸਾਹਿਬ ਨੇ ਵੀਡੀਓ ਕਾਲ ਮੈਂ ਕੀਤੀ। ਗੱਲਾਂ ਕਰਕੇ ਤੁਸੀਂ ਕੀ ਸਾਬਤ ਕਰਨਾ? ਸਾਬਤ ਸਾਜੀ ਵੱਡੇ ਹੋਈ ਜਾਂਦੇ। ਕੋਈ ਫੈਸਲ ਵੱਡੇ ਆ। ਮੈਂ ਤਾਂ ਕਦੇ ਵੀ ਨਹੀਂ ਯਾਰ ਜ਼ਿਕਰ ਕੀਤਾ ਯਾਰ, ਮੈਂ ਨਾ ਪਤਾ ਨਹੀਂ ਕਿਹਦੀ ਗੱਲ ਹੁੰਦੀ, ਮੈਂ ਨਹੀਂ ਉਹਨੂੰ ਸਿਰਫ ਕਨਫਰਮ ਵੀ ਨਹੀਂ ਕਿ ਉਹਦੀ ਆਈਡੀ ਆ ਤੇ ਉਹਦੀ ਆਈਡੀ ਆ। ਨੀਲਾ ਟਿਕ ਲੱਗਾ ਵਾ। ਉਹਦੀ ਹਾਂਜੀ ਮਿੱਠੇ ਨੂੰ ਦਿਖਾਇਆ ਬਕਾਇਦਾ, ਉੱਥੇ ਬੈਠੇ ਪੁੱਛ ਲਓ। ਉਹ ਯਾਰ ਅੱਧੀ ਦੁਨੀਆ ਮੈਨੂੰ ਰਾਜਕੁਮਾਰ ਰਾਓ ਕਹੀ ਜਾਂਦੀ ਹੈ, ਮੈਂ ਮੁੱਕ ਰਿਹਾ, ਮੈਂ ਕੁਝ ਭਾਜੀ, ਕਹਿੰਦਾ ਨਹੀਂ ਕਿਸੇ ਨੂੰ। ਉਹ ਬੈਠਾ ਰਹੋ ਚੁੱਪ ਕਰਕੇ ਇੱਥੇ। ਰਿਤਿਕ ਰੋਸ਼ਨ ਦਾ ਉਸਤਾਦ ਜੀ ਮੈਨੂੰ ਮੈਸੇਜ ਆਇਆ, ਮੈਂ ਅੱਜ ਤੱਕ ਸੀਨ ਹੀ ਨਹੀਂ ਕੀਤਾ। ਆਪਣੇ ਗਰੂਰ ਚ ਰਹੋ, ਅਸੀਂ ਆਪ ਸੈਲੀਬ੍ਰਿਟੀ ਆ। ਅਰੇ ਤੁਸੀਂ ਉਹਨਾਂ ਦਾ ਰਿਪਲਾਈ ਆ ਰਿਹਾ ਇੱਥੇ ਛਾਲਾ ਮਾਰਨ ਦੇ। ਕਰਨ ਜੋਹਰ ਮਿਸ ਕਾਲ ਦੇਂਦੇ, ਅੱਜ ਤੱਕ ਬੈਕ ਕਾਲ ਨਹੀਂ ਕੀਤੀ। ਉਹੀ ਕਰਨ ਜੋਹਰ ਦਾ ਨਾ ਉਹ ਗੱਲ ਕਰੀ ਉਹਨਾਂ। ਤੇ ਸਾਰੀ ਸਾਜੀ ਗੱਲਬਾਤ ਆ, ਬਹੁਤ ਬੀਬਾ ਬੰਦਾ ਵਾ। ਹਾਂ ਮਾੜੇ ਬੰਦਿਆਂ ਦੇ ਬਹੁਤ। ਹਾਂ ਮੈਨੂੰ ਨਹੀਂ ਚੰਗਾ ਲੱਗਦਾ, ਤੁਹਾਨੂੰ ਤਾਂ ਨਹੀਂ ਲੱਗਦਾ? ਮੈਨੂੰ ਜ਼ਹਿਰ ਲੱਗਦਾ। ਕਿਉਂ ਪੁੱਛ? ਮੈਨੂੰ ਪਤਾ ਵਾ। ਕਿਉਂ ਉਸਤਾਦ ਜੀ ਮੈਨੂੰ ਨਹੀਂ, ਬੜਿਆਂ ਨੂੰ ਇਦਾਂ ਲੱਗਦਾ। ਜਦੋਂ ਉਹਨੇ ਆਪਣੀ ਫਿਲਮ 'ਚ ਰਫੀ ਸਾਹਿਬ ਦੇ ਬਾਰੇ 'ਚ ਬਕਵਾਸ ਕੀਤੀ, ਬੜੇ ਬੰਦਿਆਂ ਨੇ ਉਹਦੀ ਕੀਤੀ। ਅੱਛਾ ਜੀ। ਹਾਂ ਲੇਕਿਨ ਉਹਨੇ ਮਾਦਰਤ ਵੀ ਤੇ ਕੀਤੀ, ਉਹਨੇ ਹਰਜਾਨਾ ਵੀ ਤੇ ਨਹੀਂ, ਭਰਿਆ ਕੋਈ ਨਹੀਂ, ਉਹਦੇ ਬਹੁਤ ਉੱਥੇ ਕੇਸ ਵੀ ਹੋ ਗਏ ਸਾਜੀ ਇਸ ਗੱਲ ਤੇ ਇੰਡੀਆ ਬਹੁਤ ਉਹਨੂੰ ਰੋਲਿਆ ਲੋਕਾਂ ਨੇ। ਉਸ ਤੋਂ ਬਾਅਦ ਉਹ ਮਿੱਟੀ ਹੋ ਗਿਆ। ਹਾਏ ਹਾਏ ਹਾਏ, ਰਫੀ ਸਾਹਿਬ ਵਾਲੇ ਨਾਲ ਹੀ ਹੋਏ ਸੀ ਯਾਰ। ਔਰ ਜਿਹਨੇ ਇੱਕ ਡਾਇਲੌਗ ਬੋਲਿਆ ਵਾ, ਉਹਦਾ ਪੂਰਾ ਖਾਨਦਾਨ ਰਫੀ ਸਾਹਿਬ ਦੇ ਸਿਰ ਦੇ ਉੱਤੇ ਐਕਟਰ ਬਣਿਆ। ਰਣਵੀਰ ਕਪੂਰ ਉਹ ਜਿਹੜਾ ਆਇਦਾ ਦਾ ਸ਼ਸ਼ੀ ਕਪੂਰ ਦਾ ਮੁੰਡਾ, ਹਾਂਜੀ ਰਣਬੀਰ ਰਣਬੀਰ ਕਪੂਰ। ਰਣਬੀਰ ਯਾਰ ਸਾਜੀ ਉਹ ਮੁੰਡਾ ਇਦਾਂ ਦੀ ਗੱਲ ਕਰ ਨਹੀਂ ਸਕਦਾ। ਉਹਨੇ ਨਹੀਂ ਕੀਤਾ, ਉਹ ਕੁੜੀ ਨੇ ਕੀਤੀ ਨਾ। ਉਹਨੇ ਕਿਹਾ तुम्हें मैं मोहम्मद रफी का गाना सुनाऊं। ਕਹਿੰਦੀ मोहम्मद रफी वो ना जो गाता कम रोता ज्यादा था। ਉਹ ਕਿਹੜੀ ਕੁੜੀ ਆ ਗਈ? ਤੇ ਉਹ ਭਾਜੀ ਫਿਰ ਤੂੰ ਵੇਖ ਤੇ ਸਹੀ ਉਹਦਾ ਹਾਲ ਕੀ ਕੀਤਾ ਲੋਕਾਂ ਨੇ। ਕਰਨ ਬਈ ਸੋਨੂ ਨਿਗਮ ਨੇ ਕਿਹਾ ਜੇ ਤੂੰ ਆਪਣੇ ਪਿਓ ਦੇ ਬਾਰੇ 'ਚ ਗੱਲ ਸੁਣ ਸਕਦਾ ਨਾ ਤੇ ਫਿਰ ਤੂੰ ਕਰ ਲੈ। ਹਾਏ ਹਾਲਾਂਕਿ ਸੋਨੂ ਨਿਗਮ ਉਹਦੇ ਨਾਲ ਕਿੰਨਾ ਅਟੈਚ ਹੋਊਗਾ। ਅਜ਼ੀਜ਼ ਸਾਹਿਬ ਨੇ, ਆਲੀਆ ਨਹੀਂ ਉਹ ਜਿਹੜੀ ਹੋਰ ਆ, ਉਹ ਮੈਨੂੰ ਵੈਸੇ ਨਹੀਂ ਚੰਗੀ ਲੱਗਦੀ। ਪਤਾ ਨਹੀਂ ਉਹਦੇ 'ਚ ਕੋਈ ਸੋਹਣ ਆਪਣੀ ਆਪਣੀ ਪਸੰਦ ਆ, ਮੈਨੂੰ ਉਹ ਜ਼ਰਾ ਸੋਹਣੀ ਨਹੀਂ ਲੱਗਦੀ ਯਾਰ। ਆਲੀਆ ਭੱਟ? ਨਹੀਂ ਯਾਰ, ਆਲੀਆ ਭੱਟ ਤੇ ਉਹ ਇੱਕ ਦੂਜੀ ਖੋਰ ਆ ਜਿਹੜੀ ਉਹ ਚੁੱਚੀਆਂ ਜੀਆਂ ਅੱਖਾਂ ਵਾਲੀ। ਦੀਪਿਕਾ ਨਹੀਂ ਯਾਰ, ਅਨੰਨਿਆ ਪਾਂਡੇ। ਉਹ ਯਾਰ ਜਿਹੜੀ ਵੀ ਹੈ ਯਾਰ, ਤੁਸੀਂ ਰਹਿਣ ਦੇ, ਛੱਡ ਦਿਓ ਯਾਰ। ਜਿਹੜੀ ਉਹਦੀ ਸ਼ਕਲ ਤੇ ਕੋਈ ਨਕਸ਼ਨ ਹੈ ਨਹੀਂ, ਕੋਈ ਮਲਕਾ ਅਰੋੜਾ ਕਿਉਂ ਯਾਰ ਉਹ ਸ਼ਰਾਬਤ ਹੋਰ ਬੁਰੀ ਲੱਗਣ ਲੱਗ ਪਈ ਮੈਨੂੰ ਇਸ ਗੱਲ ਤੋਂ ਬਾਅਦ। ਉਸਤਾਦ ਜੀ। ਲੇਕਿਨ ਉਹ ਫਿਲਮ ਕਰਨ ਜੋਹਰ ਦੀ ਸੀ ਨਾ, ਵੀ ਕਟਵਾ ਨਹੀਂ ਸਕਿਆ। ਤੇ ਨਹੀਂ ਪਤਾ ਤੂੰ ਕਿਹਦੇ ਐਡਾ ਲੈਜੈਂਡ ਆ ਜਿਹਦੇ ਸਿਰ ਤੇ ਤੁਹਾਡੀ ਅੱਧੀ ਇੰਡਸਟਰੀ ਦੇ ਗਾਣੇ ਖੜੇ ਨੇ, ਤੇ ਤੂੰ ਉਹਨੂੰ ਕਹਿੰਦੇ ਆ ਉਹ ਰੋਤਾ ਕੰਮ ਤੇ ਗਾਤਾ ਕੰਮ ਤੇ ਰੋਤਾ ਜ਼ਿਆਦਾ ਥਾ। ਮੈਂ ਕਰਾਂਗਾ ਗੱਲ ਉਸਤਾਦ ਜੀ, ਉਹਦੀ ਐਸੀ ਦੀ ਤੈਸੀ ਮਾਫੀ ਮੰਗੇਗਾ। ਇਹ ਤੂੰ ਤੇ ਕਰਨ ਜੋਹਰ ਨਹੀਂ ਉਹਦੀ ਬਹੁਤ ਕੀਤੀ ਲੋਕਾਂ ਨੇ, ਉਹਦੀ ਕੁੱਤਿਆਂ ਕੀਤੀ ਲੋਕਾਂ ਨੇ। ਕਰਨ ਜੋਹਰ ਵੈਸੇ ਵੀ ਹੁਣ ਮਰਨ ਕਿਨਾਰੇ ਪਿਆ ਉਸਤਾਦ ਜੀ। ਉਹ ਡਾਈਟ ਘਟਾਉਣ ਵਾਲੀ ਕੋ ਨਾ ਖਾਂਦੇ ਸੀ ਦਵਾਈ, ਉਹ ਅਸਰ ਕਰਕੇ ਸਾਈਡ ਇਫੈਕਟ ਹੋ ਗਿਆ। ਦੇਖਿਆ ਨਾ, ਗੱਲ ਕੀਤੀ ਅੱਗੇ ਆ ਜਾਂਦੀ ਹੈ ਮਿੱਠੇ। ਵਿਚਾਰਾ ਅੱਲਾ ਲੋ ਮਰਿਆ, ਖੀਰਾ ਸਲਾਦ ਖਾਣ ਡਿਆ ਵਾ, ਪਕੜਾਈ ਹੋਈ ਪਈ ਉਹਦੀ। ਉਸਤਾਦ ਜੀ ਜਰਾ ਇਹਨਾਂ ਨੂੰ ਕਹਿ ਕੇ ਨਾ ਮਿਹਰਬਾਨੀ ਇਜਾਜ਼ਤ ਲੈ ਦਿਓ, ਸਟੈਚੂ ਵਾਲਾ ਸ਼ੋਅ ਉਸਤਾਦ ਜੀ ਯਾਰ ਕਰਦਾ ਕਰਦੇ ਡਨ ਹੋ ਗਿਆ ਭਾਜੀ। ਸਟੈਚੂ ਵਾਲਾ ਸ਼ੋਅ ਕਰ ਦਿਓ ਯਾਰ। ਉਹ ਕਰਦੇ ਓਏ, ਜਾਨ ਦੀ ਬਾਜ਼ੀ ਖੇਡ ਕੇ ਕਰਦੇ, ਭਾਵੇਂ ਕਰਦੇ ਮੇਰੀ ਜਾਨ ਛਡਾ ਦੇ। ਇਹ ਗਰਮੀਆਂ 'ਚ ਸਟੈਚੂ ਕਿਤੇ ਮਰੇ ਹੁੰਦੇ ਸਤਾਈ ਜੋ ਭਾਜੀ ਹਨੀ ਸਿੰਘ ਨੇ ਨਾ। ਤੁਸੀਂ ਜਿਹੜੀ ਫਿਲਮ ਹੁਣ ਸਾਈਨ ਕਰਨੀ ਹੀਰੋ ਕਿਹਨੂੰ ਲਿਆ? ਮੈਨੂੰ ਕੋਈ ਦਾਨਿਸ਼ ਨੂੰ ਫੇਸ ਫਿਲਮੀ ਫੇਸ ਸਾਨੂੰ ਕੈਮਰਾ ਕਬੂਲ ਹੀ ਬੈਠਾ ਵਾ। ਹੀਰੋ ਫੇਸ ਇੱਧਰ ਬੈਠਾ ਮਿੱਠਾ ਜੀ। ਉਸਤਾਦ ਜੀ ਸਾਜ ਨੇ ਖੁਦ ਕਿਹਾ ਤੂੰ ਹੀਰੋ ਹੁਣ ਸ਼ਨਾਖਸੀ ਵਾਲ ਜਾ ਜਿਹਨੇ ਤੈਨੂੰ ਰਿਪਲਾਈ ਕੀਤਾ। ਅਸੀਂ ਇੱਧਰ ਜੋ ਭਾਜੀ ਹਨੀ ਸਿੰਘ ਵੱਲ ਚੱਲਾਂਗੇ। ਲੇਕਿਨ ਯਾਰ ਮੈਂ ਨਹੀਂ ਹੀਰੋ ਆ ਸਕਦਾ ਯਾਰ, ਲੇਕਿਨ ਭਾਈ ਤੁਹਾਨੂੰ ਵੱਡਾ ਲੈਂਸ ਲੱਗਣਾ ਸਟੇਡੀਅਮ ਵਾਲਾ। ਕੁਛ ਨਹੀਂ ਹੁੰਦਾ। ਹੀਰੋ ਬੋਡੀ ਤੇ ਮੇਰੀ ਆ, ਮੈਂ ਆਣਾ ਹੀਰੋ। ਉਸਤਾਦ ਜੀ ਤੁਸੀਂ ਡਾਇਰੈਕਟ ਕਰੋ ਫਿਲਮ, ਕਿਹੜਾ ਮੁਲਕ ਚੂਜ਼ ਕਰੋਗੇ ਜਿੱਥੇ ਬਣਾਉਣੀ, ਜਿਹੜਾ ਤੁਹਾਡੇ ਰੇਂਜ ਹੋਵੇ ਕਿੱਥੇ ਸ਼ੂਟਿੰਗ ਕਿੱਥੇ ਕਰਨੀ? ਮਲੇਸ਼ੀਆ। ਪਹਿਲੇ ਫਿਲਮ ਕਿੱਦਾਂ ਦੀ ਹੋਊਗੀ ਫੇਰ ਹੀ ਆ ਸ਼ੁਕਲੀ ਫਿਲਮ ਕਿੱਦਾਂ ਦੀ ਹੋਊਗੀ। ਸ਼ੁਕਲੀ ਰੋਮਾਂਟਸ। ਨਹੀਂ ਸ਼ੁਕਲੀ ਨਹੀਂ ਉਸਤਾਦ ਜੀ ਹੱਟ ਕੇ ਹੋਵੇ, ਉਹ ਚ ਐਕਸ਼ਨ ਵੀ ਹੋਵੇ, ਰੋਮਾਂਟਿਕ ਵੀ ਹੋਵੇ, ਸ਼ੁਗਲੀ ਵੀ ਹੋਵੇ, ਸਸਪੈਂਸ ਵੀ ਹੋਵੇ ਤੇ ਹਾਰਰ ਵੀ ਹੋਵੇ। ਉਸਤਾਦ ਜੀ ਪਹਿਲੀ ਫਿਲਮ ਵੀ ਉਹੀ ਹੋਵੇ, ਆਖਰੀ ਵੀ ਹੋਵੇ। ਆਪਾਂ ਸਾਰੇ ਮਜ਼ੇ ਦੇਖੇ ਨਾ ਵਿੱਚ ਨਿਲ ਹੋ ਕੇ ਆਰਾਮ ਨਾਲ ਘਰ ਜਾ ਕੇ ਬਹਿ ਜਾਣਾ। ਹਰ ਛੇ ਵਜੇ ਜਦੋਂ ਨਹੀਂ ਰੋਮਾਂਸਿੰਗ ਐਕਟਿੰਗ ਉਸਤਾਦ ਜੀ ਐਕਟ। ਮਾਦਰ ਤੁਹਾਡੀ ਮਿਹਰਬਾਨੀ, ਇੱਧਰ ਇੱਕ ਵਾਰੀ ਆਂਖੋਂ ਮੈਂ ਆਕੇ ਡਾਲਣਾ ਸਾਜ ਜੀ। ਮਿੱਠੇ ਦਾ ਸ਼ੋਅ ਕਰ ਲਓ ਇੱਕ, ਉਹ ਜਿਹੜਾ ਗੋਸਟ ਵਾਲਾ ਜਿੰਨ ਵਾਲਾ। ਹਾਂਜੀ ਚੱਲੀਏ ਬਾਹਰ ਸਾਜ ਹੈਗੀ ਹੈ ਇੱਕ ਹਵੇਲੀ, ਉੱਥੇ ਜਾਣਾ ਵਾ ਆਪਾਂ, ਲਾਜ਼ਮੀ ਜਾਣਾ ਵਾ। ਮਿੱਠੇ ਕਰ ਲੈ ਯਾਰ, ਕੀ ਹੋ ਗਿਆ ਜੱਟ ਵਾ ਤੂੰ। ਮੇਰੀ ਅਮੀ ਜੀ ਲੋਕਾਂ ਦੀ ਡਿਮਾਂਡ ਆ ਉਸਤਾਦ ਜੀ, ਮੇਰੀ ਅਮੀ ਯਕੀਨ ਨੇ ਕਰੋ। ਕਿਹਾ ਵਾ ਵੀ ਤੂੰ ਪੂਰਾ ਮਹੀਨਾ ਡਰਨਾ ਨਹੀਂ ਹੈ। ਯਾਰ ਮਿੱਠੇ ਤੈਨੂੰ ਪੂਰਾ ਇਲਾਕਾ ਉਹ ਜਿਹੜਾ ਅਸੀਂ ਜਾਣਾ ਸੀ ਝਾਲ ਤੇ, ਹਾਂਜੀ ਤੇ ਉਹ ਲੈ ਕੇ ਜਾਵੇ, ਇਹਨੇ ਲੈ ਕੇ ਜਾਣਾ ਵਾ। ਦੱਸੋ ਤੁਸੀਂ ਇਹਨੇ ਕਿਹਾ ਸੀ ਝਾਲ ਤੇ ਘਰ। ਗੱਡੀ ਲੈ ਕੇ ਲੇਕਿਨ ਉਹਨੇ ਸਵੇਰੇ ਤੇ ਮੈਂ ਚਲੇ ਜਾਣਾ ਉੱਥੇ।
ਕਿੱਥੇ ਨਹੀਂ ਜਿੱਥੇ ਤੂੰ ਕਹਿੰਦਾ ਸੀ ਝਾਲ ਤੇ ਇੱਕ ਜਗ੍ਹਾ ਵਾ ਤੇ ਉੱਥੇ ਤਾਂ ਆ ਤੇ ਲੈ ਕੇ ਜਾ ਸਾਨੂੰ। ਲੇਕਿਨ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਮਾਜ਼ਰਤ ਨਾਲ ਸਵੇਰੇ ਉਹ ਸਲਮਾਨ ਨੂੰ ਭੇਜ ਕੇ 1000 ਰੁਪਏ ਦਾ ਸਟਾਮ ਮੰਗਾ ਕੇ ਮੈਨੂੰ ਉੱਥੇ ਲਿਖਈਆ ਕਰਨਾ ਤੁਸੀਂ। ਯਾਰ ਮੈਂ ਸ਼ੋਅ ਚ ਕਹਿ ਰਿਹਾ ਨਾ ਰਿਕਾਰਡਿੰਗ ਆ। ਉਹਦੇ ਵਿੱਚ ਤੁਸੀਂ ਬਾਅਦ ਚੋਂ ਕੱਟ ਦਵੋ ਮੈਨੂੰ ਬਾਅਦ ਨਹੀਂ ਕੱਟ ਦੋ ਕੱਟ ਦੋ ਕਾਹਦਾ ਸਟਾਮ ਕਾਹਦਾ ਸਟੈਚੂ ਵਾਲਾ ਸ਼ੋਅ ਦਾ ਕਿ ਤੁਸੀਂ ਉਧਰੋਂ ਜ਼ਿੰਦਾ ਮੁਰਦਾ ਕੁਝ ਵੀ ਹੋ ਗਿਆ ਉਹਦੇ ਜ਼ਿੰਮੇਦਾਰ ਤੁਸੀਂ ਆਪ ਹੋਵੋ। ਲਓ ਜੀ ਲੈ ਵੀ ਮਿੱਠੇ ਕੱਲ ਨੂੰ ਲਓ ਜੀ ਅਸੀਂ ਗੱਲ ਇੱਕ ਰਾਤ ਕੱਢਣੀ ਤੁਸੀਂ ਉੱਥੇ ਸਿਰਫ। ਉਹ ਯਾਰ ਰਾਤ ਕਾਦੀ ਕੱਢਣੀ ਅਸੀਂ ਜਾਣਾ ਵਾ ਪੂਰਾ ਆਪਣਾ ਵਲੌਗ ਕਰਾਂਗੇ ਸ਼ੋਅ ਕਰਾਂਗੇ ਬਾਹਰ ਆ ਜਾਾਂਗੇ। ਨਹੀਂ ਨਾ ਉਸਤਾਦ ਜੀ ਹੋਰ ਉੱਥੇ ਬੈਠੇ ਰਹਿਣਾ ਹੁਣ ਰਾਤ ਨੂੰ 2 ਵਜੇ ਤੋਂ ਲੈ ਕੇ ਓ ਯਾਰ ਤੂੰ ਤੇ ਜਿਸ 4 ਟਾਈਮ ਵਜੇ। ਕਹੇਗਾ ਉਸ ਟਾਈਮ ਚੱਲ ਜਾਾਂਗਾ ਮੈਂ। ਤੁਸੀਂ ਕਾਹਤੋਂ ਜਾਣਾ ਹੈ? ਹਾਂ ਮਿੱਠੇ ਨੂੰ ਨਾਲ ਲੈ ਮੇਰੇ ਕੇ ਨਾਲ ਜਾਣਾ ਇਹਨੇ। ਨਹੀਂ ਮੇਰੇ ਨਾਮ ਦਾ ਕੋਈ ਲੈਟਰ ਨਿਕਲ ਆਇਆ ਯਾਰ ਮਿੱਠੇ ਮੇਰਾ ਪੂਰਾ ਨਿਕਲਿਆ ਉੱਥੇ ਲੈ Audience ਜਾ ਰਹੀ ਆ। ਸੋਹਣੀਆਂ ਯਸ਼ ਚੋਪੜਾ ਦੀਆਂ ਜਿੰਨਾ ਉੱਥੇ ਭਾਰੀ ਜਗ੍ਹਾ ਵਾ। ਉਸਤਾਦ ਜੀ ਮੈਂ ਤੁਹਾਡੀ ਗੱਲ ਕਰਾਵਾਂ ਫੋਨ ਤੇ। ਕਿਹਨੇ ਕੀਤੀ ਗੱਲ ਆ ਉਸਤਾਦ ਜੀ ਭਾਰੀ ਜਗ੍ਹਾ ਅੱਲਾਹ ਤਾਲਾ ਦੀ ਜ਼ਾਤ ਮਾਫ ਕਰੇ ਕਸਮ ਵਾਲੀ ਗੱਲ ਮਿੱਠੇ ਆ ਮੈਂ ਝੂਠ ਨਹੀਂ ਬੋਲਦਾ ਚਸ਼ਮਦੀਦ ਗਵਾਹ ਵਾ ਮੇਰਾ ਛੋਟਾ ਭਾਈ ਮੈਂ ਇੱਥੇ ਫੋਨ ਕਰ ਦੇਣਾ ਗੱਲ ਗੁੱਲ ਤੇ ਨਹੀਂ ਨਾ ਵੜ ਕੀਤੀ ਗਿਆ ਬਈ ਯਾਰ ਉਹਨੇ ਰਜ਼ਾਈ ਯਾਨੀ ਕਿ ਨਾ ਮਕਾਨ ਖਾਲੀ ਕੀਤਾ ਤੇ ਸਮਾਨ ਸਾਰੇ ਹੀ ਲੈ ਗਏ ਨੇ ਤੇ ਇੱਕ ਯਾਨੀ ਕਿ ਨਾ ਉਹ ਕਾਰਟੂਨ ਰਹਿ ਗਿਆ ਤੇ ਬਾਜੀ ਕਹਿੰਦੇ ਨੇ ਕਿ ਉਹ ਕਾਰਟੂਨ ਲੈ ਕੇ ਆਓ ਤੇ ਉਹ ਆਇਆ ਤੇ ਸਮਾਨ ਫੇਰ ਲੱਗਾ ਹੋਇਆ ਸਾਰਾ। ਤੇ ਫਿਰ ਇਹ ਚ ਕੀ ਹੈ ਡਰਨ ਵਾਲੀ ਮਰਨ ਵਾਲੀ ਗੱਲ ਸਟਾਮ ਲਾਉਣ ਵਾਲੀ ਕਿਹੜੀ ਗੱਲ ਚ ਨਹੀਂ ਇਹ ਚ ਸਟਾਮ ਲਾਉਣ ਵਾਲੀ ਕਿਹੜੀ ਗੱਲ ਇਹਦੇ ਚ ਜਾਣ ਵਾਲੀ ਵੀ ਇਹ ਤੋਂ ਐਟਮਾ ਕਰ ਰਹੇ ਨੇ ਕਰੀ ਜਾਣ। ਨਹੀਂ ਮੈਂ ਕਿਹਾ ਇਹਦੇ ਚ ਜਾਣ ਵਾਲੀ ਵੀ ਕੋਈ ਗੱਲ ਨਹੀਂ ਉੱਥੇ ਨਹੀਂ ਕੋਈ ਨਹੀਂ। ਮਿੱਠੇ ਤੂੰ ਕਹ ਤੂੰ ਮਿੱਠੇ ਕੀ ਹੋ ਗਿਆ ਅੱਛਾ ਕੀ ਕਹਿੰਦੇ ਸੀ ਪਰੇਸ਼ ਰਾਵਲ ਸਾਹਿਬ ਹਿੰਮਤ ਰੱਖ ਉਹਨੇ ਮਿੱਠੇ ਭਲਾ ਕੀ ਕੀਤਾ ਉਹ ਮੇਰਾ ਛੋਟਾ ਭਾਈ ਜਿਹੜਾ ਬਾਜੀ ਬੋਲਣ ਲੱਗ ਪਏ ਬਾਜੀ ਕਹਿੰਦੇ ਤੈਨੂੰ ਤਾਂ ਮੈਂ ਕਿਹਾ ਸੀ ਸਾਰੇ ਸਮਾਨ ਬਿਸਤਰੇ ਬੁਸਤਰੇ ਸਾਰੇ ਸੋਫੇ ਸੂਫੇ ਤੂੰ ਲੈ ਕੇ ਨਹੀਂ ਗਿਆ ਕਹਿੰਦਾ ਮੈਂ ਆਪ ਲੋਡ ਕਰਵਾਏ ਨੇ। ਉਹ ਯਾਰ ਭਰਾਵਾ ਥੱਲੇ ਗਏ ਨੇ ਤੇ ਹੁਣ ਤੁਸੀਂ ਮਸਤਾ ਭਾਜੀ ਖਾਲੀ ਸਟੈਚੂ ਵਾਲਾ ਸ਼ੋਅ ਕਦੋਂ ਕਰਨਾ ਵਾ ਮਸਤਾ ਖਾਲੀ ਸਟੈਚੂ ਦਾ ਛੱਡ ਫਿਰ ਦੇ ਉੱਪਰ ਆਏ ਨੇ ਤੇ ਸਾਰਾ ਸਮਾਨ ਉੱਤੇ ਪਿਆ ਹੋਇਆ। ਨਹੀਂ ਯਾਰ ਤੂੰ ਮੈਨੂੰ ਦੱਸ ਉੱਥੇ ਉਹ ਘਰ ਦਾ ਦੱਸ ਮੈਨੂੰ। ਚਲੋ ਉਸਤਾਦ ਜੀ ਮੈਂ ਤੁਹਾਨੂੰ ਚਲੋ ਯਾਰ, ਚਲੋ। ਮਜ਼ੇਦਾਰੀ ਦੀ ਗੱਲ ਤੁਹਾਨੂੰ ਦੱਸਾਂ ਫੋਰ ਸੇਲ ਵੀ ਜੇ ਤੇ ਆਉਣਿਆ ਭਾਜੀ ਫੋਰ ਸੇਲ ਦਾ ਸਾਨੂੰ ਕੋਈ ਨਹੀਂ ਅਸੀਂ ਉੱਥੇ ਜਾਣਾ ਵਾ ਤੁਹਾਡੇ ਕਹਿਣ ਦੇ ਮੁਤਾਬਕ। ਬਿਲਕੁਲ ਅਸੀਂ ਉੱਥੇ ਜਾ ਕੇ ਤੂੰ ਮੈਨੂੰ ਕਹੇਗਾ ਨਾ ਘੰਟਾ ਅੰਦਰ ਸ਼ੋਅ ਕਰੇ ਮੈਂ ਘੰਟਾ ਬਹਿ ਕੇ ਆ ਜਾਵਾਂਗਾ ਲੇਕਿਨ ਨਾਲ ਮੇਰੇ ਮਿੱਠਾ ਹੋਏਗਾ ਅੱਗੇ ਓਕੇ ਸਰ ਬਿਲਕੁਲ ਉਸਤਾਦ ਜੀ ਓਕੇ ਕਰੋ ਡਨ ਮਿੱਠਾ ਤੇ ਤੁਸੀਂ ਸਿਰਫ 2 ਜਣੇ ਦੋ ਜਣੇ। ਇੱਕ ਤੁਹਾਡੇ ਨਾਲ ਨਹੀਂ ਕੈਮਰਾਮੈਨ ਤੇ ਇਹ ਹੋਏਗਾ। ਉਸਤਾਦ ਜੀ ਕੈਮਰਾਮੈਨ ਦਾ ਵੀ ਉਸਤਾਦ ਜੀ, ਮੈਂ ਵੀ ਜਾਣਾ ਕੈਮਰਾਮੈਨ ਯਾਰ ਫਿਰ ਮੈਨੂੰ 3 ਇਹਦੇ ਨਾਲ 4 ਕੀ- ਜਣੇ ਕਿ ਯਾਰ ਤੁਸੀਂ ਕੱਲਾ ਵਲੋਗ ਕੈਮਰਾ ਲੈ ਕੇ ਜਾਣਾ ਕੱਲਾ ਇੱਕ ਮਿੱਠਾ ਵਲੋਗਿੰਗ ਕਰੇ ਤੁਸੀਂ ਕੈਮਰਾ ਫੜਿਆ ਹੋਵੇ ਮਿੱਠਾ ਜਾਵੇ ਮਿੱਠਾ ਕਾਤੋਂ ਬਲੌਗਿੰਗ ਕਰੇ ਭਰਾਵਾ ਮੇਰੀ ਸੁਣ ਗੱਲ ਬੰਦੇ ਦਾ 4 ਘਰ ਜਿਹੜੇ ਮੈਨੂੰ ਚੁੱਕ ਲਿਆਉਣ ਨਾਲ ਤੋਂ ਮੈਨੂੰ ਨਹੀਂ ਚੁੱਕਿਆ ਜਾਣਾ ਜਿੱਥੇ ਵੀ ਜਾਂਦੇ ਟੀਮ ਜਾਂਦੇ ਉਹ ਯਾਰ ਟੀਮ 'ਚ ਤਾਂ ਯਾਰ ਕੋਈ ਵੀ ਜਾ ਸਕਦਾ ਫਿਰ ਯਾਰ ਬਾਹਰ ਖਲੋਤੇ ਰਾਂਗੇ ਅੰਦਰ ਹਾਂ ਅਸੀਂ ਬਾਹਰ ਖਲੋਤੇ ਰਾਂਗੇ ਚਲੋ ਇਹ ਵੀ ਆਪਸ਼ਨ ਹੈ ਉਸਤਾਦ ਜੀ ਅਸੀਂ ਤੁਸੀਂ ਮੋਬਾਈਲ ਬਾਹਰ ਫੜ ਲੈਣਾ ਵਾ ਮਿੱਠਾ ਉੱਥੇ ਆਪਣਾ ਉਹ ਯਾਰ perform ਠੀਕ ਆ ਕਰੋ। ਪਾਇੰਟ ਯਾਰ ਮੈਂ ਕਿਤੇ ਜੇ ਬਣਾ ਕੇ ਲਿਆਉਣਾ ਬਾਹਰ ਲੈ ਕੇ ਜਾਣਾ ਕਿਸ ਟਾਈਮ ਦਿਨੇ ਰਾਤ ਨੂੰ ਨਹੀਂ ਰਾਤ ਨੂੰ ਉਸਤਾਦ ਜੀ ਕਿੰਨੇ ਵਜੇ ਕਿੰਨੇ ਵਜੇ ਰਾਤ ਨੂੰ ਪਿਛਲੇ ਪਹਿਰ ਯਾਰ 1 ਵਜੇ 1 ਵਜੇ ਓਕੇ ਚਲੋ ਡਨ ਹੁਣ ਤੁਸੀਂ ਪਾਣਾ ਹੁਣ ਇਹਨੇ ਲੈ ਕੇ ਜਾਣਾ ਮੈਨੂੰ ਨਹੀਂ ਕਹਿਣਾ ਨਹੀਂ ਮੈਂ ਨਹੀਂ ਲੈ ਕੇ ਜਾਣਾ ਮੈਂ ਤੁਹਾਨੂੰ ਕੱਲ ਸ਼ਾਮ ਤੱਕ ਤੁਹਾਡਾ ਬੰਦਾ ਮੈਂ ਫੇਸ ਟੂ ਫੇਸ ਕਰਾ ਦੇਣਾ ਤੁਸੀਂ ਜਾਣੋ ਤੇ ਉਹ ਬੰਦਾ ਜਾਣਾ ਗੱਲ ਤੁਸੀਂ ਕੀਤੀ ਹੈ ਬੰਦੇ ਨੇ ਨਹੀਂ ਕੀਤੀ ਤੁਸੀਂ ਨਾਲ ਜਾਣਾ ਵਾ ਉਹ ਜਿਹਦਾ ਘਰ ਆ ਯਾਰ ਮੈਂ ਉਹ ਬੰਦੇ ਨੂੰ ਉੱਥੇ ਲਵਾ ਆਹੋ ਦੇਣਾ ਭਾਈ ਬੰਦੇ ਨੂੰ ਮੱਥੇ ਲਵਾ ਕੇ ਸਾਨੂੰ ਉੱਥੇ ਪਹੁੰਚਾ ਤੇ ਦੇਣਾ। ਓਕੇ ਕਰੋ ਓਕੇ ਕਰੋ ਓਕੇ ਕਰੋ ਤੁਸੀਂ ਨਾਲ ਜਾਣਾ ਮੈਂ ਕਾਹਤੋਂ ਨਾਲ ਜਾਣਾ ਵਾ? ਮੈਂ ਤੇ ਉਸ ਗਲੀ 'ਚ ਨਹੀਂ ਵੜਦਾ ਕੀ ਗੱਲ ਜਿੰਨਾਂ ਦਾ ਕੋਈ ਨਾਰਾਜ਼ਗੀ ਆ ਉਸ ਜਗ੍ਹਾ ਦਾ ਉਸਤਾਦ ਜੀ ਜਦੋਂ ਜ਼ਿਕਰ ਹੁੰਦਾ ਹੈ ਨਾ ਤੇ ਸੁਹੇਲ ਮੈਂ ਫਿਜ਼ਾਨ ਕੰਮ ਜਾਨੇ ਜੈਨੂਇਨ ਗੱਲ ਆ ਸ਼ਿਵਰਿੰਗ ਸ਼ੁਰੂ ਹੋ ਜਾਂਦੀ ਸਾਡੇ ਸ਼ਰਮਿੰਦਗੀ ਅੱਛਾ ਕਿਤੇ ਖੂਨ ਦਾ ਟੈਸਟ ਕਰਾਇਓ ਜਗ੍ਹਾ ਤੇ ਪਾਈ ਜਾਇਓ ਵੀ ਤੁਹਾਨੂੰ ਕੋਈ ਮੂਜ਼ੀ ਮਰਦ ਨਿਕਲਿਆ ਫੇਰ ਯਾਰ ਮਿੱਠੇ ਤੂੰ ਉੱਥੇ ਸਿਰਫ ਔਰ ਸਿਰਫ ਉਹ ਛੱਤ ਤੇ ਭਰਾਵਾ। ਜਾ ਕੇ ਸਾਹਮਣੇ ਦੀਵਾਰ ਤੇ ਹੱਥ ਲਾ ਕੇ ਆ ਜਾਣਾ ਵਾ ਮੈਂ ਆਪਣੀ ਗੱਡੀ ਲਿਖ ਕੇ ਦਾਂਗਾ ਉਸਤਾਦ ਜੀ ਨੂੰ ਕਿ ਉਸਤਾਦ ਜੀ ਇਹ ਮੇਰੇ ਵੱਲੋਂ ਮਿੱਠੇ ਨੂੰ ਦੇ ਦੇਣਾ ਜੇ ਮੈਂ ਕਿੱਦਾਂ ਤੂੰ ਦਾ ਆਪ ਦੇ ਬੰਦਾ ਹੈ? ਯਾਰ ਤੂੰ ਮੈਨੂੰ ਕਾ ਤੋਂ ਲੈ ਕੇ ਦੇਣੀ ਤੁਸੀਂ ਮੈਨੂੰ ਜਿਹੜੀ ਗੱਡੀ ਤੇ ਨਹੀਂ ਗੱਡੀ ਵੇਚ ਕੇ ਆਪਣੇ ਬੱਚਿਆਂ ਦੀ ਸ਼ੇਵਰਿੰਗ ਹਟਾਓ ਕਿਤੇ ਇਲਾਜ ਕਰਾ ਕਿਤੇ ਮੇਰਾ ਭਰਾ ਉਹ ਨੈਟ ਓਏ ਉੱਥੇ ਆਈ ਸੇਬ ਜ਼ਦਾ ਘਰ ਆ ਮਿੱਠੇ ਗੱਡੀ ਆਉਂਦੇ ਜਾਂ ਸਮਝਿਆ ਕਰ ਗੱਡੀ ਆਉਂਦੀ ਇਹਨਾਂ ਦੇ ਬੰਦੇ ਅੰਦਰੋਂ ਡੈਡ ਬੋਡੀ ਵੀ ਆਈ ਨਹੀਂ ਮੇਰੀ ਤੂੰ ਗੱਡੀ ਨੂੰ ਛੱਡ ਲੈ ਕੁਛ ਨਹੀਂ ਹੁੰਦਾ। ਠੀਕ ਆ ਤੂੰ ਰਹਿਣ ਮੈਂ ਦੇ ਤੇਰੇ ਨਾਲ ਨਹੀਂ ਗੁੱਜਰ ਤੇਰੇ ਨਾਲ ਕਦਮ ਬਕਦਮ ਚੱਲੇਗਾ ਉਸਤਾਦ ਜੀ ਮਾਦਰਤ ਦੇ ਨਾਲ ਮੇਰਾ ਅੱਲਾ ਜਾਣਦਾ ਮੈਂ ਸਾਰੇ ਅਗਰ ਰਿਕਵੈਸਟ ਕਰਾਂਗਾ ਮਤ ਹੀਰੋ ਬਣੋ ਯਾਰ ਡਰੋ ਮੈਂ ਵੀ ਵੇਖਿਆ ਕਿ 5-500 ਰੁਪਏ ਸ਼ਰਤ ਲੱਗ ਗਈ ਦਰਿਆ ਪਾਰ ਕਰ ਦੇਣਾ 500 ਰੁਪਏ ਨਹੀਂ ਉਹ ਬੇਵਕੂਫੀ ਆ ਇਹ ਬੇਵਕੂਫ ਇਹ ਵੀ ਭਾਈ ਜਾਨ ਨਹੀਂ ਉਹ ਇਹ ਵੀ ਬੇਵਕੂਫੀ ਉਹ ਜੇ ਬੇਵਕੂਫੀ ਆ ਕਿ ਮੈਨੂੰ ਤੈਰਨਾ ਨਹੀਂ ਆਉਂਦਾ ਜਾਂ ਆਉਂਦਾ ਤੇ ਮੈਂ ਇੱਕ ਰਿਸਕ ਇਹ ਕੋਈ ਰਿਸਕ ਨਹੀਂ ਇਹ ਤਾਂ ਮੈਂ ਚਲੋ ਚੱਲਣਾ। ਜੀ ਚੱਲ ਮਿੱਠੇ ਯਾਰ ਆ ਅੱਛਾ ਉਹ ਜਿੱਥੇ ਘਰ ਆ ਉਹਦੇ ਆਲੇ ਦੁਆਲੇ ਗਲੀ ਮੱਲਾ ਘਰ ਹੈਗਾ ਕੁਛ ਵੀ ਨਹੀਂ ਹੈ ਕੀ ਕਰਦੇ ਪਏ ਹੋ? ਇਕੱਲਾ ਇੱਕ ਜਗ੍ਹਾ ਤੇ ਬਣਿਆ ਘਰ ਮਾਰਕੀਟ ਹੈ ਮਾਰਕੀਟ ਹੈ ਨਾ ਮੈਂ ਤੁਹਾਨੂੰ ਦੱਸਣਾ ਨਾ ਮਾਰਕੀਟ ਤਕਰੀਬਨ ਉਹਦੇ ਵਿੱਚ ਤਕਰੀਬਨ 60 ਕੁ ਦੁਕਾਨਾਂ ਹੈਗੀਆਂ 30 ਇੱਧਰ ਤੇ 30 ਇੱਧਰ Done. ਤੇ ਸਾਹਮਣੇ ਤੇ ਉਹ ਸਾਰੀ ਮਾਰਕੀਟ ਬੰਦ ਪਈ ਹੈ ਅਰਸਾ 12 ਸਾਲ ਤੋਂ ਲਓ ਜੀ ਉਸੇ ਗੱਲ ਦੀ ਵਜ੍ਹਾ ਤੋਂ ਉਹ ਝਾਲ ਤੇ ਐਸੀ ਕੋਈ ਜਗ੍ਹਾ ਹੀ ਨਹੀਂ ਗਈ ਮੈਂ ਆਪ ਝਾਲ ਸਾਰਾ ਫਿਰਿਆ ਮੈਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਜਾਵਾਂਗਾ ਤੁਸੀਂ ਭਾਜੀ ਮੈਨੂੰ ਸਿਰਫ ਦਿਖਾ ਦੇਣਾ ਵਾ ਕਿ ਆਹ ਘਰ ਆ ਜੀ ਜਿਹਦੇ ਅੰਦਰ ਉਹ ਸਾਰਾ ਕੁਝ ਆ ਨਹੀਂ ਮੈਂ ਕਹਿੰਦਾ ਹੀਰੋ ਨਾ ਬਣੋ ਉਸਤਾਦ ਜੀ ਕਿਉਂ ਕਰਦੇ ਹੁੰਦੇ ਤੁਸੀਂ ਯਾਰ ਬਣ ਐਵੇਂ ਹੀ ਯਾਰ ਐਟਮਾਂ ਮਿੱਠਾ ਹੈ ਹੀ ਹੀਰੋ ਆ
ਖਤਰਿਆਂ ਦਾ ਖਿਡਾਰੀ ਹੈ, ਜੰਮਿਆ ਹੀ ਖਤਰਿਆਂ ਨਾਲ ਖੇਲਣ ਲਈ ਹੈ। ਮਿੱਠੇ। ਮਿੱਠੇ ਹੱਥ ਖੜਾ ਕਰ। ਚਲੋ ਠੀਕ ਹੋ ਗਿਆ, ਚਲੋ ਮਿੱਠੇ ਆਵਾਜ਼ ਹੀ ਨਹੀਂ ਨਿਕਲੀ ਤੇਰੀ, ਸਹੀ ਨਹੀਂ ਡਰਿਆ, ਫੇਕ ਡਰਿਆ। ਉਸਤਾਦ ਜੀ ਉਹ ਖਤਰਿਆਂ ਦਾ ਖਿਡਾਰੀ ਹੈ। ਉਹ ਨਹੀਂ ਉਹ ਭਰਾਵਾ ਮੈਂ ਖਤਰੇ ਦਾ ਕੋਈ ਤੈਨੂੰ ਮੈਂ ਕਿਹਾ ਤੂੰ ਦੀਵਾਰ ਨੂੰ ਹੱਥ ਲਾ ਗਿਆ, ਮੈਂ ਤੈਨੂੰ ਗੱਡੀ ਲਿਖ ਕੇ ਦੇ ਦਾਂਗਾ ਕਿ ਮੇਰੀ ਗੱਡੀ ਤੇਰੀ ਆ। ਉਹ ਭਰਾਵਾ ਅੱਲਾ ਤੇਰੇ ਹੱਥ ਕਰੇ, ਤੁਸੀਂ ਮੈਂ ਰਾਜ਼ੀ ਹਾਂ, ਤੁਸੀਂ ਟੈਟੂ ਵਾਲਾ ਕਰਾ ਲਿਓ ਮੇਰੇ ਕੋਲ। ਆਹ ਵੇਖੋ ਮਾਫੀਪੁਰ ਕਰਾ ਵੀ ਮੈਨੂੰ ਉੱਥੇ ਭੇਜਣੇ, ਮੈਂ ਜਿਹਨੂੰ ਸ਼ਵਾਰਮਾ ਫੜਾ ਕੇ ਆਉਣਾ ਬਾਅਦ ਜਾਣ ਕੇ ਠੀਕ ਹੈ ਤੇ ਮੇਰਾ ਆਪਣਾ ਹੱਥ ਖੜੇ ਆ ਭਾਤ ਕੋਈ ਪਤਾ ਨਹੀਂ ਜਿੰਨ ਤੈਨੂੰ ਸ਼ਵਾਰਮਾ ਫੜਾ ਦੇਵੇ, ਕੋਈ ਚੰਗੇ ਇਹਨੂੰ ਦਿਨ ਵਾਲੇ ਵੀ ਹੁੰਦੇ। ਇਹਨੂੰ ਭੇਜਣ ਦੀ ਚੀਕ ਨਿਕਲੇ, ਭੇਜ ਸਾਨੂੰ। ਚਲੋ ਭਰਾਵਾ ਜਿਹਨੇ ਕੋਈ ਬਾਹਾਂ ਅੱਡੇ ਬੱਚ ਆਪਣਾ ਉਸਤਾਦ ਪੁੱਤਰ ਆ ਤੇ ਗਿਆ। ਮਰਨਾ, ਉਸਤਾਦ ਤੋਂ ਜ਼ਿੰਦਗੀ ਕੁਰਬਾਨ ਹੋ ਜਾਏ, ਇਹਦੇ ਨਾਲ ਵੱਡੀ ਕਿਹੜੀ ਗੱਲ ਹੈ। ਲਾ ਜੀਓ ਤਾੜੀ ਤਾੜੀ। ਲਾਓ। ਲੱਗ ਜੂ ਪਤਾ ਜੋ ਜਿਹਨੇ ਬੋਨਸ ਬਣਾਈ ਨਾ ਨਹੀਂ ਘਵਾ ਮਾਰਿਆ ਕੱਲਾ। ਯਾਰ ਐਡਾ ਕਿਹੜਾ ਜਿੰਨ ਇੱਥੇ ਅੰਦਰ ਕਿਤੇ ਟੋਕੇ ਛੁਰੀਆਂ ਲੈ ਕੇ ਬੈਠਾ ਕਿਤੇ ਫੱਟੇ ਤੇ। ਉਹ ਵੇਖੋ ਨਾ 30 ਸਾਲ ਤੋਂ ਬੱਚੇ ਦੀ ਸ਼ਿਵਰਿੰਗ ਨਹੀਂ ਹਟਣ ਡਈ। ਉਸਤਾਦ ਜੀ ਕਸਮ ਵਾਲੀ ਗੱਲ ਹੈ ਇਹ, ਤੁਸੀਂ ਕਹੋ ਉਸਤਾਦ ਜੀ ਇਹਨਾਂ ਨੇ ਡਰਨਾ ਜਿੰਨ ਤੋਂ। ਉਸਤਾਦ ਜੀ ਸਾਡੇ ਨਾ ਹਲਕਾ ਜਿਹਾ ਨੂੰ ਨਾ ਜ਼ਰਾ ਥੋੜਾ ਹੁੱਡ ਚੱਕ ਤੁਸੀਂ ਕਿਤੇ ਇਹ ਤਾਂ ਨਹੀਂ ਸਮਝਦੇ ਕਿ ਵੀ ਸਜਾਦ ਜਾਨੀ ਬੈਠਾ ਤੇ ਵਿਚਾਰਾ ਮਸਕੀਨ ਆਦਮੀ ਘੁੱਟਣ ਤੇ ਲਾਇਆ। ਸੱਚੀ ਯਾਰ। ਇਹ ਨਹੀਂ ਸਮਝਣਾ, ਉਹ ਐਟਮਾਂ ਕਰ ਰਿਹਾ ਸੀ। ਇੱਕ ਮਿੰਟ ਨਹੀਂ ਕੁੱਟਿਆ ਸਹੀ। ਹਾਂ ਜੀ, ਉਸਤਾਦ ਜੀ ਪਹਿਲੇ ਐਵੇਂ ਤਰਸ ਨਹੀਂ ਖਾਣਾ। ਪੈਰ ਨਹੀਂ ਜਿਹੜੇ ਪੈਰ ਯਾਰ ਇੰਜ ਜੁੜਦੇ ਵੇਖੇ ਮੈਂ, ਕਿਹਦੇ ਰਿਲੇਟਿਵ ਆਪਣੇ ਦੇ ਯਾਰ। ਉਹਦੇ ਕਿਤੇ ਸ਼ੂਗਰ ਲੋ ਹੋਇਆ ਪੈਰ ਜੁੜਦੇ ਕਿੱਦਾਂ, ਮਤਲਬ ਲਾਈਕ ਆ ਪੈਰ ਆ ਬਿੰਦੇ ਹੋ ਗਏ। ਉਸਤਾਦ ਜੀ ਜਿਵੇਂ ਅਸੀਂ ਹੱਥ ਨਹੀਂ ਇੰਜ ਕਰ ਹਾਂ। ਲੈ, ਮੈਂ ਪੈਰ ਇੰਜ ਵੇਖੇ ਨੇ। ਇੰਜ ਹੋ ਜਾਂਦੇ ਪੈਰ, ਇੰਜ ਤੋਂ ਇੰਜ ਨਹੀਂ ਕਰਨਾ। ਉਸਤਾਦ ਜੀ ਕਿੱਥੇ ਹੁੰਦੇ ਉਹ ਪੈਰਾਂ ਨਾਲ ਟਿੱਕੇ ਲਾਉਂਦਾ। ਅੱਛਾ ਉਹਦੀ ਤੂੰ ਕੀ ਵਜ੍ਹਾ ਵੀ ਇਹ ਜਿੰਨ ਆ? ਉਹ ਸਿਰ ਉਹ ਘਰ ਹੀ ਉਹ ਵਿਚਾਰੀ ਉਧਰ ਗਈ ਏ, ਚੱਲ ਉਹ ਗਈ ਏ ਤੇ 10-15 ਮਿੰਟ ਬਾਅਦ ਨਾ ਉਹ ਲੇਟੀ ਹੋਈ ਹੈ ਇੰਜ ਕਰਕੇ। ਤੇ ਤੇ ਪਿਆਰ ਅਸੀਂ ਉਹਨੂੰ ਬੁਲਾਣਨੇ ਆ ਕਿ ਬੱਚੀ ਕੀ ਹੋਇਆ, ਆਪਾਂ ਕੀ ਹੋਇਆ, ਤੇ ਅਸੀਂ ਕਿਹਾ ਕਿ ਸ਼ਾਇਦ ਹੀ ਉਹ ਕਹਿੰਦੀ ਕੁਛ ਨਹੀਂ ਹੋਇਆ। ਮੈਂ ਕਿਹਾ ਪਾਣੀ ਪਿਲਾ ਸ਼ਹਜ਼ਾਦ, ਪਾਣੀ ਪਿਲਾ ਬੱਚੀ। ਉਹ ਪਾਣੀ ਲੈਣ ਗਿਆ ਤੇ ਸ਼ਹਜ਼ਾਦ ਸਾਹਿਬ ਦੀ ਚੀਖ ਨਿਕਲੀ ਤੇ ਮੈਂ ਨੱਸ ਕੇ ਕੀ ਆ ਗਿਆ, ਉਹ ਬਾਹਰ ਵੇਖ ਉਹਦੇ ਤੇ ਪੈਰ ਇੰਜ। ਓਏ ਉਹਦੇ ਭਰਾਵਾ ਕੋਈ ਹੋਰ ਮਸਲਾ ਵੀ ਹੋ ਸਕਦਾ, ਓਏ ਯਾਰ ਮੰਮੀ ਲੱਖ ਲੰਨ ਤੇਰੇ ਤੇ ਯਾਰ। ਉਹਨੂੰ ਫਾਲਜ ਵੀ ਪੈ ਸਕਦਾ ਵਾ। ਸ਼ਨਾਖਸੀ ਡਰ ਗਈ। ਸਟੈਚੂ ਵਾਲਾ ਕਰਦੇ ਆ ਓ ਯਾਰ ਉਹ ਮੈਂ ਵੇਖਣੇ ਆ ਪੈਰ। ਯਾਰ ਉਸਤਾਦ ਜੀ ਮਿੱਠੇ ਦੇ ਅੱਗੇ ਹੀ ਵਿੰਗੇ ਆ, ਤੁਸੀਂ ਲਿਆਓ। ਕਿਉਂ ਜੀ? ਇੰਜ ਪੈਰ ਯਾਰ ਤੂੰ ਮੈਨੂੰ ਦਿਖਾਉਣਾ ਵਾ, ਮੈਂ ਜਾਣਾ ਉੱਥੇ ਯਾਰ। ਤੇ ਮੈਂ ਬਾਹਰ ਨੱਸਿਆ ਤੇ ਇੱਕ ਗੁਰਜਦਾਰ ਆਵਾਜ਼ ਆਈ, ਬਾਹਰ ਨਾ ਜਾਈ। ਉਸਤਾਦ ਜੀ ਛੋਟਾ ਭਾਈ, ਸਿਆਣਾ ਪੈਣਾ ਭਾ ਤੂੰ ਹੋ ਗਿਆ ਮਾਲ। ਉਹ ਮਿੱਠੇ ਮੈਂ ਤਾਂ ਡਰਦੀ। ਚਲੋ ਯਾਰ ਲੈ ਗਾਲ ਨਿਕਲ ਜੂ ਨਹੀਂ ਹੋਣੀ ਜੀ। ਮਿਲਦੇ ਆ। ਓਏ ਅੱਲਾ ਮੈਨੂੰ ਬਾਪ ਓਕੇ, ਰੱਬ ਰਾਖਾ।